ਜਾਵਾਂ ਜੀ ਮੇਰੀ ਆਨਲਾਈਨ ਆਵਾਜ਼ ਹੋਣਾ ਜਿਹੜੀ ਉਹ ਫੇਸਬੁੱਕ YouTube ਔਰ ਬਾਕੀ ਚੈਨਲਾਂ ਤੇ ਤੁਸੀਂ ਸੁਣ ਰਹੇ ਜੇ ਪਹਿਲੇ ਉਹ ਕੁਝ ਥੋੜੀ ਨਹੀਂ ਆ ਸਕੀ ਸੋ ਸਾਨੂੰ ਸੋਸ਼ਲ ਮੀਡੀਆ ਰਾਹੀਂ ਜੁੜਨ ਵਾਲੇ ਨੇ ਜਿਹੜੇ ਉਹਨਾਂ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਪ੍ਰੋਗਰਾਮ 'ਚ ਜਿਹੜੇ ਵੀ ਜੀ ਸਾਡੇ ਆਣਗੇ ਇਹਦੇ ਸਾਂਝ ਬਣਾਉਣਗੇ ਉਹਨਾਂ ਨੂੰ ਪਹਿਲਾਂ ਤਾਂ ਮੈਂ ਸੱਦਾ ਦਾਂ ਕਿ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200 ਇਹਦੇ ਤੇ ਤੁਸੀਂ ਕੋਈ ਸੋਹਣੀ ਜੀ ਗਜ਼ਲ ਨਜ਼ਮ ਬੋਲੀ ਢੋਲਾ ਟੱਪਾ ਮਾਈਆ ਗੀਤ ਕੋਈ ਰਚਨਾ ਲੈ ਕੇ ਆਓ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣ ਜਾਓ ਆਪ ਸਭ ਨੂੰ ਸੱਦਾ ਦੇਣੇ ਹੈ ਤੇ ਨਾਲ ਸਰਪ੍ਰਾਈਜ਼ ਵਾਲੇ ਪਾਸੇ ਚੱਲਣਾ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਅੱਜ ਸਾਡੇ ਸਟੂਡੀਓ 'ਚ ਮੈਂ ਕਲਮ ਕੱਲਾ ਨਹੀਂ ਹੈ ਪਹਿਲਾਂ ਤਾਂ ਮੇਰੇ ਨਾਲ ਤੁਸੀਂ ਹੁੰਦੇ ਜੇ ਮਨਜੀਤ ਸਿੰਘ ਗਿੱਲ ਜੀ ਹੁੰਦੇ ਨੇ ਅੱਜ ਸਾਡੇ ਬੜੇ ਹੀ ਪਿਆਰੇ ਮਿੱਤਰ ਮੈਂ ਥੋੜਾ ਜਿਹਾ ਇਹਨਾਂ ਦਾ ਨਾਂ ਦੱਸਣ ਤੋਂ ਪਹਿਲੇ ਇਹਨਾਂ ਦਾ ਤਾਰਫ ਕਰਵਾ ਦਾਂ ਇਹਨਾਂ ਦੀ ਪਹਿਲੀ ਕਿਤਾਬ ਮਗ ਦੇ ਬੋਲ ਜਿਹੜੀ ਸੀਗੀ ਉਹ ਜੀ ਪਾਕਿਸਤਾਨ ਤੋਂ ਛਪੀ ਵੱਡੀ ਗੱਲ ਇਹ ਹੈ ਕਿ ਉਸ ਕਿਤਾਬ ਦੀ ਮੁੱਖ ਵਖਾਲੀ ਹੈ ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਵੱਲੋਂ ਕੀਤੀ ਗਈ ਯਾਨੀ ਕਿਤਾਬ ਦੇ ਮੁੱਖ ਦੇ ਉੱਤੋਂ ਅਸ਼ਾੜ ਆ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਯਾਨੀ ਕਦੀਮੀ ਯੂਨੀਵਰਸਿਟੀ ਵੱਡੀ ਯੂਨੀਵਰਸਿਟੀ ਔਰ ਉਹਦਾ ਪੰਜਾਬੀ ਦਾ ਪਹਿਲਾ ਪੰਜਾਬੀ ਡਿਪਾਰਟਮੈਂਟ ਸੀਗਾ ਜਿਹੜਾ ਪਾਕਿਸਤਾਨ ਹਿੰਦੁਸਤਾਨ ਦਾ ਉਹਦੇ ਵੱਲੋਂ ਕੀਤੀ ਗਈ ਔਰ ਮਗ ਦੇ ਬੋਲ ਤੋਂ ਬਾਅਦ ਫਿਰ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਆ ਰਹੀਆਂ ਉਸ ਕਿਤਾਬ ਦੀ ਖਾਸ ਗੱਲ ਇਹ ਹੈ ਸੀਗੀ ਕਿ ਮਗ ਦੇ ਬੋਲ ਨੇ ਜਿਹੜੇ ਉਹ ਗੁਰਮੁਖੀ ਦੇ ਨਾਲ ਸ਼ਾਹਮੁਖੀ ਲਿਪੀ ਦੇ ਵਿੱਚ ਸੀਗੀ ਯਾਨੀ ਦੋਵੇਂ ਜਿਹੜੇ ਸਕ੍ਰਿਪਟਸ ਨੇ ਉਹਨਾਂ 'ਚ ਇਹਨਾਂ ਨੇ ਉਹ ਕਿਤਾਬ ਲਿਖੀ ਔਰ ਫਿਰ ਬਾਕੀ ਕਿਤਾਬਾਂ ਵੀ ਲਿਖੀਆਂ ਅੱਜ ਚੇਚੇ ਤੌਰ ਤੇ ਮਿਲਣ ਆਏ ਹੈ ਤੇ ਬੜੀ ਛੇਤੀ ਸੀਗੀ ਮੈਂ ਫਿਰ ਪ੍ਰੋਫੈਸਰ ਸਾਹਿਬ ਫੜ ਕੇ ਤੇ ਬਾਹੋਂ ਬਿਠਾ ਲਿਆ ਮੈਂ ਕਿਹਾ ਜੀ ਇਦਾਂ ਕਿੱਦਾਂ ਹੋ ਸਕਦਾ ਕਿ ਕਵੀਆਂ ਦਾ ਪ੍ਰੋਗਰਾਮ ਹੋਵੇ ਕਵੀ ਸਾਡੇ ਦਫ਼ਤਰ ਸਾਨੂੰ ਮਿਲਣ ਆਵੇ ਤੇ ਚਾਹ ਤੇ ਤੁਹਾਡਾ ਨਸੀਬ ਹੈ ਪਰ ਅਸੀਂ ਚਾਹੁੰਦੇ ਕਿ ਪ੍ਰੋਗਰਾਮ 'ਚ ਯੋਗਦਾਨ ਵੀ ਪਾਓ ਮੇਰੀ ਮੁਰਾਦ ਹੈ ਹਰਜੀਤ ਸਿੰਘ ਹਮਸਫਰ ਹੋਣਾ ਤੋਂ ਹਰਜੀਤ ਸਿੰਘ ਹਮਸਫਰ ਜੀ ਬਹੁਤ ਸਵਾਗਤ ਹੈ ਤੁਹਾਡਾ ਬੜੀ ਨਿੱਘੀ ਜੀ ਸਤਿ ਸ੍ਰੀ ਅਕਾਲ ਹੈ ਜੀ ਆਇਆਂ ਨੂੰ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ ਸਾਡੇ ਸਟੂਡੀਓ ਤੇ ਅੱਜ ਸਾਡੇ ਰੂਬਰੂ ਮੌਜੂਦ ਜੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨੀ ਨਿੱਘੀ ਜੀ ਆਇਆਂ ਕਹਿਣ ਨੂੰ ਤੇ ਬੜੀ ਖੁਸ਼ੀ ਹੋਈ ਸਰੋਤਿਆਂ ਦੇ ਰੂਬਰੂ ਹੋ ਕੇ ਤੁਹਾਡੇ ਸਟੂਡੀਓ ਤਾਈਂ ਤੇ ਅੱਗੇ ਤਾਂ ਕਾਲ ਕਰੀਦਾ ਸੀ ਪ੍ਰੋਗਰਾਮ 'ਚ ਤੇ ਇੱਥੇ ਅੱਜ ਸਟੂਡੀਓ 'ਚ ਬੈਠਣ ਦਾ ਮੌਕਾ ਮਿਲਿਆ ਤੇ ਗੱਲ ਇਹ ਹੈ ਕਿ ਤੁਸੀਂ ਕਾਲ ਕਰਦੇ ਸੀਗੇ ਫਿਰ ਤੁਸੀਂ ਨਾਗਾ ਕੀਤਾ ਤੇ ਅਸੀਂ ਸੋਚਿਆ ਕਿ ਤੁਹਾਡੇ ਕੋਲ ਸਾਰੇ ਜੁਰਮਾਨੇ ਇਕੱਠੇ ਵਸੂਲ ਲਈਏ ਸੋ ਅੱਜ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਸਾਹਿਬ ਕਿ ਅਸੀਂ ਹਰਜੀਤ ਸਿੰਘ ਹਮਸਫਰ ਹੋਣੇ ਨੇ ਜਿਹੜੇ ਇਹਨਾਂ ਤੋਂ ਕੁਝ ਸੁਣਾਂਗੇ ਵੀ ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦੇ ਨਾਲ ਮੁਖਾਤਬ ਨੇ ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਆਖਿਆ ਜੀ ਇਦਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੀ ਆਇਆਂ ਜੀ ਤੇ ਆਪਣੀ ਕੋਈ ਨਜ਼ਮ ਹੈ ਜਿਹੜੀ ਉਹ ਸਰੋਤਿਆਂ ਨੂੰ ਸੁਣਾਓ ਜੀ ਪ੍ਰੋਫੈਸਰ ਸਾਹਿਬ ਦੇ ਹੁਕਮ ਦੀ ਤਾਮੀਲ ਕਰਦੇ ਹੋਏ ਜੀ ਔਰ ਇਸ ਪ੍ਰੋਗਰਾਮ ਦੀ ਰਸਮ ਨਿਭਾਉਂਦੇ ਹੋਏ ਹਰਜੀਤ ਸਿੰਘ ਹਮਸਫਰ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਫੈਸਰ ਸਾਹਿਬ ਨੇ ਤੁਹਾਡੇ ਤੋਂ ਕਰਤੀ ਕਿਤਾਬ ਦਾ ਨਾਮ ਦੱਸੋ ਕੀ ਸੁਣਾ ਰਹੇ ਜੇ ਇਹ ਇਖਤਿਆਰ ਸਾਰਾ ਉਹਨਾਂ ਤੁਹਾਨੂੰ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਦੁਬਾਰਾ ਫਿਰ ਗੱਲਬਾਤ ਕਰਕੇ ਤੇ ਹੁਣ ਮੈਂ ਆਪਣੀ ਜਿਹੜੀ ਲੇਟੈਸਟ ਕਿਤਾਬ ਮੇਰੀ ਛਪੀ ਸੀ ਪਿਛਲੇ ਆਪਣਾ ਮੇਰੇ ਖਿਆਲ ਮਈ ਗਰਮੀਆਂ ਦੇ ਇਸ ਸਾਲ ਮਈ ਮਹੀਨੇ 'ਚ ਜੀ ਉਹਦਾ ਸਿਰਲੇਖ ਹੈਗਾ ਜੀ ਉਹਦਾ ਟਾਈਟਲ ਸੀਗਾ ਕਿਤਾਬ ਦਾ ਪਰਛਾਵਿਆਂ ਦਾ ਸੇਖ ਪਰਛਾਵਿਆਂ ਦਾ ਸੇਖ ਕਿਆ ਸੋਹਣਾ ਨਾ ਵਾਹ ਜੀ ਵਾਹ ਵਾਹ ਥੈਂਕ ਯੂ ਜੀ ਤੇ ਉਹਦੇ ਵਿੱਚੋਂ ਮੈਂ ਆਪਣੀ ਇੱਕ ਨਜ਼ਮ ਸੁਣਾਉਂਦਾ ਜੀ ਅਸੀਂ ਰੀਜਵੰਤ ਜੀ ਹਾਂਜੀ ਨਜ਼ਮ ਦਾ ਸਿਰਲੇਖ ਹੈਗਾ ਪਾਣੀ ਤੇ ਲੀਕ ਜੀ ਇਰਸ਼ਾਦ ਚੰਗਾ ਹੋਵੇ ਸਿਆਸਤਦਾਨਾਂ ਦੀ ਬੁੱਧੀ ਜੇ ਬਰੀਕ ਹੋਵੇ ਚੰਗਾ ਹੋਵੇ ਸਿਆਸਤਦਾਨਾਂ ਦੀ ਬੁੱਧੀ ਜੇ ਬਰੀਕ ਹੋਵੇ ਤੋੜਨ ਦੀ ਥਾਂ ਜੋੜਨ ਵਾਲੀ ਪੈਦਾ ਜੇ ਤਹਿਰੀਕ ਹੋਵੇ ਵਾਹ ਜੀ ਵਾਹ ਵਾਹ ਜੀ ਵਾਹ ਚੰਗਾ ਹੋਵੇ ਸਿਆਸਤਦਾਨਾਂ ਦੀ ਬੁੱਧੀ ਜੇ ਬਰੀਕ ਹੋਵੇ ਤੋੜਨ ਦੀ ਥਾਂ ਜੋੜਨ ਵਾਲੀ ਪੈਦਾ ਜੇ ਤਹਿਰੀਕ ਹੋਵੇ ਵਾਹ ਜੀ ਵਾਹ ਝਗੜਾ ਆਪਸ ਦੇ ਵਿੱਚ ਹੋਣਾ ਅਲੋਕਾਰੀ ਗੱਲ ਨਹੀਂ ਝਗੜਾ ਆਪਸ ਦੇ ਵਿੱਚ ਹੋਣਾ ਅਲੋਕਾਰੀ ਗੱਲ ਨਹੀਂ ਜਦੋਂ ਦੋ ਭਾਂਡੇ ਹੁੰਦੇ ਖੜਕਦੇ ਹੁੰਦੇ ਜੀ ਜ਼ਾਹਿਰ ਹੈ ਚੰਗਾ ਹੋਵੇ ਮਹਿਜ਼ ਇਹ ਝਗੜਾ ਪਾਣੀ ਉੱਤੇ ਲੀਕ ਹੋਵੇ ਪਿਆਰ ਦਾ ਨਾਤਾ ਕਈ ਵਾਰ
ਐ ਚੰਗਾ ਖੂਨੀ ਰਿਸ਼ਤੇ ਤੋਂ। ਪਿਆਰ ਦਾ ਨਾਤਾ ਕਈ ਵਾਰ ਹੈ ਚੰਗਾ ਖੂਨੀ ਰਿਸ਼ਤੇ ਤੋਂ। ਪਿਆਰ ਦਾ ਨਾਤਾ ਕਈ ਵਾਰ ਹੈ ਚੰਗਾ ਖੂਨੀ ਰਿਸ਼ਤੇ ਤੋਂ। ਉਹੀ ਸਕਾ ਜੋ ਲੋੜ ਪੈਣ ਤੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੇ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ, ਕੀ ਬਾਤ ਹੈ ਹਰਜੀਤ ਜੀ। ਆਹਾ, ਕੀ ਸੁੱਚੀ ਗੱਲ ਹੈ। ਧੰਨਵਾਦ ਜੀ। ਤੱਕਾਂ ਨਿਤ ਕੈਲੰਡਰ ਕੱਟਾਂ ਮੈਂ ਦਿਹਾੜੇ ਗਿਣ ਗਿਣ ਕੇ। ਵਾਹ। ਤੱਕਾਂ ਨਿਤ ਕੈਲੰਡਰ ਕੱਟਾਂ ਮੈਂ ਦਿਹਾੜੇ ਗਿਣ ਗਿਣ ਕੇ। ਆਹਾ। ਤੇਰੇ ਵਾਪਸ ਆਉਣ ਦੀ ਯਾਰਾ ਮਿੱਥੀ ਜਦੋਂ ਤਰੀਕ ਹੋਵੇ। ਵਾਹ ਬਈ ਵਾਹ, ਤੇਰੇ ਆਉਣ ਦੀ ਯਾਰਾ ਮਿੱਥੀ ਜਦੋਂ ਤਰੀਕ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਬਹੁਤ ਬਹੁਤ ਧੰਨਵਾਦ ਜੀ। ਅਗਲਾ ਸ਼ੇਰ ਹੈ ਜੀ, ਇਰਸ਼ਾਦ ਜੀ। ਕਾਸ਼ ਖੁੱਲ ਜਾਵਣ ਰਾਹ ਹਮੇਸ਼ਾ ਵਿੱਚ ਪੰਜਾਬਾਂ ਦੋਵਾਂ ਦੇ। ਹਾਏ 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 ਹਾਏ, ਕੀ ਦਿਲ ਦੀ ਗੱਲ ਕੀਤੀ ਜੇ। ਵਾਹ ਜੀ ਵਾਹ, ਵਾਹ। ਕਾਸ਼ ਖੁੱਲ ਜਾਵਣ ਰਾਹ ਹਮੇਸ਼ਾ ਵਿੱਚ ਪੰਜਾਬਾਂ ਦੋਵਾਂ ਦੇ। ਸੌਖ ਨਾਲ ਲਾਹੌਰ ਲੁਧਿਆਣੇ ਆ ਜਾ ਹੋਵੇ ਠੀਕ ਹੋਵੇ। ਬੱਲੇ 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 ਬੱਲੇ, ਇੱਕ ਵਾਰ ਫੇਰ ਜੀ ਇਰਸ਼ਾਦ ਮੁਕਰਰ। ਕਾਸ਼ ਖੁੱਲ ਜਾਵਣ ਰਾਹ ਹਮੇਸ਼ਾ ਵਿੱਚ ਪੰਜਾਬਾਂ ਦੋਵਾਂ ਦੇ। ਸੌਖ ਨਾਲ ਲਾਹੌਰ ਲੁਧਿਆਣੇ ਆ ਜਾ ਹੋਵੇ ਤਾਂ ਠੀਕ ਹੋਵੇ। ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਰੀਜ ਹੈ, ਕੀ ਰੀਜ ਹੈ ਹਰ ਪੰਜਾਬੀ ਦੇ ਮਨ ਦੀ ਜਿਹੜੀ ਲਿਖਤੀ ਤੁਸੀਂ। ਸ਼ਾਨਦਾਰ ਜੀ। ਆਖਰੀ ਬੰਦਾ ਜੀ। ਭੁੱਲ ਥਕਾਵਟ ਸਫ਼ਰ ਤੇ ਚੱਲਾਂ ਵਾਟ ਲਮੇਰੀ ਹੈ ਤਾਂ ਕੀ। ਭੁੱਲ ਕੇ ਥਕਾਵਟ ਸਫ਼ਰ ਤੇ ਚੱਲਾਂ ਵਾਟ ਲਮੇਰੀ ਹੈ ਤਾਂ ਕੀ। ਜੀ। ਦੂਜੇ ਬੰਨੇ ਹਮ ਸਫ਼ਰ ਜਦੋਂ ਕਰਦਾ ਪਿਆ ਉਡੀਕ ਹੋਵੇ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਭੁੱਲ ਥਕਾਵਟ ਸਫ਼ਰ ਤੇ ਚੱਲਾਂ ਵਾਟ ਲਮੇਰੀ ਹੈ ਤਾਂ ਕੀ। ਦੂਜੇ ਬੰਨੇ ਹਮ ਸਫ਼ਰ ਜਦੋਂ ਕਰਦਾ ਪਿਆ ਉਡੀਕ ਹੋਵੇ। ਵਾਹ ਜੀ ਵਾਹ, ਕੀ ਬਾਤ ਹੈ ਹਰਜੀਤ ਹਮਸਫਰ ਜੀ, ਕੀ ਬਾਤ ਹੈ ਤੁਹਾਡੀ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਕੀ ਕਹੋਗੇ। ਬਹੁਤ ਖੂਬ ਜੀ। ਇਹਨਾਂ ਦੀ ਜਿਹੜੀ ਸ਼ਾਇਰੀ ਹੈ ਤੇ ਇਹਨਾਂ ਦੀ ਜਿਹੜੀ ਸੋਚ ਹੈ ਬਹੁਤ ਸੁੱਚੀ ਹੈ। ਦੋਹਾਂ ਪੰਜਾਬਾਂ ਦੀ ਜੁੜੀ ਗੱਲ ਇਹਨਾਂ ਨੇ ਕੀਤੀ। ਬਹੁਤ ਹੀ ਪਿਆਰਾ ਸੁਨੇਹਾ ਦਿੱਤਾ ਹੈ। ਕੀ ਕਹਿਣਾ ਜੀ, ਵਾਹ ਵਾਹ। ਥੈਂਕ ਯੂ ਪ੍ਰੋਫੈਸਰ ਸਾਹਿਬ ਤੁਹਾਡੀ ਸਲਾਹਨਾ ਦੀ। ਹਰਜੀਤ ਹਮਸਫਰ ਜੀ, ਹੁਣ ਤੁਸੀਂ ਸਾਡੇ ਬਾਕੀ ਸਹਿਯੋਗੀ ਨੇ ਜਿਹੜੇ ਉਹਨਾਂ ਨੂੰ ਜ਼ਰਾ ਸੁਣੋਗੇ ਵੀ, ਆਨੰਦ ਵੀ ਲਓਗੇ। ਜਿਹੜੀ ਚੀਜ਼ ਚੰਗੀ ਲੱਗੇਗੀ ਤੁਹਾਡੀ ਦਾਦ ਆ ਜਿਹੜੀ ਉਹ ਲਾਈਵ ਨਾਲ ਜਾਏਗੀ। ਤੁਹਾਡੇ ਵਾਸਤੇ ਦਾਦ ਸਾਨੂੰ ਫੇਸਬੁੱਕ ਤੇ ਆਈ ਹੈ। ਭਾਈ ਬਲਵਿੰਦਰ ਸਿੰਘ ਹੋਣਾ ਤੋਂ ਬਹੁਤ ਸਲਾਹਨਾ ਕੀਤੀ ਔਰ ਬਹੁਤ ਉਹਨਾਂ ਨੇ ਤੁਹਾਡਾ ਜਿਹੜਾ ਲਿਖਿਆ ਹੈ ਇਹਨੂੰ ਆਖਿਆ ਕਿ ਬਾ ਕਮਾਲ, ਵਾਹ ਵਾਹ। ਇਹ ਮੈਸੇਜ ਹੈ ਜਿਹੜਾ ਤੁਹਾਡੇ ਵਾਸਤੇ ਆ। ਇੱਕ ਹੋਰ ਮੈਸੇਜ ਆ ਗਿਆ ਜੀ ਮੋਹਨ ਲਾਲ ਜੀ ਦਾ ਫੇਸਬੁੱਕ ਤੇ YouTube ਤੇ ਤੁਹਾਡੇ ਵਾਸਤੇ। ਕਹਿਣ ਦੇ ਨੇ ਕਿ ਬੱਲੇ ਬੱਲੇ ਹਮਸਫਰ ਸਾਹਿਬ, ਕਮਾਲ ਕਰ ਦਿੱਤੀ ਦਿਲ ਦੀਆਂ ਜੀ। ਇਹ ਮੋਹਨ ਲਾਲ ਤੋਂ ਬਾਅਦ ਅਨੀਤਾ ਜੀ ਨੇ ਇਹਨਾਂ ਨੇ ਇਹ ਮੈਸੇਜ ਕੀਤਾ ਆ, ਦਿਲ ਦੀਆਂ ਫਰੋਲ ਕੇ ਰੱਖ ਦਿੱਤੀਆਂ। ਬਹੁਤ ਵਧੀਆ ਹਮਸਫਰ ਜੀ। ਇਹ 3 ਮੈਸੇਜ ਹੀ ਹੈ ਹੁਣੇ ਤੁਹਾਡੇ ਵਾਸਤੇ ਫੇਸਬੁੱਕ ਔਰ YouTube ਤੇ ਆ ਗਏ ਜੀ। ਕਬੂਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਮੈਂ ਪ੍ਰੋਫੈਸਰ ਸਾਹਿਬ ਆਪ ਦੀ ਇਜਾਜ਼ਤ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਚਾਹਾਂਗਾ ਜੀ। ਜ਼ਰੂਰ ਜੀ ਜ਼ਰੂਰ। ਔਰ ਹੁਣ ਸਾਡੇ ਨਾਲ ਅੱਜ ਦੇ ਪ੍ਰੋਗਰਾਮ 'ਚ ਪਹਿਲੀ ਸਾਂਝ ਹੈ ਜਿਹੜੀ, ਕਿਉਂਕਿ ਲੰਮੀ ਕਾਲ ਆ, ਦੂਰੋਂ ਕਾਲ ਆ, ਇਸ ਕਰਕੇ ਅਸੀਂ ਮੌਕਾ ਦਿੰਨੇ ਆ ਲਲਿਤਾ ਜੀ ਨੂੰ। ਲਲਿਤਾ ਜੀ ਸਾਡੇ ਨਾਲ ਭਾਰਤ ਤੋਂ ਨੇ। ਲਲਿਤਾ ਜੀ, ਅੱਜ ਦੇ ਪ੍ਰੋਗਰਾਮ ਕਵੀ ਦਰਬਾਰ 'ਚ ਆਪ ਨੂੰ ਜੀ ਆਇਆਂ ਕਹਿੰਦੇ ਆ, ਸਵਾਗਤ ਹੈ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਰੰਗੀਨ ਮਹਿਫਿਲ ਜੀ ਆਇਆਂ ਜੀ। ਥੈਂਕ ਯੂ ਸੋ ਮਚ ਜੀ। ਕੀ ਕਹੋਗੇ ललिता जी, ਅਸੀਂ सुनना चाह रहे हैं ਤੁਹਾਡੇ ਕੋਲੋਂ। जी मैं लता जी का सॉन्ग सुनाना चाहती हूँ। जरूर जी, प्लीज इरशाद। जी। दिल तो है दिल, दिल का इत्मीनान क्या कीजिए। दिल तो है दिल, दिल का इत्मीनान क्या कीजिए। आ गया जो किसी पे प्यार क्या कीजिए। आ गया जो किसी पे प्यार क्या कीजिए। यादों में तेरी
खोई, रातों को मैं ना सोई, हालत ये मेरे मन की जाने न जाने कोई। वाह वाह। बरसों है प्यादर से आंखें, जागी है प्यासी रातें, आई है आते आते होठों पे दिल की बातें, प्यार में तेरे दिल का मेरे कुछ भी हो अंजाम, बेकरारी में करार क्या कीजिए, आ गया जो किसी पे प्यार क्या कीजिए, वाह आ गया जो किसी पे प्यार क्या कीजिए। छाई है मन में मेरे मदहोश नैना तेरे, घेरे है तन को मेरे तेरी बाहों के घेरे, दूरी सही ना जाए, हाँ, चैन कहीं ना आए, चलना है अब तो तेरी पलकों की साई साई, बस न चले रे शाम सवेरे लेके तेरा नाम, दिल धड़कता है बार बार क्या कीजिए, आ गया जो किसी पे प्यार क्या कीजिए, आ गया जो किसी पे प्यार क्या कीजिए। दिल तो है दिल, दिल का एतबार क्या कीजिए, वाह आ गया जो किसी पे प्यार क्या कीजिए। थैंक यू सो मच। मैं कह रहा क्या ही बात है ललिता जी, ਤੁਹਾਡੇ ਵਾਸਤੇ ਮੈਸੇਜ ਜਿਹੜਾ ਨਰਿੰਦਰ ਹੋਣਾ ਦਾ ਆਇਆ। ਨਰਿੰਦਰ ਹੋਣਾ ਨੇ ਆਖਿਆ ਵੈਰੀ ਬਿਊਟੀਫੁਲ ਵੌਇਸ ਐਂਡ ਅ ਗ੍ਰੇਟ Song ਬਾਈ ਲਲਿਤਾ ਜੀ, ਸਤਿ ਸ੍ਰੀ ਅਕਾਲ। ਇਹ ਮੈਸੇਜ ਜੀ ਤੁਹਾਡੇ ਵਾਸਤੇ YouTube ਸਾਡਾ ਜਿਹੜਾ ਚੈਨਲ ਆ ਉਹਦੇ ਤੇ ਤੁਹਾਨੂੰ ਸੁਣ ਕੇ ਆਇਆ ਲਲਿਤਾ ਜੀ, ਬਹੁਤ ਵਧੀਆ। थैंक यू सो मच। सभी सुनने वालों को मेरी तरफ से शुक्रिया। गुड मॉर्निंग ਜੀ, ਬਹੁਤ ਧੰਨਵਾਦ ਤੁਹਾਡਾ, ਔਰ ਅਸੀਂ ਉਡੀਕ ਰੱਖਾਂਗੇ ਕਿ ਤੁਸੀਂ ਅੱਗੇ ਵੀ ਪ੍ਰੋਗਰਾਮ 'ਚ ਰੌਣਕ ਲਾਉਣ ਆਉਂਦੇ ਰਹੋ ਲਲਿਤਾ ਜੀ। थैंक यू। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ, ਸਤਿ ਸ੍ਰੀ ਅਕਾਲ। ਇਸ ਤੋਂ ਅੱਡ ਸਾਨੂੰ YouTube ਤੇ ਮੈਸੇਜ ਕਰ ਰਹੇ ਨੇ ਜੀ, ਮੈਂ ਅਗਰ ਗਲਤ ਨਹੀਂ ਤੇ ਸਤਪਾਲ ਸਿੰਘ ਬੰਗੂ ਜੀ, ਜਿਨ੍ਹਾਂ ਨੇ ਆਖਿਆ ਸਤਿ ਸ੍ਰੀ ਅਕਾਲ, ਸਲਾਮ ਟੂ ਪੰਜਾਬੀ ਰੇਡੀਓ US ਟੀਮ ਐਂਡ ਆਲ ਵਿਊਅਰਸ ਐਂਡ ਲਿਸਨਰਸ enjoying show at work। ਤੁਹਾਡੇ ਵਾਸਤੇ ਹੀ ਤੇ ਹਾਜ਼ਰ ਹੁੰਨੇ ਜੀ, ਤੁਸੀਂ ਸੁਣ ਰਹੇ ਜੇ, ਸਮਝੋ ਕਿ ਸਾਡੇ ਵਾਸਤੇ ਮਾਣ ਦੀ ਗੱਲ ਹੈ। ਪਰਮਜੀਤ ਕੌਰ ਪੰਮੀ ਜੀ ਨੇ ਜਿਹੜੇ ਉਹਨਾਂ ਨੇ ਵੀ ਇਸੇ ਤਰ੍ਹਾਂ ਸਲਾਹਣਾ ਕੀਤੀ ਹੈ, ਪ੍ਰੋਗਰਾਮ ਨੂੰ ਪਸੰਦ ਕੀਤਾ ਆ। ਸੁਣਨ ਵਾਲਿਆਂ ਨੂੰ ਫਿਰ ਦੱਸ ਦਾਂਗੇ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਸਾਡਾ ਟੈਲੀਫੋਨ ਨੰਬਰ ਚੇਤੇ ਰੱਖਣਾ 408 272 5200 4082725200। ਆਓ ਆ ਕੇ ਸਾਂਝ ਬਣਾਓ। ਦੁਨੀਆ ਭਰ 'ਚੋਂ ਜੇ ਅਮਰੀਕਾ ਕੈਨੇਡਾ ਤੋਂ ਬਾਹਰੋਂ ਡਾਇਲ ਕਰੋਗੇ ਤੇ ਪਹਿਲਾਂ +1 ਜਾਂ 001 ਡਾਇਲ ਕਰਕੇ ਫਿਰ ਤੁਸੀਂ 408 272 5200 ਡਾਇਲ ਕਰਨਾ ਆ। ਅੱਗੇ ਹੁਣ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੀਆਂ ਨੇ ਸ਼ਰਨਜੀਤ ਕੌਰ ਜੀ। ਸ਼ਰਨਜੀਤ ਕੌਰ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਕਵੀ ਦਰਬਾਰ 'ਚ। ਹਾਂਜੀ, ਸਤਿ ਸ੍ਰੀ ਅਕਾਲ ਮਸੂਦ ਜੀ ਸਾਰਿਆਂ ਨੂੰ। ਜੀ ਸਤਿ ਸ੍ਰੀ ਅਕਾਲ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਰੂਬਰੂ ਜੇ ਤੁਸੀਂ। ਅੱਛਾ ਜੀ। ਸ਼ਰਨਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਰੰਗੀਨ ਮੈਂ ਜੀ ਆਇਆ ਸ਼ਰਨਜੀਤ ਕੌਰ ਜੀ, ਕੀ ਸੁਣਾ ਰਹੇ ਹੋ? ਹਾਂਜੀ, ਸ਼ਹੀਦਾਂ ਦੇ ਚੱਲਣ ਦੇ ਭਾਜੀ, ਉਹ ਹੁਣ ਗੁਰੂ ਤੇਗ ਬਹਾਦਰ ਦਾ ਆਉਣਾ, ਮੈਂ ਉਹ ਸੁਣਾਉਣ ਲੱਗੀ। ਵਾਹ ਵਾਹ ਵਾਹ, ਕੀ ਬਾਤ ਹੈ ਜੀ, ਜ਼ਰੂਰ। ਹਾਂਜੀ, ਤੇ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਫਤਿਹ ਜੀ। ਆਨਾ ਭਾਜੀ ਜਿਹੜੇ ਆਏ ਨਵਾਂ, ਉਹਨਾਂ ਵੀ ਸੁਣਾਇਆ ਤੇ ਉਹ ਵੀ ਬਹੁਤ ਸੋਹਣਾ, ਉਹਨਾਂ ਨੂੰ ਵੀ ਮੇਰੇ ਵੱਲੋਂ ਫਤਿਹ ਜੀ। ਤੁਹਾਡੀ ਫਤਿਹ ਪਹੁੰਚ ਗਈ ਹਰਜੀਤ ਹਮਸਫਰ ਜੀ, ਮੇਰੇ ਬਿਲਕੁਲ ਰੂਬਰੂ ਬੈਠੇ ਨੇ। ਓਕੇ, ਥੈਂਕ ਯੂ। ਮੈਂ ਸੁਣਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋਈ ਆ, ਹੱਦ ਹੋ ਗਈ ਆ ਜੀ, ਅੱਗੋਂ ਵੱਧ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਹੀ ਹੱਦ ਹੋ ਗਈ ਆ, ਜਿਨ੍ਹਾਂ ਦਿੱਤੀ ਕੁਰਬਾਨੀ ਹੱਦੋਂ ਵੱਧ ਹੋ ਗਈ ਆ,
ਜਿੰਨਾ ਦਿੱਤੀ ਕੁਰਬਾਨੀ ਹੱਦੋਂ ਵੱਧ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ। ਵਾਹ ਸਿੰਘ ਜੰਗ ਵਿੱਚ ਲੜੇ ਸੀਸ ਧੜ ਤੋਂ ਲੱਗ ਹੋਇਆ, ਸਿੰਘ ਚੁੱਕ ਤਾਲੀ ਤੇ ਟਕਾਵੇ, ਦਾ ਹਰੀ ਮੰਦਰ ਆਵੇ, ਇਹੋ ਵੱਧ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਲਈ ਹੱਦ ਹੋ ਗਈ ਆ। ਸਿੰਘ ਹਰ ਮੰਦਰ ਵਿੱਚ ਜਾਵੇ, ਆਪਣਾ ਸੀਸ ਪੇਟ ਚੜਾ, ਇਹੋ ਹੱਦ ਹੋ ਗਈ ਆ। ਸਿੰਘ ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ, ਸਿੰਘ ਦਿੱਤੀ ਕੁਰਬਾਨੀ ਇਹੋ ਹੱਦ ਹੋ ਗਈ ਆ। ਜਦੋਂ ਆਰੇ ਪਾਇਆ ਚੀਰ, ਸਿੰਘ ਹੋਇਆ ਲੀਰੋ ਲੀਰ, ਇਹੋ ਹੱਦ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ। ਜਿੰਨਾ ਦਿੱਤੀ ਕੁਰਬਾਨੀ ਇਹੋ ਹੱਦ ਹੋ ਗਈ ਆ। ਸਿੰਘ ਮੁਖੋਂ ਵਾਹਿਗੁਰੂ ਬੋਲੇ, ਆਖੇ ਸਿੱਖੀ ਸਫਲ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ। ਜਦੋਂ ਸਿੰਘ ਬੰਦ ਬੰਦ ਦੱਸ ਕੇ ਕਟਵਾਵੇ, ਮੁਖੋਂ ਵਾਹਿਗੁਰੂ ਬੋਲੇ, ਇਹੋ ਹੱਦ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ। ਜਿੰਨਾ ਦਿੱਤੀ ਕੁਰਬਾਨੀ ਇਹੋ ਹੱਦ ਹੋ ਗਈ ਆ, ਜਿੰਨਾ ਦਿੱਤੀ ਕੁਰਬਾਨੀ ਇਹੋ ਹੱਦ ਹੋ ਗਈ ਆ। ਰੰਬੀ ਸਿਰ ਵਿੱਚ ਵੱਜੇ, ਸਿੰਘ ਸ਼ੇਰ ਵਾਂਗੂ ਗੱਜੇ, ਰੰਬੀ ਸਿਰ ਵਿੱਚ ਗੱਜੇ ਵੱਜੇ, ਸਿੰਘ ਸ਼ੇਰ ਵਾਂਗੂ ਗੱਜੇ, ਮੁਖੋਂ ਵਾਹਿਗੁਰੂ ਬੋਲੇ, ਸਿੱਖੀ ਸਫਲ ਹੋ ਗਈ ਆ। ਮੁਖੋਂ ਵਾਹਿਗੁਰੂ ਬੋਲੇ, ਸਿੱਖੀ ਸਫਲ ਹੋ ਗਈ ਆ, ਤੇਰੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ, ਤੇ ਸਿੰਘਾਂ ਦੇ ਸਿਦਕ ਵਾਲੀ ਹੱਦ ਹੋ ਗਈ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਸ਼ਰਨਜੀਤ ਕੌਰ ਜੀ, ਪਰਮ ਜੀ ਨੇ ਸਾਡੇ ਨਾਲ YouTube ਤੇ, ਉਹਨਾਂ ਨੇ ਬਹੁਤ ਤਾਰੀਫ ਭਰੇ ਸ਼ਬਦ ਨੇ ਜਿਹੜੇ ਉਹ ਤੁਹਾਡੇ ਵਾਸਤੇ ਭੇਜੇ ਨੇ, ਔਰ ਮੋਹਨ ਲਾਲ ਜੀ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਵਾਹਿਗੁਰੂ ਜੀ, ਔਰ ਨਾਲ ਹੀ ਤੁਹਾਡੇ ਵਾਸਤੇ ਕਹਿ ਰਹੇ ਨੇ ਕਿ ਬਹੁਤ ਆਲਾ ਸ਼ਰਨਜੀਤ ਜੀ। ਹਾਂਜੀ, ਥੈਂਕ ਯੂ ਜੀ, ਸਾਰਿਆਂ ਦਾ ਥੈਂਕ ਯੂ, ਮੇਰੇ ਲਈ ਟਾਈਮ ਦਿੱਤਾ ਤੁਸੀਂ ਵੀ ਤੇ ਉਹਨਾਂ ਵੀ ਕਿਹਾ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬੜੀ ਮਿਹਰਬਾਨੀ ਜੀ। ਇਹ ਸਨ ਸ਼ਰਨਜੀਤ ਕੌਰ ਜੀ, ਜਿਨ੍ਹਾਂ ਨੇ ਆ ਕੇ ਸਾਂਝ ਬਣਾਈ। ਪ੍ਰੋਫੈਸਰ ਸਾਹਿਬ, ਆਪ ਜੀ ਦੀ ਇਜਾਜ਼ਤ ਦੇ ਨਾਲ ਅੱਗੇ ਵਧਾਂਗਾ। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਾਡੇ ਬੜੇ ਬੀਬੇ, ਸਾਡੇ ਬੜੇ ਪਿਆਰੇ ਕਮਲ ਬੰਗਾ ਜੀ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ। ਥੈਂਕ ਯੂ ਮੱਲੀ ਸਾਹਿਬ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਥੈਂਕ ਯੂ ਜੀ। ਕਮਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਰੰਗੀਨ ਮਹਿਫਿਲ। ਜੀ ਆਇਆਂ ਕਮਲ ਜੀ, ਕੀ ਸੁਣਾ ਰਹੇ ਹੋ? ਤੁਹਾਡੀ ਬਖਸ਼ਿਸ਼, ਵਾਹਿਗੁਰੂ ਦੀ ਬਖਸ਼ਿਸ਼ ਬਹੁਤ ਵਾ ਜੀ ਜੀ, ਸਿਰ ਮੱਥੇ ਜੀ, ਜੀ ਆਇਆਂ। ਤੇ ਥੈਂਕ ਯੂ ਸਭ ਤੋਂ ਪਹਿਲਾਂ ਕਮਲ ਸਾਹਿਬ, ਗਿੱਲ ਸਾਹਿਬ, ਮੱਲੀ ਸਾਹਿਬ ਤੇ ਨਵੇਂ ਆਡੀਅנס, ਨਵੇਂ ਰਾਈਟਰ ਹਮਸਫਰ ਸਾਹਿਬ ਤੁਹਾਡੇ ਕੋਲ ਬੈਠੇ ਹਨ। ਬਿਲਕੁਲ ਜੀ, ਹਰਜੀਤ ਹਮਸਫਰ ਜੀ ਵੀ ਸਾਡੇ ਨਾਲ ਨੇ ਜੀ। ਤੇ ਚਾਹ ਪੀ ਰਹੇ ਨੇ, ਇਸ਼ਾਰੇ ਨਾਲ ਹੁਣ ਜਵਾਬ ਦਿੱਤਾ ਕਮਲ ਬੰਗਾ ਜੀ। ਸਟੂਡੀਓ 'ਚ ਕਿਉਂਕਿ ਉਚੇਚੇ ਪ੍ਰਾਹੁਣੇ ਨੇ ਤੇ ਇਸ ਲਈ ਇਹਨਾਂ ਵਾਸਤੇ ਚਾਹ ਅਸੀਂ ਸਰਵ ਕਰਤੀ। ਬਹੁਤ ਵਧੀਆ ਗੱਲ ਹੈ, ਥੈਂਕ ਯੂ। ਅੱਜ ਜਿਹੜੀ ਗਜ਼ਲ ਹੈ ਕੋਈ ਉਹ 23-24 ਸਾਲ ਪੁਰਾਣੀ ਹੈ, ਸ਼ੇਰ ਵੀ ਕਾਫੀ ਪੁਰਾਣਾ ਹੈ ਜੀ। ਇਹ ਤੁਹਾਡੇ ਲਈ ਪੁਰਾਣੀ ਜੀ, ਸਾਡੇ ਲਈ ਸਜਰੀ, ਕਿਉਂ ਪ੍ਰੋਫੈਸਰ ਸਾਹਿਬ? ਚਲੋ ਥੈਂਕ ਯੂ, ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ। ਤੇ ਲਓ ਜੀ, ਗਜ਼ਲ ਤੋਂ ਪਹਿਲਾਂ ਇੱਕ ਛੋਟਾ ਜਿਹਾ ਸ਼ੇਰ ਹੈ ਪੁਰਾਣਾ। ਜੀ ਜੀ। ਜਿਵੇਂ ਨਵੀਆਂ ਕਰੂੰਬਲਾਂ ਦੇ ਚਾਹ ਹੁੰਦੇ ਨੇ, ਜਿਵੇਂ ਨਵੀਆਂ ਕਰੂੰਬਲਾਂ ਦੇ ਚਾਹ ਹੁੰਦੇ ਨੇ, ਉਵੇਂ ਨਵੀਆਂ ਕਲਮਾਂ ਦੇ ਉਤਸ਼ਾਹ ਹੁੰਦੇ ਨੇ। ਵਾਹ ਜੀ ਵਾਹ, ਵਾਹ 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 ਵਾਹ, ਬਹੁਤ ਆਲਾ।
ਉਵੇਂ ਨਵੀਆਂ ਨਵੀਆਂ ਕਲਮਾਂ ਦੇ ਉਤਸ਼ਾਹ ਹੁੰਦੇ ਨੇ। ਥੈਂਕ ਯੂ ਜੀ। ਲਓ ਜੀ, ਗਜ਼ਲ ਹੈ ਜੀ ਇਹ। ਗਜ਼ਲ ਦਾ ਮੇਨ ਹੱਡੀ ਹੈ ਦੀ ਰੀੜ ਦੀ ਹੱਡੀ ਇਹ ਹੈ ਵੀ ਦੁਨੀਆ ਦਾ ਕੋਈ ਬੰਦਾ ਉਹਦਾ ਕਦੀ ਐਂਡ ਨਹੀਂ ਹੁੰਦਾ। ਉਹ ਇੱਕ ਕੰਮ ਮੁੱਕਦਾ, ਚਾਰ ਹੋਰ ਸ਼ੁਰੂ ਹੋ ਜਾਂਦੇ, ਦੋ ਮੁੱਕਦੇ ਫਿਰ ਸ਼ੁਰੂ ਹੋ ਜਾਂਦੇ ਆ। ਏਦਾਂ ਜੀ। ਠੀਕ ਹੈ ਜੀ। ਜੀ ਜੀ ਤੇ ਗਜ਼ਲ ਦਾ ਫਿਰ ਨਾਂ ਵੀ ਮਤਲਬ ਬਾਕੀ ਹੈ ਜੀ। ਲਓ ਜੀ, ਕਿਸੇ ਦੀ ਅਜੇ ਰਾਤ ਬਾਕੀ ਹੈ ਤੇ ਕਿਸੇ ਦੀ ਅਜੇ ਗੱਲਬਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਕਿਸੇ ਦੀ ਅਜੇ ਰਾਤ ਬਾਕੀ ਹੈ, ਕਿਸੇ ਦੀ ਅਜੇ ਗੱਲਬਾਤ ਬਾਕੀ ਹੈ। ਪਿਆਰ ਦੇ دیਵਾਨੇ ਲਾਉਂਦੇ ਨਿਸ਼ਾਨੇ ਪਰ। ਆਹਾ ਆਹਾ। ਥੈਂਕ ਯੂ। ਪਿਆਰ ਦੇ دیਵਾਨੇ ਲਾਉਂਦੇ ਨਿਸ਼ਾਨੇ ਪਰ, ਕਿਸੇ ਦੀ ਨਫ਼ਰਤੀ ਸੁਗਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ, ਇਨਸਾਫ ਤਾਂ ਕਿਸੇ ਨੂੰ ਮਿਲਣਾ ਨਹੀਂ। ਇਨਸਾਫ ਤਾਂ ਕਿਸੇ ਨੂੰ ਮਿਲਣਾ ਨਹੀਂ, ਕਿਉਂਕਿ ਹਰ ਪਾਸੇ ਪੱਖਪਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਕਿਉਂਕਿ ਹਰ ਪਾਸੇ ਪੱਖਪਾਤ ਬਾਕੀ ਹੈ। ਅਗਲਾ ਸ਼ੇਰ ਹੈ ਜੀ, ਇਰਸ਼ਾਦ ਜੀ। ਸੁਕਰਾਤ ਨੇ ਸੱਚ ਖਾਤਰ ਜ਼ਹਿਰ ਪੀਤੀ ਸੀ। ਵਾਹ 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 ਵਾਹ, ਕੀ ਬਾਤਾਂ। ਥੈਂਕ ਯੂ। ਸੁਕਰਾਤ, ਮੈਂ ਤਾਂ ਫਿਰ ਗ੍ਰੀਸ ਦੇਖਿਆ ਵੀ ਕਰ ਗਿਆ ਨਾ, ਮੈਨੂੰ ਤੇ ਜ਼ਿਆਦਾ ਅਸਰ ਹੈ। ਕਿਆ ਕਹਿਣਾ, ਕਿਆ ਕਹਿਣਾ। ਸੁਕਰਾਤ ਨੇ ਸੱਚ ਖਾਤਰ ਜ਼ਹਿਰ ਪੀਤੀ ਸੀ। ਜਗ ਤੇ ਜੰਮਣਾ ਅਜੇ ਸੁਕਰਾਤ ਬਾਕੀ। ਬੱਲੇ 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 ਬੱਲੇ, ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ ਜੀ, ਥੈਂਕ ਯੂ, ਬੜੀ ਮਿਹਰਬਾਨੀ। ਅਗਲਾ ਸ਼ੇਰ ਹੈ, ਇਰਸ਼ਾਦ ਜੀ। ਅੱਗ ਦੀ ਤਪਸ਼ ਤਾਂ ਘਟੀ ਪਰ। ਅੱਗ ਦੀ ਤਪਸ਼ ਤਾਂ ਘਟੀ ਪਰ, ਚੰਗਿਆੜੀ ਦੀ ਅਜੇ ਝਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਥੈਂਕ ਯੂ ਜੀ, ਬੜੀ ਮਿਹਰਬਾਨੀ। ਅਗਲਾ ਸ਼ੇਰ ਹੈ ਜੀ। ਹਰ ਇੱਕ ਦੇ ਸ਼ੌਕ ਵੀ ਤਾਂ 100 ਤਰ੍ਹਾਂ ਦੇ। ਹਰ ਇੱਕ ਦੇ ਸ਼ੌਕ ਵੀ ਤਾਂ 100 ਤਰ੍ਹਾਂ ਦੇ, ਕਿਸੇ ਦੀ ਕਲਮ ਦਵਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਕਿਸੇ ਦੀ ਕਲਮ ਦਵਾਤ ਬਾਕੀ ਹੈ। ਅਗਲਾ ਸ਼ੇਰ ਹੈ ਜੀ, ਸੋਚੋ ਤਾਂ ਦਿਲ ਵੀ ਬੜੇ ਲਾਲਚੀ ਨੇ। ਚਾਹੇ ਮੇਰਾ ਹੋਵੇ ਚਾਹੇ ਤੁਹਾਡਾ ਹੋਵੇ। ਸੋਚੋ ਤਾਂ ਦਿਲ ਵੀ ਬੜੇ ਲਾਲਚੀ ਨੇ, ਕਹਿੰਦੇ ਹੱਸਦੇ ਚਿਹਰੇ ਦੀ ਕਰਾਮਾਤ ਬਾਕੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਆਖਰੀ ਸ਼ੇਰ ਹੈ ਜੀ, ਇਰਸ਼ਾਦ ਜੀ। ਦੇਖੋ ਕੱਲ ਨੂੰ ਕੀ ਹੁੰਦਾ ਕਮਲ ਬੰਗਾ। ਦੇਖੋ ਕੱਲ ਨੂੰ ਕੀ ਹੁੰਦਾ ਕਮਲ ਬੰਗਾ, ਜੀਵਨ ਦੀ ਨਵੀਂ ਬਰਾਤ ਬਾਕੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਕਿਸੇ ਦੀ ਅਜੇ ਰਾਤ ਬਾਕੀ ਹੈ, ਕਿਸੇ ਦੀ ਅਜੇ ਗੱਲਬਾਤ ਬਾਕੀ। ਥੈਂਕ ਯੂ। ਤੁਹਾਡੇ ਸਾਥ ਦਾ ਬੜੀ ਮਿਹਰਬਾਨੀ ਸਾਰਿਆਂ ਦੀ। ਕੀ ਕਹਿਣਾ। ਬਹੁਤ ਖੂਬ। ਹਾਂਜੀ, ਬਾ ਕਮਾਲ ਕਮਲ ਬੰਗਾ ਜੀ, ਛਾ ਗਏ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਤੇ ਪ੍ਰੋਫੈਸਰ ਸਾਹਿਬ ਅੱਗੇ ਵਧਨੇ ਆ, ਸਾਡੇ ਬੜੇ ਬੀਬੇ ਜੇ ਸਰਬਜੀਤ ਸਿੰਘ ਜੀ ਸਾਡੇ ਨਾਲ ਨੇ। ਸਰਬਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ, ਪਰ ਮੈਂ ਇੱਥੇ ਦੱਸਦਾ ਜਾਵਾਂ ਕਿ ਅੰਤਮ ਹੋਣੇ ਨੇ ਜਿਹੜੇ, ਉਹਨਾਂ ਨੇ ਕਮਲ ਬੰਗਾ ਹੋਣ ਵਾਸਤੇ ਸਾਨੂੰ ਫੇਸਬੁੱਕ ਤੇ ਮੈਸੇਜ ਭੇਜਿਆ। ਧੰਨਵਾਦ ਤੁਹਾਡਾ ਜੀ, ਬਹੁਤ ਸ਼ਾਨਦਾਰ ਕਿਹਾ। ਹੁਣ ਸਰਬਜੀਤ ਸਿੰਘ ਜੀ ਔਰ ਪ੍ਰੋਫੈਸਰ ਸਾਹਿਬ ਜ਼ਰਾ ਜੀ ਆਇਆਂ ਨੂੰ ਕਹਿ ਦਿਓ ਸਰਬਜੀਤ ਜੀ ਨੂੰ, ਔਰ ਨਾਲ ਇਜ਼ਹਾਰ ਦਾ ਮੌਕਾ ਦਿਓ ਜੀ। ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਸਰਬਜੀਤ ਸਿੰਘ ਜੀ, ਕੀ ਸੁਣਾ ਰਹੇ ਹੋ? ਹਾਂਜੀ, ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਹਮਸਫਰ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਆਪਣੇ ਨਾਲ ਅੱਜ ਹਮਸਫਰ ਜੀ ਹਮਸਫਰ ਬਣ ਕੇ ਪ੍ਰੋਗਰਾਮ 'ਚ ਸਫ਼ਰ ਕਰ ਰਹੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮਾਣ ਰੱਖ ਲਿਆ ਜੀ, ਤੁਸੀਂ ਜੀ ਆਇਆਂ ਨੂੰ ਕਹਿ ਕੇ ਮੇਰਾ ਮਾਣ ਵਧਾਤਾ। ਥੈਂਕ ਯੂ ਜੀ। ਆਪਣਾ ਸਾਰਿਆਂ ਦਾ ਮੀਡੀਆ ਕਹਿਣਾ ਬਣਦਾ ਹੀ ਆ ਜੀ। ਠੀਕ ਹੈ ਜੀ। ਤੇ
ਆਪਣੇ ਪ੍ਰੋਫੈਸਰ ਸਾਹਿਬ ਇੱਕ ਛੋਟੀ ਬੈਰ ਦੀ ਗਜ਼ਲ ਦੇ ਕੁਝ ਸ਼ੇਰ ਪੇਸ਼ ਕਰਦਾ ਜੀ 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 ਇਰਸ਼ਾਦ ਜੀ। ਦਿਲ ਵਿਚਾਰਾ ਹੋ ਕੇ ਭਰਦਾ, ਹੂੰ ਦਿਲ ਵਿਚਾਰਾ ਹੋ ਕੇ ਭਰਦਾ, ਹੁਣ ਨਹੀਂ ਹੋਰ ਵਿਛੋੜਾ ਜਰਦਾ। ਵਾਹ ਵਾਹ। ਦਿਲ ਵਿਚਾਰਾ ਹੋ ਕੇ ਭਰਦਾ, ਆਹਾ। ਹੁਣ ਨਹੀਂ ਹੋਰ ਵਿਛੋੜਾ ਜਰਦਾ। ਜੀ। ਕਾਹਤੋਂ ਤੇਰੇ ਹਾੜੇ ਕੱਢਦਾ, ਹੂੰ ਕਾਹਤੋਂ ਤੇਰੇ ਹਾੜੇ ਕੱਢਦਾ, ਲੈਂਦਾ ਸਾਰ ਜੇ ਹੁੰਦਾ ਸਰਦਾ। ਬੱਲੇ 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 ਬੱਲੇ, ਆਹਾ ਕੀ ਬਾਤ ਹੈ। ਕਾਹਤੋਂ ਤੇਰੇ ਹਾੜੇ ਕੱਢਦਾ, ਹਾਂ ਲੈਂਦਾ ਸਾਰ ਜੇ ਹੁੰਦਾ ਸਰਦਾ। ਵਾਹ। ਜੀ ਨਹੀਂ ਹੁੰਦਾ ਤਾਂ ਹੀ ਆਇਆ, ਜੀ ਨਹੀਂ ਹੁੰਦਾ ਤਾਂ ਹੀ ਆਇਆ। ਜੀ ਨਹੀਂ ਹੁੰਦਾ ਤਾਂ ਹੀ ਆਇਆ, ਆਹਾ ਤੂੰ ਦੱਸ ਮਰਦਾ ਕੀ ਨਹੀਂ ਕਰਦਾ। ਬੱਲੇ 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 ਬੱਲੇ, ਕੀ ਬਾਤ ਹੈ ਕੀ ਬਾਤ ਹੈ। ਜੀ ਨਹੀਂ ਹੁੰਦਾ ਤਾਂ ਹੀ ਆਇਆ, ਹਾਂ ਤੂੰ ਦੱਸ ਮਰਦਾ ਕੀ ਨਹੀਂ ਕਰਦਾ। ਪਲਕਾਂ ਓਲੇ ਹੜ ਹੰਝੂਆਂ ਦਾ, ਪਲਕਾਂ ਓਲੇ ਹੜ, ਹੰਝੂਆਂ ਦਾ। ਕਿਆ ਹੀ ਬਾਤ ਹੈ ਕੀ ਬਾਤ ਹੈ। ਪਲਕਾਂ ਓਲੇ ਹੜ ਹੰਝੂਆਂ ਦਾ, ਮੁੱਖ ਮੁਸਕਾ ਕੇ ਪਾਵੇ ਪਰਦਾ। ਬੱਲੇ 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 ਬੱਲੇ। ਉਸਨੇ ਭੇਤ ਗੈਰਾਂ ਨੂੰ ਦੱਸੇ, ਉਸਨੇ ਭੇਤ ਗੈਰਾਂ ਨੂੰ ਦੱਸੇ, ਲੰਕਾ ਢਾਵੇ ਭੇਤੀ ਕਰਦਾ। ਓਹ ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਜੀ। ਜਾਣ ਬੁੱਝ ਕੇ ਮਲੀ ਸਾਹਿਬ, ਜਾਣ ਬੁੱਝ ਕੇ ਬਾਜੀ ਹਾਰੀ, ਜਾਣ ਬੁੱਝ ਕੇ ਬਾਜੀ ਹਾਰੀ, ਤਾਂ ਉਹ ਜਿੱਤਿਆ ਹਰਦਾ ਹਰਦਾ। ਬੱਲੇ 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 ਬੱਲੇ, ਜਾਣ ਬੁੱਝ ਕੇ ਬਾਜ਼ੀ ਹਾਰੀ, ਹਾਏ ਓਏ ਉਹ ਤਾਂ ਉਹ ਜਿੱਤਿਆ ਹਰਦਾ ਹਰਦਾ। ਵਾਹ ਜੀ ਵਾਹ। ਇੱਕ ਵਾਰ ਫਿਰ ਸਰਬਜੀਤ ਜੀ, ਉਹ ਕਿਆ ਮੁਹੱਬਤ ਹੈ। ਆਹਾ ਜਾਣ ਬੁੱਝ ਕੇ ਬਾਜ਼ੀ ਹਾਰੀ, ਆਹਾ ਤਾਂ ਉਹ ਜਿੱਤਿਆ ਹਰਦਾ ਹਰਦਾ। ਆਏ ਹਾਏ ਆਏ ਹਾਏ। ਸਿਦਕ ਜੇਸ ਦਾ ਪੱਕਾ ਹੋਵੇ, ਸਿਦਕ ਜੇਸ ਦਾ ਪੱਕਾ ਹੋਵੇ, ਸਿਦਕ ਜੇਸ ਦਾ ਪੱਕਾ ਹੋਵੇ, ਦਿਨ ਘੜਿਓਂ ਵੀ ਡਿੱਠਾ ਤਰਦਾ। ਬੱਲੇ 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 ਬੱਲੇ, ਕਿਆ ਬਾਤ ਹੈ ਕਿਆ ਬਾਤ ਹੈ। ਸਿਦਕ ਜੇਸ ਦਾ ਪੱਕਾ ਹੋਵੇ, ਬਿਨ ਘੜਿਓਂ ਵੀ ਡਿੱਠਾ ਤਰਦਾ। ਮਲੀ ਸਾਹਿਬ ਹੁਣ ਤੇ ਸਾਹ ਬੁੱਲਾਂ ਤੇ ਅਟਕੇ, ਹੁਣ ਤੇ ਸਾਹ ਬੁੱਲਾਂ ਤੇ ਅਟਕੇ, ਆਏ ਹਾਏ। ਹੁਣ ਤੇ ਸਾਹ ਬੁੱਲਾਂ ਤੇ ਅਟਕੇ, ਹੁਣ ਤੇ ਆਇਆ ਉਹ ਬੇਦਰਦਾ। ਆਏ ਹਾਏ ਹਾਏ, ਕਿਆ ਬਾਤ ਹੈ। ਕੀ ਕਹਿੰਦੇ ਜੀ ਹਰਜੀਤ ਹਮਸਫਰ ਜੀ? ਮੈਂ ਕਹਿ ਰਿਹਾ ਬਾ ਕਮਾਲ ਜੀ, ਬਹੁਤ ਵਧੀਆ ਜੀ। ਆਏ ਹਾਏ ਜੀ ਜੀ ਇਰਸ਼ਾਦ। ਹੁਣ ਤੇ ਸਾਹ ਬੁੱਲਾਂ ਤੇ ਅਟਕੇ, ਹੁਣ ਤੇ ਆ ਜਾ ਉਹ ਬੇਦਰਦਾ। ਆਹਾ ਮਕਸਦ ਕਿ ਸੁਣਿਆ ਨੂਰ ਇੱਧਰ ਨੂੰ ਆਵੇ, ਸੁਣਿਆ ਨੂਰ ਇੱਧਰ ਨੂੰ ਆਵੇ, ਉੱਠ ਬੈਠਾ ਮੈਂ ਮਰਦਾ ਮਰਦਾ। ਬੱਲੇ 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 ਬੱਲੇ, ਕਿਆ ਬਾਤ ਹੈ ਕਿਆ ਬਾਤ ਹੈ। ਬਹੁਤ ਬਹੁਤ ਮਿਹਰਬਾਨੀ। ਬਾ ਕਮਾਲ ਸਰਬਜੀਤ ਜੀ, ਕਿਉਂ ਪ੍ਰੋਫੈਸਰ ਸਾਹਿਬ? ਜੀ ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਕਿਆ ਕਹਿੰਦੇ ਲੋ ਜੀ, ਬਕਾਇਦਾ ਦਾਤ ਜਿਹੜੀ ਉਹ ਆ ਤੁਹਾਡੇ ਵਾਸਤੇ ਸਰਬਜੀਤ ਜੀ। ਥੈਂਕ ਯੂ ਸੋ ਮਚ ਸਾਂਝ ਬਣਾਉਣ ਲਈ। ਥੈਂਕ ਯੂ। ਬਹੁਤ ਪਿਆਰੀ ਨਿੱਕੀ ਬਹਿਰ ਦੀ ਬਹੁਤ ਪਿਆਰੀ ਗਜ਼ਲ ਕਹੀ ਹੈ ਜੀ, ਬਹੁਤ ਖੂਬ ਜੀ। ਏਦਾਂ ਹੀ ਥੈਂਕ ਯੂ ਸਰਬਜੀਤ ਜੀ, ਤੁਹਾਡੀ ਉਡੀਕ ਰਹੇਗੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ। ਇੱਕ ਸਾਡੇ ਸਹਿਯੋਗੀ ਨੇ ਜਿਹੜੇ, ਉਹਨਾਂ ਨੂੰ ਹੋਰ ਮੌਕਾ ਦੇਣੇ। ਇਸ ਤੋਂ ਬਾਅਦ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਜਿਹੜੀ ਉਹਦੇ ਹੱਲ ਵਧਾਂਗੇ, ਤੇ ਸਾਡੇ ਨਾਲ ਨੇ ਸਾਡੇ ਬੜੇ ਬੀਬੇ ਜੀ ਮੋਹਨ ਲਾਲ ਜੀ। ਮੋਹਨ ਲਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਹਰਜੀਤ ਸਿੰਘ ਹਮਸਫਰ ਜੀ ਦੇ। ਸਤਿ ਸ੍ਰੀ ਅਕਾਲ ਜੀ। ਤੁਹਾਡੀ ਪ੍ਰੋਗਰਾਮ ਜੀ ਆਇਆਂ ਜੀ। ਹਾਂਜੀ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ ਸਭ ਨੂੰ। ਸਭ ਵੱਲੋਂ ਸਤਿ ਸ੍ਰੀ ਅਕਾਲ। ਸਭ ਵੱਲੋਂ ਜੀ। ਕਵਿਤਾ ਹੈ ਜੀ, ਸਜਣਾ ਤੇਰੀ ਖੈਰ ਹੋਵੇ। ਵਾਹ। ਕੀ ਹੋਇਆ ਆਪਣੇ ਗੈਰ ਹੋਏ, ਕੀ ਹੋਇਆ ਆਪਣੇ ਗੈਰ ਹੋਏ, ਕਿਹੜਾ ਕੱਲਿਆਂ ਉੱਤੇ ਕਹਿਰ ਹੋਏ, ਕਿਹੜਾ ਕੱਲਿਆਂ ਉੱਤੇ ਕਹਿਰ ਹੋਏ। ਆਏ ਹਾਏ ਆਏ ਹਾਏ। ਰਿਸ਼ਤੇ ਸੀ ਜਿਹੜੇ ਸ਼ਹਿਦ ਵਰਗੇ, ਰਿਸ਼ਤੇ ਸੀ ਜਿਹੜੇ ਸ਼ਹਿਦ ਤਰ੍ਹਾਂ, ਟੁੱਟਣ ਤੇ ਰਿਸ਼ਤੇ ਜ਼ਹਿਰ ਹੋਏ, ਟੁੱਟਣ ਤੇ ਰਿਸ਼ਤੇ ਜ਼ਹਿਰ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਜਿੱਥੇ ਸੱਜਣ ਫੇਰਾ ਪਾਉਂਦਾ ਨਹੀਂ, ਜਿੱਥੇ ਸੱਜਣ ਫੇਰਾ ਪਾਉਂਦਾ ਨਹੀਂ, ਉਹ ਸੁੰਨੇ ਸੁੰਨੇ ਸ਼ਹਿਰ ਹੋਏ, ਉਹ ਸੁੰਨੇ ਸੁੰਨੇ ਸ਼ਹਿਰ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ। ਉਹ ਸੁੰਨੇ ਸੁੰਨੇ ਸ਼ਹਿਰ ਹੋਏ। ਦੁਨੀਆ ਭਾਵੇਂ ਲੱਖ ਵੱਸਦੀ ਏ, ਦੁਨੀਆ ਭਾਵੇਂ ਲੱਖ ਵੱਸਦੀ ਏ, ਪਰ ਕੱਲੇ ਉਸ ਬਗੈਰ ਹੋਏ, ਪਰ ਕੱਲੇ ਉਸ ਬਗੈਰ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਉਸ ਬਗੈਰ ਹੋਏ। ਜਿੱਥੇ ਘੰਟਿਆਂ ਵੱਧੀ ਬਹਿੰਦੇ ਸਾਂ, ਜਿੱਥੇ ਘੰਟਿਆਂ ਵੱਧੀ ਬਹਿੰਦੇ ਸਾਂ,
ਪਲ ਉਸ ਜਗ੍ਹਾ ਨਾ ਠਹਿਰ ਹੋਏ, ਪਲ ਉਸ ਜਗ੍ਹਾ ਨਾ ਠਹਿਰ ਹੋਏ। ਆਏ ਹਾਏ ਆਏ ਹਾਏ। ਜਿਸ ਗੀਤ 'ਚ ਦਰਦ ਅਵੱਲਾ ਹੈ, ਮੱਲੀ ਸਾਹਿਬ ਜੀ ਜੀ, ਜਿਸ ਗੀਤ 'ਚ ਦਰਦ ਅਵੱਲਾ ਹੈ, ਮਤੇ ਮੇਰੇ ਗੀਤ ਦੀ ਬਹਿਰ ਹੋਏ, ਮਤੇ ਮੇਰੇ ਗੀਤ ਦੀ ਬਹਿਰ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ। ਆਖਰੀ ਲੈਣਾ ਜੀ ਮੱਲੀ ਸਾਹਿਬ, ਇਰਸ਼ਾਦ ਜੀ ਇਰਸ਼ਾਦ। ਜੱਸੀ ਕੱਟ ਲਈ ਜਿੰਦੜੀ ਮਰ ਮਰ ਕੇ, ਜੱਸੀ ਕੱਟ ਲਈ ਜਿੰਦੜੀ ਮਰ ਮਰ ਕੇ, ਪਰ ਮੱਲੀ ਸੱਜਣਾ ਤੇਰੀ ਖੈਰ ਹੋਵੇ। ਮੈਂ ਸਦਕੇ ਹੀ ਨਾ ਬੋਲਾਂ ਤੂੰ, ਮੈਂ ਸਦਕੇ ਹੀ ਨਾ ਬੋਲਾਂ, ਤੇਰੀ ਖੈਰ ਹੋਵੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਭ ਦਾ, ਸਭ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਧੰਨਵਾਦ ਮੋਹਨ ਲਾਲ ਜੀ, क्या बात बहुत मेहरबानी, सत श्री अकाल। थैंक यू जी। मैं लगे हाथ प्रोफेसर साहब और हमसफर जी बचतर सिंह जी ने जेडे उन्होंने जरा मौका दे दिए, फिर ब्रेक वाल चलने हैं। बचतर सिंह जी, जी आयां नूं, सत श्री अकाल जी, स्वागत है तुहाडा। रूबरू जे तुसीं प्रोफेसर शेर सिंह कंवल जी दे और मेरे रूबरू ने हरजीत सिंह हमसफर जी, ते इन्हां वल्लों भी जी आयां नूं कहने जी। बहुत धन्यवाद जी। जी बचतर जी, ओके ਆਇਆ ਜੀ। हाँ जी मल्ली साहब धन्यवाद। ਤੇ ਜਿਹੜਾ ਬ੍ਰੇਕ ਤੋਂ ਪਹਿਲਾਂ ਮੈਨੂੰ ਟਾਈਮ ਮਿਲ ਗਿਆ वैसे नक्के ते ही जे, पर चलो ਅਸੀਂ ਆਖਿਆ ਕਿ ਲੰਮੀ ਹੋਲਡ ਹੋ ਗਈ ਹੈ, ਪਹਿਲਾ ਮੌਕਾ ਦੇ ਕੇ ਫਿਰ ਬ੍ਰੇਕ ਲੈ ਲੈਣੇ ਜੀ। ਇਰਸ਼ਾਦ ਜੀ। ਚਲੋ ਬਹੁਤ ਧੰਨਵਾਦ, ਤੇ ਮੈਂ ਫਿਰ ਟਾਈਮ ਬਾਹਲਾ ਵੇਸਟ ਨਹੀਂ ਕਰਦਾ ਜੀ ਜੀ ਇਰਸ਼ਾਦ। ਗਜ਼ਲ ਸੁਣਾਉਣ ਲੱਗਿਆ ਆਪਣੇ ਗੁਰਭਜਨ ਗਿੱਲ ਹੋਣਾ ਦੀ। जी जी जी, क्या बात है। ਤੇ ਉਹ ਗਜ਼ਲ ਇਉਂ ਹੈ ਵੀ ਚਾਤਰ ਛਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ। हाँ हाँ, ਚਾਤਰ ਛਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ। ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿੱਚ ਲਾਈ ਜਾਂਦੇ ਨੇ। बल्ले 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 बल्ले, क्या बात है। ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿੱਚ ਲਾਈ ਜਾਂਦੇ ਨੇ। आहा, ਜੋ ਉਹਨਾਂ ਨੂੰ ਪੁੱਗਦਾ ਬੋਲੀ ਤੋਤੇ ਵਾਂਗ ਰਟਾਉਂਦੇ ਨੇ। ਚੂਰੀ ਬਦਲੇ ਕੀ ਕੁਝ ਸਾਡੇ ਮੂੰਹ ਵਿੱਚ ਪਾਈ ਜਾਂਦੇ ਨੇ। ਆਹਾ, ਕੀ ਬਾਤ ਹੈ। ਚੂਰੀ ਬਦਲੇ ਕੀ ਕੁਝ ਸਾਡੇ ਮੂੰਹ 'ਚ ਪਾਈ ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਤੇ ਅਗਲਾ ਸ਼ੇਰ ਆ ਮੱਲੀ ਸਾਹਿਬ ਜੀ ਇਰਸ਼ਾਦ। ਕੁਝ ਲੋਕੀ ਤਾਂ ਕੀਮ ਖਾਬ ਤੇ ਰੇਸ਼ਮ ਪਾਉਂਦੇ ਔਖੇ ਨੇ। ਕੁਝ ਲੋਕ ਤਾਂ ਕੀਮ ਖਾਬ ਤੇ ਰੇਸ਼ਮ ਪਾਉਂਦੇ ਔਖੇ ਨੇ। ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ। ਬੱਲੇ 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 ਬੱਲੇ, ਕੀ ਬਾਤ ਹੈ। क्या कहने हमसफर जी। ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ ਨੇ। ਵਾਹ ਜੀ ਵਾਹ। ਕੁੱਲ ਦੁਨੀਆ ਦੀ ਇੱਕੋ ਮੰਡੀ ਸਿਰਜਣ ਵਾਲੇ ਦੇਖ ਲਵੋ। ਕੁੱਲ ਦੁਨੀਆ ਦੀ ਇੱਕੋ ਮੰਡੀ ਸਿਰਜਣ ਵਾਲੇ ਦੇਖ ਲਵੋ। ਬੰਦੇ ਦੀ ਰੂਹ ਅੰਦਰ ਧੁਰ ਤੱਕ ਕੰਧਾਂ ਪਾਈ ਜਾਂਦੇ ਨੇ। ਬੱਲੇ ਬੱਲੇ ਬੱਲੇ, ਕੀ ਬਾਤ ਹੈ, ਕੀ ਬਾਤ ਹੈ। ਬੰਦੇ ਦੀ ਰੂਹ ਅੰਦਰ ਧੁਰ ਤੱਕ ਕੰਧਾਂ ਪਾਈ ਜਾਂਦੇ ਨੇ। ਆਹਾ ਆਹਾ। ਪੁਤਲੀਗਰ ਨੇ ਨਾਚ ਨਚਾਉਂਦੇ। ਪੁਤਲੀਗਰ ਨੇ ਨਾਚ ਨਚਾਉਂਦੇ ਕਿੱਥੇ ਬੈਠੇ ਦਿਸਦੇ ਨਹੀਂ। ਫਰਜ਼ਾਂ ਦੀ ਥਾਂ ਗਰਜਾਂ ਵਾਲੀ ਤਾਰ ਹਿਲਾਈ ਜਾਂਦੇ। क्या बात है, क्या बात है, क्या बात है। ਸ਼ੁਕਰੀਆ ਮਲੀ ਸਾਹਿਬ। ਤੇ ਫਰਜ਼ਾਂ ਦੀ ਥਾਂ ਗਰਜਾਂ ਵਾਲੀ ਤਾਰ ਹਿਲਾਈ ਜਾਂਦੇ ਨੇ। ਹਾਏ 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 ਹਾਏ। ਤੇ ਅਗਲਾ ਸ਼ੇਰ ਹੈ ਇਰਸ਼ਾਦ ਜੀ। ਬਈ ਪਾਣੀ ਲੈ ਗਏ ਮਾਲ ਤਰੀ ਹੈ। ਪਾਣੀ ਲੈ ਗਏ ਮਾਲ ਤਰੀ ਹੈ। ਉੱਜੜ ਗਏ ਖੂਹ ਰੀਝਾਂ ਦੇ। ਵਾਹ ਵਾਹ, क्या बात है। ਪਾਣੀ ਲੈ ਗਏ ਮਾਲ ਤਰੀ ਹੈ। ਉੱਜੜ ਗਏ ਖੂਹ ਰੀਝਾਂ ਦੇ। ਖਾਲੀ ਟਿੰਡਾਂ ਵਰਗੇ ਸੁਪਨੇ ਅੱਜ ਵੀ ਆਈ ਜਾਂਦੇ। ਖਾਲੀ ਟਿੰਡਾਂ ਵਰਗੇ ਸੁਪਨੇ ਅੱਜ ਵੀ ਟਿੰਡਾਂ ਵਰਗੇ ਸੁਪਨੇ ਅੱਜ ਵੀ ਆਈ ਜਾਂਦੇ। ਬਚਿੱਤਰ ਜੀ ਇੱਕ ਵਾਰ ਫੇਰ, ਕੀ ਬਾਤ ਹੈ, ਕਿਹੜੇ ਜ਼ਮਾਨੇ ਚ ਲੈ ਗਏ ਜੀ। ਵਾਹ ਜੀ ਵਾਹ, ਇੱਕ ਵਾਰ ਫੇਰ ਇਰਸ਼ਾਦ। ਇੱਕ ਵਾਰ ਫੇਰ ਸ਼ੇਰ ਪੜੋ। ਪਾਣੀ ਲੈ ਗਏ ਮਾਲ ਤਰੀ ਹੈ। ਉੱਜੜ ਗਏ ਖੂਹ ਰੀਝਾਂ ਦੇ। ਖਾਲੀ ਟਿੰਡਾਂ ਵਰਗੇ ਸੁਪਨੇ ਅੱਜ ਵੀ ਆਈ ਜਾਂਦੇ। ਬੱਲੇ 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 ਬੱਲੇ, ਕੀ ਬਾਤ ਹੈ, ਕੀ ਬਾਤ ਹੈ। ਤੇ ਮੱਲੀ ਸਾਹਿਬ ਅੱਜ ਕੱਲ ਦੇ ਮਤਲਬ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ ਉਹਨਾਂ ਨੂੰ ਨਾ ਤਾਂ ਮਾਲ ਦਾ ਪਤਾ ਵੀ ਮਾਲ ਕੀ ਹੁੰਦੀ ਹੈ, ਹੈਨਾ। ਜੀ ਜੀ।
ਤੇ ਨਾ ਟਿੰਡਾਂ ਦਾ ਪਤਾ ਵੀ ਟਿੰਡਾਂ ਕੀ ਹੁੰਦੀਆਂ ਨੇ, ਕਿਉਂਕਿ ਆਏ ਹਾਏ। ਉਹ ਹੀ ਖਤਮ ਹੋ ਗਏ ਤਾਂ ਨਾ ਇਹ ਹਾਂਜੀ, ਸਾਰੀਆਂ ਨਿਸ਼ਾਨੀਆਂ ਹੀ ਖਤਮ ਹੋ ਗਈਆਂ। ਏਦਾਂ ਜੀ, ਏਦਾਂ ਹੀ ਸਹਿਮਤ ਆ। ਤੇ ਅਗਲਾ ਸ਼ੇਰ ਆ ਇਰਸ਼ਾਦ ਜੀ। ਵੀ ਕੰਕਰੀਟ ਦੇ ਜੰਗਲ ਵਾਸੀ, ਹੂੰ। ਕੰਕਰੀਟ ਦੇ ਜੰਗਲ ਵਾਸੀ ਅੰਦਰੋਂ ਵੀ ਪਥਰਾ ਗਏ ਨੇ। ਵਾਹ ਬਿਰਧ ਘਰਾਂ ਦੀ ਕਰਨ ਉਸਾਰੀ ਬਿਰਖ ਮੁਕਾਈ ਜਾਂਦੇ ਨੇ। ਬੱਲੇ ਬੱਲੇ, ਵਾਹ ਜੀ ਵਾਹ। ਬਿਰਧ ਘਰਾਂ ਦੀ ਕਰਨ ਉਸਾਰੀ ਬਿਰਖ ਮੁਕਾਈ ਜਾਂਦੇ ਨੇ। ਕਿਆ ਕਹਿਣੇ, ਕਿਆ ਕਹਿਣੇ। ਤੇ ਅਗਲਾ ਸ਼ੇਰ ਆ ਪਾਥੀਆਂ ਦੀ ਅੱਗ ਬਾਲ, ਪਾਥੀਆਂ ਦੀ ਅੱਗ ਬਾਲ ਤਪਾ ਕੇ ਧਰਤੀ ਮਾਂ ਦੇ ਸੀਨੇ ਨੂੰ। ਹੂੰ ਹਾਂਜੀ ਹੂੰ। ਪਾਥੀਆਂ ਦੀ ਅੱਗ ਬਾਲ ਤਪਾ ਕੇ ਧਰਤੀ ਮਾਂ ਦੇ ਸੀਨੇ ਨੂੰ, ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ। ਬੱਲੇ 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 ਬੱਲੇ, ਕਿਆ ਬਾਤ ਹੈ, ਕਿਆ ਬਾਤ ਹੈ। ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ। ਤੇ ਕਿਆ ਆਖਰੀ ਕਿਆ? ਸ਼ੇਰ ਮੱਲੀ ਸਾਹਿਬ, ਇਰਸ਼ਾਦ ਜੀ। ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦਾ। ਆਹਾ ਆਹਾ ਆਹਾ। ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦਾ। ਵਾਹ ਪਿੰਡਾਂ ਵਾਲੇ ਜਦ ਸ਼ਹਿਰਾਂ ਨੂੰ ਕਰਨ ਕਮਾਈ ਜਾਂਦੇ ਨੇ। ਵਾਹ ਵਾਹ ਓਏ ਹੋਏ ਹੋਏ, ਕਮਾਲ ਉਹ ਕਰਤੀ ਕਿਆ ਸੱਚ ਬੋਲਤਾ ਜੀ, ਕਿਆ ਬਾਤ ਹੈ ਬਚਿੱਤਰ ਜੀ, ਕਿਆ ਬਾਤ ਹੈ। ਇੱਕ ਵਾਰ ਫਿਰ ਜ਼ਰਾ ਦਿਲ ਨੂੰ ਟਕੋਰ ਕਰੋ ਹਾਂ ਇਹਦੀ। ਓਕੇ, ਧੰਨਵਾਦ ਜੀ। ਤੇ ਇਹ ਆ ਵਾਹ ਵਾਹ ਵੀ ਵਾਹ। ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦਾ। ਆਹਾ ਆਹਾ। ਪਿੰਡਾਂ ਵਾਲੇ ਜਦ ਸ਼ਹਿਰਾਂ ਨੂੰ ਕਰਨ ਕਮਾਈ ਜਾਂਦੇ। ਕਿਆ ਕਹਿਣੇ, ਕਿਆ ਕਹਿਣੇ, ਛਾ ਗਏ ਜੇ। ਇਹ ਗਜ਼ਲ ਸੀਗੀ ਆਪਣੇ ਗੁਰਭਜਨ ਗਿੱਲ ਹੋਣਾ ਦੀ, ਤੇ ਮੈਨੂੰ ਵਧੀਆ ਲੱਗਦੀ ਹੈ ਇਹ। ਤੇ ਮੈਂ ਕਿਹਾ ਸਾਰੇ ਸਰੋਤਿਆਂ ਨਾਲ ਸਾਂਝੀ ਕਰੀਏ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ। ਪ੍ਰੋਗਰਾਮ ਸ਼ਿੰਗਾਰ ਚੱਲੇ ਜੀ। ਤੁਸੀਂ ਬਹੁਤ ਵਧੀਆ ਪੇਸ਼ਕਾਰੀ, ਤੁਹਾਡੀ ਬਹੁਤ ਵਧੀਆ ਜੀ। ਬਚਿੱਤਰ ਜੀ ਸ਼ਾਨਦਾਰ ਬਹੁਤ ਬਹੁਤ ਸ਼ਾਨਦਾਰ। ਸ਼ੁਕਰੀਆ। ਥੈਂਕ ਯੂ ਥੈਂਕ ਯੂ। ਧੰਨਵਾਦ ਜੀ ਤੁਹਾਡਾ। ਓਕੇ ਜੀ ਓਕੇ, ਸਤਿ ਸ੍ਰੀ ਅਕਾਲ ਜੀ। मैं हूं प्रोफेसर शेर सिंह कंवल जी और हरजीत हमसफर जी, आप जी तो इजाजत लेनी है। एक निकी जी कमर्शियल ब्रेक थी, क्योंकि अगली ब्रेक भी फिर रेडी हो जानी, तो ये दवा दव ने बेड़ लिए। ਜ਼ਰੂਰ ਜੀ ਜ਼ਰੂਰ जी मिलने स्रोतियों इस ब्रेक तो बाद जुड़े रहना पंजाबी रेडियो यूएसए नाल, साडे फेसबुक यूट्यूब और साडे नेशनल और इंटरनेशनल रेडियो नेटवर्क तो। इस ब्रेक तो मगरों आवांगे और फिर गलबात दा तंद और कह लवो कि शंगार इस प्रोग्राम दा जिहड़ा ओनू इत्थे जोड़ांगे बस इस निकी जी ब्रेक तो बाद जी।
ब्रेक तो बाद एक बार फिर आप सब दा बड़ा निका जिहा स्वागत है जी प्रोग्राम कवि दरबार च और मेरे रूबरू मौजूद ने हरजीत सिंह हमसफर जी। हरजीत सिंह हमसफर जी एक बार फिर ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਜੀ ਮਲੀ ਸਾਹਿਬ। ਔਰ ਇਸ ਪ੍ਰੋਗਰਾਮ ਦੀ ਜਾਨ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਵੀ ਸਾਡੇ ਨਾਲ ਨੇ। ਪ੍ਰੋਫੈਸਰ ਸਾਹਿਬ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਤੁਹਾਡਾ ਜੀ। ਪ੍ਰੋਫੈਸਰ ਸਾਹਿਬ ਵੀ ਸਾਡੇ ਨਾਲ ਨੇ ਜੀ। ਪ੍ਰੋਫੈਸਰ ਸਾਹਿਬ ਮੈਂ ਅਰਜ਼ ਕੀਤੀ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਜੀ ਇਸ ਬ੍ਰੇਕ ਤੋਂ ਬਾਅਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ ਮਲਿਕ ਸਾਹਿਬ। ਹਮਸਫਰ ਹੋ ਰਹਾ ਤੋਂ ਕੁਝ ਸੁਣੀਏ ਹੋਰ। ਅੱਛਾ ਜੀ ਲੋ ਹੁਣ ਹੁਕਮ ਹੋ ਗਿਆ ਜੀ ਫਿਰ ਤੁਹਾਡੇ ਹੁਕਮ ਤੋਂ ਬਾਅਦ ਕੋਈ ਦੂਸਰਾ ਚਾਰਾ ਹੀ ਨਹੀਂ। ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਜੀ ਕੁਝ ਹੋਰ ਸੁਣਾਓ। ਪ੍ਰੋਫੈਸਰ ਸਾਹਿਬ ਤੁਹਾਡਾ ਹੁਕਮ ਸਿਰ ਮੱਥੇ ਜੀ। ਮਿਹਰਬਾਨੀ ਜੀ ਜੀ ਇਰਸ਼ਾਦ ਜੀ। ਕੀ ਸੁਣਾ ਰਹੇ ਹੋ? ਅੱਛਾ ਜੀ ਸਭ ਦੀ ਨਜ਼ਰ ਮੇਰੀ ਅਗਲੀ ਗਜ਼ਲ ਹੈ, ਉਹਦਾ ਸਿਰਲੇਖ ਰੱਖਿਆ ਮੈਂ ਸੱਚੇ ਮਾਰਗ ਚੱਲਦੇ ਹਾਂ। ਆਹਾ ਆਹਾ ਸੱਚੇ ਮਾਰਗ ਚੱਲਦੇ ਹਾਂ। ਹਾਂਜੀ ਇਰਸ਼ਾਦ ਜੀ। ਤੇਰੀ ਚੁੱਪ ਤੇਰੀ ਨਾਰਾਜ਼ਗੀ ਦੀ ਨਿਸ਼ਾਨਦੇਹੀ ਕਰਦੀ ਹੈ। ਵਾਹ ਵਾਹ। ਆਹਾ ਤੇਰੀ ਚੁੱਪ ਤੇਰੀ ਨਾਰਾਜ਼ਗੀ ਦੀ ਨਿਸ਼ਾਨਦੇਹੀ ਕਰਦੀ ਹੈ। ਤੇਰੀ ਨਜ਼ਰ ਤੇਰੀ ਬੇਰੁਖੀ ਦੀ ਸਾਫ਼ ਹਾਮੀ ਭਰਦੀ ਹੈ। ਵਾਹ ਜੀ ਵਾਹ ਵਾਹ। ਤੇਰੀ ਚੁੱਪ ਤੇਰੀ ਨਾਰਾਜ਼ਗੀ ਦੀ ਨਿਸ਼ਾਨਦੇਹੀ ਕਰਦੀ ਹੈ। ਤੇਰੀ ਨਜ਼ਰ ਤੇਰੀ ਬੇਰੁਖੀ ਦੀ ਸਾਫ਼ ਹਾਮੀ ਭਰਦੀ ਹੈ। ਕਿਆ ਕਹਿਣੇ ਕਿਆ ਕਹਿਣੇ। ਸੌਖੇ ਵੇਲੇ ਮੇਰੇ ਦੁਆਲੇ ਬਹੁਤ ਲੋਕ ਮੰਡਰਾਉਂਦੇ ਨੇ। ਸੌਖੇ ਵੇਲੇ ਮੇਰੇ ਦੁਆਲੇ ਬਹੁਤ ਲੋਕ ਮੰਡਲਾਉਂਦੇ ਨੇ। ਹਾਂ ਸੌਖੇ ਵੇਲੇ ਮੇਰੇ ਦੁਆਲੇ ਬਹੁਤ ਲੋਕ ਮੰਡਰਾਉਂਦੇ ਨੇ। ਔਖੇ ਵੇਲੇ ਗੈਬ ਸਭੇ ਕੋਈ ਟਾਮਾ ਟਾਮਾ ਹੀ ਡਰਦੀ ਹੈ। ਹਾਏ 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 ਹਾਏ। ਔਖੇ ਵੇਲੇ ਗੈਬ ਸਭੇ ਕੋਈ ਟਾਮਾ ਟਾਮਾ ਹੀ ਡਰਦੀ ਹੈ। ਡਰਦੀ ਹੈ। ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਹਰਜੀਤ ਹਮਸਫਰ ਜੀ। ਧੰਨਵਾਦ ਜੀ। ਅਗਲਾ ਸ਼ੇਰ ਹੈ ਜੀ। ਇਰਸ਼ਾਦ ਜੀ। ਤੂੰ ਹੋਵੇਂ ਸਨਮੁਖ ਤਾਂ ਮੈਨੂੰ ਕਿਸੇ ਜਾਮ ਦੀ ਲੋੜ ਨਹੀਂ। ਤੂੰ ਹੋਵੇਂ ਸਨਮੁਖ ਤਾਂ ਮੈਨੂੰ ਕਿਸੇ ਜਾਮ ਦੀ ਲੋੜ ਨਹੀਂ। ਵਾਹ ਜੀ ਵਾਹ। ਤੇਰੇ ਨੈਣਾ ਚੋਂ ਪੀਤੀ ਸਹਿਜੇ ਕੀਤਿਆਂ ਨਾ ਉਤਰਦੀ ਹੈ। ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਤੇਰੇ ਨੈਣਾ ਚੋਂ ਪੀਤੀ ਸਹਿਜੇ ਕੀਤਿਆਂ ਨਾ ਉਤਰਦੀ ਹੈ। ਵਾਹ ਵਾਹ। ਅਗਲਾ ਸ਼ੇਰ ਹੈ ਜੀ। ਇਰਸ਼ਾਦ ਜੀ। ਪਨਾਹ ਗਾਹ ਵਿੱਚ ਤੇਰੀ ਅਸੀਂ ਅੱਜ ਖੜੇ ਹਾਂ ਹੱਥ ਜੋੜ ਕੇ। ਪਨਾਹ ਗਾਹ ਵਿੱਚ ਤੇਰੀ ਅਸੀਂ ਅੱਜ ਖੜੇ ਹਾਂ ਹੱਥ ਜੋੜ ਕੇ। ਵਾਹ। ਬਸ ਰਹਿਣ ਬਸੇਰਾ ਚਾਹੀਦਾ ਨਾ ਲੋੜ ਮਹਿਲ ਨੁਮਾ ਘਰ ਦੀ ਹੈ। ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ। ਰਹਿਣ ਬਸੇਰਾ ਚਾਹੀਦਾ ਨਾ ਲੋੜ ਮਹਿਲ ਨੁਮਾ ਘਰ ਦੀ ਹੈ। ਅਗਲਾ ਸ਼ੇਰ ਹੈ ਜੀ। ਇਰਸ਼ਾਦ ਜੀ। ਗਲਤ ਨੂੰ ਗਲਤ ਕਹਾਂਗੇ ਤੇ ਠੀਕ ਨੂੰ ਠੀਕ ਕਹਾਂਗੇ। ਵਾਹ 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 ਵਾਹ। ਗਲਤ ਨੂੰ ਗਲਤ ਕਹਾਂਗੇ ਤੇ ਠੀਕ ਨੂੰ ਠੀਕ ਕਹਾਂਗੇ। ਸੱਚੇ ਮਾਰਗ ਚੱਲਦਿਆਂ ਨੂੰ ਪਰਵਾਹ ਕਿਸ ਦੇ ਡਰਦੀ ਹੈ। ਬੱਲੇ 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 ਵਾਹ ਜੀ ਵਾਹ ਵਾਹ ਜੀ ਵਾਹ ਸ਼ਾਨਦਾਰ। ਸੱਚੇ ਮਾਰਗ ਚੱਲਦਿਆਂ ਨੂੰ ਪਰਵਾਹ ਨਾ ਕਿਸੇ ਦੇ ਡਰਦੀ ਹੈ। ਡਰਦੀ ਹੈ। ਵਾਹ ਜੀ ਵਾਹ ਕੀ ਬਾਤ ਹੈ। ਇੱਕ ਵਾਰੀ ਫੇਰ ਕੀ ਸ਼ੇਰ ਹੈ ਜੀ। ਪ੍ਰੋਫੈਸਰ ਸਾਹਿਬ ਕਹਿ ਰਹੇ ਇੱਕ ਵਾਰ ਫੇਰ ਜੀ। ਓਕੇ ਜੀ ਸ਼ੁਕਰੀਆ ਜੀ। ਗਲਤ ਨੂੰ ਗਲਤ ਕਹਾਂਗੇ ਤੇ ਠੀਕ ਨੂੰ ਠੀਕ ਕਹਾਂਗੇ। ਗਲਤ ਕਹਾਂਗੇ ਤੇ ਠੀਕ ਨੂੰ ਠੀਕ ਕਹਾਂਗੇ। ਸੱਚੇ ਮਾਰਗ ਚੱਲਦਿਆਂ ਨੂੰ ਪਰਵਾਹ ਨਾ ਕਿਸੇ ਦੇ ਡਰਦੀ ਹੈ। ਡਰਦੀ ਹੈ। ਸੱਚੇ ਮਾਰਗ ਚੱਲਦਿਆਂ ਨੂੰ ਪਰਵਾਹ ਨਾ ਕਿਸੇ ਦੇ ਡਰਦੀ ਹੈ। ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਹਰਜੀਤ ਹਮਸਫਰ ਜੀ। ਮੈਂ ਅਗਰ ਗਲਤ ਨਹੀਂ ਤਾਂ ਪ੍ਰੋਫੈਸਰ ਸਾਹਿਬ ਪੂਰੀ ਰੌਣਕ ਬਣ ਗਈ ਜੀ ਪ੍ਰੋਗਰਾਮ ਦੀ। ਜੀ 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 ਆਖਰੀ ਸ਼ੇਰ ਹੈਗਾ ਜੀ। ਇਰਸ਼ਾਦ ਜੀ। ਹਮ ਸਫਰ ਦਾ ਇੱਕਦਮ ਥਕੇਵਾਂ ਲੈ ਗਿਆ। ਆਹਾ ਹਮ ਸਫਰ ਦੇ ਸਫਰ ਦਾ ਇੱਕਦਮ ਥਕੇਵਾਂ ਲੈ ਗਿਆ। ਆਹਾ ਹਮ ਸਫਰ ਦਾ ਇੱਕਦਮ ਥਕੇਵਾਂ ਲੈ ਗਿਆ। ਹਾਂ ਜਦੋਂ ਮਸ਼ੂਕ ਨੇ ਆਖ ਦਿੱਤਾ ਕਿ ਉਹ ਉਹਦੇ ਤੇ ਮਰਦੀ ਹੈ। ਹਾਏ 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 ਵਾਹ ਜੀ ਵਾਹ। ਜਦੋਂ ਮਸ਼ੂਕ ਨੇ ਆਖ ਦਿੱਤਾ ਕਿ ਉਹ
ਉਹਦੇ ਤੇ ਉਹਦੇ ਤੇ ਮਰਦੀ। ਮਰਦੀ। ਵਾਹ, ਕੰਮ ਹੀ ਹੱਲ ਹੋ ਗਏ ਮਸਲੇ। ਕੀ ਬਾਤਾਂ, ਕੀ ਬਾਤਾਂ ਹਰਜੀਤ ਹਮਸਫਰ ਜੀ, ਕੀ ਬਾਤਾਂ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਖੂਬ। ਤੇ ਹੁਣ ਪ੍ਰੋਫੈਸਰ ਸਾਹਿਬ ਮੈਂ ਕਹਿੰਦੇ ਆ ਮੇਲਾ ਤੇ ਲੁੱਟ ਰਹੇ ਨੇ ਹਰਜੀਤ ਹਮਸਫਰ ਜੀ, ਤੇ ਤੁਹਾਡੀ ਇਜਾਜ਼ਤ ਨਾਲ ਅੱਗੇ ਵਧੀਏ। ਸਾਡੇ ਨਾਲ ਹੁਣ ਜੀ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਹੜੇ ਸਾਡੇ ਸਹਿਯੋਗੀ ਜਿਨ੍ਹਾਂ ਨੇ ਕਾਲ ਕੀਤੀ, ਉਹ ਨੇ ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹੈ ਆਪ ਜੀ ਦਾ। ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ ਤੇ ਪ੍ਰੋਫੈਸਰ ਸਾਹਿਬ, ਗਿੱਲ ਸਾਹਿਬ, ਕਮਲ ਸਾਹਿਬ, ਮੈਨੂੰ ਮੌਕਾ ਦੇਣ ਦੇ ਲਈ। ਜੀ ਆਇਆਂ ਨੂੰ ਜੀ। ਤੇ ਮੈਂ ਅੱਜ ਜਿਹੜੀ ਆਪਣੀ ਇੱਕ ਸੁਣਾਉਣੀ ਆ ਕਵਿਤਾ, ਨਜ਼ਮ, ਗਜ਼ਲ, ਕੁਛ ਕਹਿ ਲਓ ਕਿ ਚੜ੍ਹਦੇ ਤਾਂ ਲੈਂਦੇ ਪੰਜਾਬ ਦੀ ਗੱਲ ਕਰਨੀ ਆ। ਵਾਹ, ਵਾਹ, ਕੀ ਬਾਤ ਹੈ। ਤੇ ਉਹ ਜਦੋਂ ਵੀ ਕੋਈ ਆਪਣੀ ਮੁਹੱਬਤ ਅੱਗੇ ਤੁਰਨ ਦੀ ਗੱਲ ਹੁੰਦੀ ਆ ਤੇ ਕੋਈ ਨਾ ਕੋਈ ਅੜਚਨ ਵਿੱਚ ਪੈ ਜਾਂਦੀ ਆ। ਏਦਾਂ ਹੀ ਹੈ ਜੀ। ਤੇ ਇਹ ਸਿਆਸਤਾਂ ਜਿਹੜੀਆਂ ਆ ਪੁੱਠੇ ਪਾਸੇ ਨੂੰ 1947 ਤੋਂ ਪਹਿਲਾਂ ਦੀਆਂ ਤੁਰੀਆਂ ਆ, ਤੇ ਉਹ ਗੱਲ ਮੈਂ ਤੁਹਾਨੂੰ ਸੁਣਾਉਣੀ ਆ। ਜ਼ਰੂਰ ਜੀ। ਸੁਣਿਓ ਜੀ ਕਿ ਨਫ਼ਰਤ ਨਫ਼ਰਤ ਹੋਈ ਬੈਠੇ ਹਾਂ, ਪਿਆਰ ਤੇ ਸੱਜਣਾ ਖੋਈ ਬੈਠੇ ਹਾਂ। ਹਾਏ 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 ਹਾਏ, ਕੀ ਬਾਤ ਹੈ। ਨਫ਼ਰਤ ਨਫ਼ਰਤ ਹੋਈ ਬੈਠੇ ਆ, ਪਿਆਰ ਤੇ ਸੱਜਣਾ ਪਿਆਰ ਤੇ ਖੋਈ ਬੈਠੇ ਹਾਂ। ਆਹਾ। ਵੰਡੀਆਂ ਪਾ ਗਿਆ ਚਲਾਕ ਸਿਆਣਾ, ਵੰਡੀਆਂ ਪਾ ਗਿਆ ਚਲਾਕ ਸਿਆਣਾ, ਅੱਜ ਵੀ ਉਸ ਦੇ ਹੋਈ ਬੈਠੇ ਹਾਂ। ਹੋਏ 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 ਹੋਏ, ਵਾਹ ਜੀ ਵਾਹ, ਵਾਹ ਜੀ ਵਾਹ। ਇਹ ਦੇਖੋ ਜੀ ਇਸ਼ਾਰਾ ਕਿੱਧਰ। ਮੈਂ ਕਹਿੰਦੇ ਅੱਪੜ ਗਏ ਪੂਰੇ ਨਮੂਨਿਆਂ ਤੱਕ 47 ਵਾਲਿਆਂ ਦੇ। ਆਪਣੇ ਵਤਨੀ ਮੌਜ ਬਹਾਰਾਂ, ਆਪਣੇ ਵਤਨੀ, ਆਪਾਂ ਬਾਹਰ ਬੈਠੇ ਹਾਂ ਵਿਦੇਸ਼ਾਂ 'ਚ ਜੀ, ਆਪਣੇ ਵਤਨੀ ਮੌਜ ਬਹਾਰਾਂ, ਗੈਰਾਂ ਬਸ ਪੈ ਧਮੋਈ ਬੈਠੇ ਹਾਂ। ਆਹਾ ਆਹਾ। ਆ ਸੁਣਿਓ ਮੱਲੀ ਸਾਹਿਬ ਸ਼ੇਰ ਕੇ 7 ਸਮੁੰਦਰੋਂ ਪਾਰ ਤੇ ਇੱਕ ਹਾਂ। 7 ਸਮੁੰਦਰੋਂ ਪਾਰ ਤੇ ਇੱਕ ਹਾਂ, ਵਤਨਾਂ ਦੇ ਬੂਹੇ ਢੋਈ ਬੈਠੇ। ਓਏ ਹੋਏ 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 ਓਏ ਹੋਏ ਹੋਏ ਹੋਏ। ਕੋੜਾ ਸਾ 7 ਸਮੁੰਦਰੋਂ ਪਾਰ ਤੇ ਇੱਕ ਹਾਂ, ਵਤਨਾਂ ਦੇ ਬੂਹੇ ਢੋਈ ਬੈਠੇ ਹਾਂ। ਓਏ ਆਪਣੀਆਂ ਇਹ ਸਿਆਸਤਾਂ ਬਦਲੀਏ, ਓਏ ਆਪਣੀਆਂ ਇਹ ਸਿਆਸਤਾਂ ਬਦਲੀਏ, ਗੁਆਂਢ ਤੇ ਆਪਾਂ ਦੋਈ ਬੈਠੇ ਹਾਂ। ਓਏ ਹੋਏ 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 ਹੋਏ, ਵਾਹ ਜੀ ਵਾਹ। ਗੁਆਂਢ ਤੇ ਆਪਾਂ ਦੋਈ ਬੈਠੇ ਆ। ਹਾਏ ਹਾਏ ਹਾਏ, ਇਹ ਸੱਚ ਨਾ ਸਮਝ ਆਇਆ 47 ਤੋਂ ਅੱਜ ਤੱਕ। ਹਾਂਜੀ, ਆਪਣੀਆਂ ਇਹ ਸਿਆਸਤਾਂ ਬਦਲੀਏ, ਗੁਆਂਢ ਤੇ ਆਪਾਂ ਦੋਈ ਬੈਠੇ ਹਾਂ। ਚੱਲ ਅੱਜ ਆ ਗਲਵੱਕੜੀ ਪਾਈਏ, ਚੱਲ ਅੱਜ ਆ ਗਲਵੱਕੜੀ ਪਾਈਏ, ਅਸੀਂ ਕਿਉਂ ਮੂੰਹ ਲੁਕੋਈ ਬੈਠੇ ਹਾਂ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਆਹਾ, ਅਸੀਂ ਕਿਉਂ ਮੂੰਹ ਲੁਕੋਈ ਬੈਠੇ ਹਾਂ। ਆਖਰੀ ਸ਼ੇਰ ਆ ਕਿ ਸੁਖਵਿੰਦਰਾ ਹੱਲ ਇੰਜ ਸੂਤ ਨਹੀਂ ਆਉਣੇ। ਸੁਖਵਿੰਦਰਾ ਹੱਲ ਇੰਜ ਸੂਤ ਨਹੀਂ ਆਉਣੇ। ਸੁਖਵਿੰਦਰਾ ਹੱਲ ਇੰਜ ਸੂਤ ਨਹੀਂ ਆਉਂਦੇ, ਬਲਦ ਹੀ ਪੁੱਠੇ ਜੋਈ ਬੈਠੇ ਹਾਂ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਬਲਦ ਹੀ ਪੁੱਠੇ ਜੋਈ ਬੈਠੇ ਹਾਂ। ਨਫ਼ਰਤ ਹੋਈ ਬੈਠੇ ਹਾਂ, ਪਿਆਰ ਤੇ ਸੱਜਣਾ ਖੋਈ ਬੈਠੇ ਹਾਂ। ਹਾਏ 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 ਹਾਏ, ਕੀ ਬਾਤ ਹੈ, ਕੀ ਸੱਚ ਹੈ, ਕੀ ਕੁੜਤਨ ਹੈ। ਵਾਹ ਜੀ ਵਾਹ। ਸੁਖਵਿੰਦਰ ਜੀ ਛਾ ਗਏ ਜੀ। ਧੰਨਵਾਦ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਮੈਂ ਸੁਰਜੀਤ ਕੌਰ ਹੋਣਾ ਦੀ ਹੁਣ ਕਾਲ ਲੈਣੀ ਸੀ, ਲਾਈਨ ਡ੍ਰੌਪ ਹੋ ਗਈ। ਹੁਣ ਅਸੀਂ ਮੌਕਾ ਦੇ ਦਿੰਨੇ ਗੁਰਦਿਆਲ ਸਿੰਘ ਨੂਰਪੁਰੀ ਜੀ ਨੂੰ, ਫਿਰ ਇਸ ਤੋਂ ਬਾਅਦ ਬ੍ਰੇਕ ਵੱਲ ਚੱਲਾਂਗੇ। ਤੇ ਬਹੁਤ ਸ਼ਾਨਦਾਰ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਹੁਣ। ਗੁਰਦਿਆਲ ਸਿੰਘ ਨੂਰਪੁਰੀ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਹਰਜੀਤ ਸਿੰਘ ਹਮਸਫਰ ਜੀ ਦੇ। ਨੂਰਪੁਰੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆ ਨੂਰਪੁਰੀ ਸਾਹਿਬ। ਆਪਣੇ ਕਮਲ ਸਾਹਿਬ, ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ ਤੇ ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੱਲੀ ਸਾਹਿਬ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਅੱਜ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਕੰਮ ਸ਼ੇਰਾਂ ਦਾ ਚੱਲ ਰਿਹਾ, ਸ਼ੇਰੋ ਸ਼ੇਰੀ ਹੋ ਰਹੀ ਆ। ਬਸ ਇਹ ਮੈਂ ਕਹਿੰਦਾ ਬਰਕਤਾਂ ਹਰਜੀਤ ਹਮਸਫਰ ਹੋਣਾ ਨਾਲ ਆਈਆਂ ਜੀ। ਬਹੁਤ ਬਹੁਤ ਵਧੀਆ ਕਵੀ ਆਪਣੇ ਜਿਹਨਾਂ ਨੇ ਸ਼ੇਰ ਸੁਣਾਏ। ਆਏ ਹਾਏ, ਏਦਾਂ ਕਮਾਲ ਕਰ ਗਏ। ਮੈਂ ਵੀ ਅੱਜ ਤੁਹਾਡੇ ਲਈ 2 ਸ਼ੇਰ ਲੈ ਕੇ ਆਇਆ। ਸਿਰ ਮੱਥੇ ਜੀ ਇਰਸ਼ਾਦ। ਮੈਂ ਕਹਿੰਦਾ ਧੰਨ ਭਾਗ ਮੇਰੇ। ਠੀਕ ਹੈ ਜੀ, ਮਿਹਰਬਾਨੀ। ਸ਼ੇਰ ਹੈ ਜੀ। ਇਰਸ਼ਾਦ ਜੀ।
ਦੱਸਿਆ ਕਿ ਮੈਨੂੰ ਪੁੱਛ ਲਿਆ ਤਾਂ ਹੁੰਦਾ, ਮੈਨੂੰ ਪੁੱਛ ਲਿਆ ਤਾਂ ਹੁੰਦਾ, ਆਪੇ ਲਾ ਅੰਦਾਜ਼ੇ ਦਿੱਤੇ। ਮੈਨੂੰ ਪੁੱਛ ਲਿਆ ਤਾਂ ਹੁੰਦਾ, ਆਪੇ ਲਾ ਅੰਦਾਜ਼ੇ ਦਿੱਤੇ। ਹੱਸ ਕੇ ਤੱਕ ਲਿਆ ਕੀ ਤੈਨੂੰ, ਤੂੰ ਤਾਂ ਪੱਟ ਦਰਵਾਜ਼ੇ ਦਿੱਤੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਹੱਸ ਕੇ ਤੱਕ ਲਿਆ ਕੀ ਤੈਨੂੰ, ਤੂੰ ਤਾਂ ਪੁੱਟ ਦਰਵਾਜ਼ੇ ਦਿੱਤੇ। ਕਿਆ ਬਾਤ ਹੈ, ਕਿਆ ਬਾਤ ਹੈ। ਅਗਲਾ ਸ਼ੇਰ ਹੈ ਜੀ, ਸ਼ਾਹ ਜੀ। ਮੰਨਿਆ ਕਿ ਤੂੰ ਸੁੱਖ ਦਿੱਤੇ ਨੇ, ਮੰਨਿਆ ਕਿ ਤੂੰ ਸੁੱਖ ਦਿੱਤੇ ਨੇ, ਮੰਨਿਆ ਕਿ ਤੂੰ ਸੁੱਖ ਦਿੱਤੇ ਨੇ, ਪਰ ਸੁੱਖਾਂ ਤੋਂ ਵੱਧ ਦੁੱਖ ਦਿੱਤੇ ਨੇ। ਆਏ ਹਾਏ, ਆਏ ਹਾਏ। ਮੰਨਿਆ ਕਿ ਤੂੰ ਸੁੱਖ ਦਿੱਤੇ ਨੇ, ਪਰ ਸੁੱਖਾਂ ਤੋਂ ਵੱਧ ਦੁੱਖ ਦਿੱਤੇ ਨੇ। ਲੋਕਾਂ ਨੇ ਤਾਂ ਗੱਲ ਹੀ ਕੀਤੀ, ਤੂੰ ਤਾਂ ਪਰਦੇ ਚੁੱਕ ਦਿੱਤੇ ਨੇ। ਹਾਏ ਹਾਏ, ਹਾਏ ਹਾਏ। ਲੋਕਾਂ ਦੇ ਬਸ ਗੱਲ ਕੀਤੀ, ਤੂੰ ਤੇ ਪਰਦੇ ਚੁੱਕ ਦਿੱਤੇ ਨੇ। ਵਾਹ ਜੀ ਵਾਹ, ਵਾਹ ਗੁਰਦਿਆਲ ਜੀ ਵਾਹ, ਕਿਆ ਬਾਤ ਹੈ। ਕਿ ਤੂੰ ਸੁੱਖ ਦਿੱਤੇ ਨੇ, ਪਰ ਸੁੱਖਾਂ ਤੋਂ ਵੱਧ ਦੁੱਖ ਦਿੱਤੇ ਨੇ। ਲੋਕਾਂ ਨੇ ਤਾਂ ਗੱਲ ਹੀ ਕੀਤੀ, ਤੂੰ ਤਾਂ ਪਰਦੇ ਚੁੱਕ ਦਿੱਤੇ ਨੇ। ਚੁੱਕ ਦਿੱਤੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਗੁਰਦਿਆਲ ਜੀ ਛਾ ਗਏ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਜੀ। ਤੁਹਾਡਾ ਬਹੁਤ ਧੰਨਵਾਦ ਆਏ, ਸਾਂਝ ਬਣਾਈ ਔਰ ਪ੍ਰੋਗਰਾਮ 'ਚ ਰੌਣਕ ਲਾਈ ਜੀ। ਥੈਂਕ ਯੂ ਜੀ। ਇਹ ਸਨ ਗੁਰਦਿਆਲ ਸਿੰਘ ਨੂਰਪੁਰੀ ਜੀ ਔਰ ਮੈਂ ਪ੍ਰੋਫੈਸਰ ਸਾਹਿਬ। ਹੁਣ ਪ੍ਰੋਗਰਾਮ 'ਚ ਇੱਕ ਬ੍ਰੇਕ ਦੀ ਹੋਰ ਬੇਨਤੀ ਕਰਨੀ ਜੀ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਇੱਕ ਬ੍ਰੇਕ ਹੈ ਜਿਹੜੀ ਹੈਗੀ ਜੀ, ਇਹ ਲਾਂਗੇ, ਵਾਪਸ ਆਵਾਂਗੇ। ਸਰੋਤੇ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ।
प्रोग्राम है कवि दरबार और तुहाडा अपना पंजाबी रेडियो यूएसए तुहाडे नाल है और मैं हाँ मसूद मल्ली और असीं तुहाडे वास्ते फ्रेजनो स्टूडियोज तो लाइव हाँ ते हरजीत हमसफर जी नूं भी और प्रोफेसर शेर सिंह कंवल जी आप जी नूं भी एक बार फिर प्रोग्राम च जी आयां कहने बड़ा निक्का जिहा स्वागत जी। बहुत बहुत मेहरबानी जी। ਹੁਣ ਮੈਂ ਕੋਸ਼ਿਸ਼ ਕਰਨਾ ਕਿ ਜੀ ਨਾਨ ਸਟਾਪ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਨਿਬੇੜੀਏ ਕਿਉਂਕਿ ਇਹ ਦੋ ਬ੍ਰੇਕਾਂ ਸਾਡੀਆਂ ਹੋਰ ਨੇ, ਇੱਕ ਜੇ ਮਿਸ ਵੀ ਕਰੀਏ ਤੇ ਇੱਕ ਤੇ ਲੈਣੀ ਪੈਣੀ ਹੈ। ਪਹਿਲਾਂ ਜੀ ਇੱਕ ਨਿੱਕੀ ਜੀ ਬੱਚੀ ਬੜੇ ਚਿਰ ਤੋਂ ਸਾਡੇ ਨਾਲ ਹੋਲਡ ਤੇ ਆ, ਮੇਰੀ ਮੁਰਾਦ ਹੈ ਸਹਿਜ ਕੌਰ ਤੋਂ। ਸਹਿਜ ਕੌਰ ਬੇਟੇ ਪਹਿਲਾਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਔਰ ਪ੍ਰੋਫੈਸਰ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਇਸ ਬਿਟੀਆ ਨੂੰ ਪੁੱਛੋ ਕਿ ਕੀ ਪੇਸ਼ ਕਰੇਗੀ। हेलो हेलो हाँ जी सत श्री अकाल। सत श्री अकाल सत श्री अकाल। मैं बोली पानी है जी प्लीज। हाँ जी क्या पाइए जी 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 जरूर जरूर। तन 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 रेडियो नंबर 1 मैं सोनी बोली कह पुड़ी 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 पूड़ी 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 गिद्धे विच नचदी गिद्धे विच नचदी पंजाबन कुड़ी पंजाबन कुड़ी गिद्धा तां फब्बदा गिद्धा तां फब्बदा। वाह वाह सदके सलामत रहो, रब तेरे नसीब ने करे चढ़दी कला च रे बेटे। ओके मुल्ली जी थैंक यू जी थैंक यू। ए प्रोफेसर साहब साडे बड़े बीबे कॉलर ने कुलवंत कौर जी ਸਾਡੇ ਬੜੇ ਬਜ਼ੁਰਗ ਨੇ ਅਦਬਯੋਗ ਨੇ ਤੇ ਇਹ ਜੀ ਉਹਨਾਂ ਦੀ ਤੀਜੀ ਪੀੜ੍ਹੀ ਹੈ ਜਿਹੜੀ, ਦੂਜੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚਿਆਂ ਦੇ ਬੱਚੇ ਨੇ। ਸੋ ਦਾਦੀ ਦੀ ਤਰਬੀਅਤ ਜਿਹੜੀ ਬੋਲ ਰਹੀ ਹੈ, ਰੱਬ ਕਰੇ ਕਿ ਸਾਰੀਆਂ ਦਾਦੀਆਂ ਬੱਚਿਆਂ ਨੂੰ ਇਦਾਂ ਹੀ ਕੋਈ ਨਾ ਕੋਈ ਸਬਕ ਦੇਣ ਔਰ ਸਾਡੀ ਅਗਲੀ ਪੀੜ੍ਹੀ ਹੈ ਜਿਹੜੀ ਉਹ ਆਪਣੇ ਸੱਭਿਆਚਾਰ ਨਾਲ ਜੁੜੀ ਰਹੇ। ਅੱਗੇ ਵਧਾਂਗੇ ਜੀ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਲਾਲੀ ਤਲਾਵਾ ਜੀ। ਲਾਲੀ ਤਲਾਵਾ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਲਾਲੀ ਤਲਾਵਾ ਜੀ ਜੀ ਆਇਆਂ ਨੂੰ ਕਹਿੰਦੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦੇ ਰੂਬਰੂ ਨੇ। हाँ जी हाँ जी हाँ जी हाँ जी सत श्री अकाल जी ठीक है जी सत श्री अकाल जी जी हाँ जी हाँ जी बस ही तुहानू सुनाने जिहड़ी हैगी आ एक सेकंड जी इरशाद जी। वे लो एडी लम्मी होल च शै गवा जांदी है। नहीं शायद लागे पर गल इदा कि वो मैं क्या भी वो कढ़ रहा वो तेन सुनावा जी जरूर। ਤੁਸੀਂ ਲਾਲੀ ਜੀ ਲੱਭੋ, ਅਸੀਂ ਇੱਕ ਹੋਰ ਕਾਲਰ ਨੇ ਜਿਹੜੇ ਸਾਡੇ ਸਹਿਯੋਗੀ ਉਹਨਾਂ ਨੂੰ ਮੌਕਾ ਦੇ ਕੇ ਫਿਰ ਤੁਹਾਡੇ ਵੱਲ ਆਈਏ। एक सुना रहा जी जन्म दे के तुर गई मां सुपना हो गई सिद्धी शां। ये हकीकत सी जी लिखी जी ते मां जिहड़ी हैगी आ आप तुर गई ਉਹ ਬੱਚੇ ਨੂੰ ਦੇ ਕੇ ਹੁਣ ਉਹ ਵਿਆਹ ਗਿਆ ਤੇ ਵੱਡਾ ਹੋ ਗਿਆ ਤੇ ਉਹ ਤੇ ਲਿਖੀ ਗੱਲ ਜੀ ਜੀ ਪਲੀਜ਼ ਜ਼ਰੂਰ ਇਰਸ਼ਾਦ ਜੀ ਸੁਣਾਓ ਜੀ। ਮਾਂ ਗਈ ਤਾਂ ਛਾਂ ਗਈ ਸਾਰੀ ਉਮਰ ਠੋਕਰਾਂ ਖਾਂਦਾ ਏ। ਮਾਂ ਗਈ ਤਾਂ ਛਾਂ ਗਈ ਸਾਰੀ ਉਮਰ ਠੋਕਰਾਂ ਖਾਂਦਾ ਏ। ਉਮਰਾਂ ਦੇ ਦਰ ਧੱਕੇ ਖਾ ਕੇ ਉੱਚਾ ਰੁਤਬਾ ਪਾਉਂਦਾ ਏ। ਵਾਹ ਫੋਟੋ ਤੇ ਹੀ ਮਾਂ ਦੇਖ ਕੇ ਜ਼ਿੰਦਗੀ ਦੇ ਟੇਵੇ ਲਾਉਂਦਾ ਏ। ਅੱਜ ਹੁੰਦੀ ਤਾਂ ਮੈਨੂੰ ਬੁੱਕਲ ਚ ਲੈਂਦੀ ਲਾਲੀ ਬਿਰਹੋਂ ਦੇ ਗੀਤ ਗਾਉਂਦਾ ਏ। ਆਏ ਹਾਏ ਕੀ ਬਾਤ ਹੈ। ਉਹਦੇ ਦੇਖੋ ਜਿੱਤੇ ਪੈਂਦੀ ਉਹਨੂੰ ਪਤਾ ਹੁੰਦਾ ਦੁੱਖੜਾ ਪੁੱਤ ਦਾ। ਆਹ ਏਦਾਂ ਜੀ ਉਹ ਆਪਣੇ ਬਾਪੂ ਨੂੰ ਕਹਿੰਦਾ ਵੀ ਬਾਪੂ ਉਹਦਾ ਜੀਂਦਾ ਵੀ ਉਹ ਕੋਈ ਗੱਲ ਸੁਣਾ। ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ ਜਨਮ ਦੇ ਕੇ ਚਲੀ ਗਈ ਨਾਨੀ ਮੈਨੂੰ ਪਾਲਿਆ ਸੀ। ਜਨਮ ਦੇ ਕੇ ਚਲੀ ਗਈ ਨਾਨੀ ਮੈਨੂੰ ਪਾਲਿਆ ਸੀ। ਯਾਦ ਕਰ ਧੀ ਨੂੰ ਉਹਨੇ ਅਥਰੂ ਅੱਖਾਂ ਚੋਂ ਛਾਲਿਆ ਸੀ। ਤੇ ਲੰਘਿਆ ਸਮਾਂ ਦਸੀ ਵਰਲਾਪ ਵਿੱਚ ਗਾ ਕੇ ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ ਸੁਣਾ ਦੇ ਕੋਈ ਗੱਲ ਬਾਪੂ ਮੇਰੀ ਮਾਂ ਤੇ। ਵਾਹ ਜੀ ਵਾਹ। ਇੱਕ ਉਹ ਮੈਂ ਤੈਨੂੰ ਸਾਰੀ ਸਟੋਰੀ ਦੱਸ ਸੁਣਿਆ ਦੇ ਵਿੱਚ ਸੁਣੀ ਦੀ ਗੱਲ
ਇੱਕ ਵੱਡੀ ਮੇਰੀ ਭੈਣ ਮਤਰੀ ਮਾਂ ਨੇ ਭੁੱਖੀ ਮਾਰਤੀ, ਇੱਕ ਵੱਡੀ ਮੇਰੀ ਭੈਣ ਮਤਰੀ ਮਾਂ ਨੇ ਭੁੱਖੀ ਮਾਰਤੀ, ਉਹ ਰਿਸ਼ਤੇ ਨਾਤੇ ਦੁਸ਼ਮਣ ਬਣ ਗਏ ਕੰਨਿਆ ਬਲੀ ਚਾੜਤੀ। ਵੱਡਾ ਵੀਰ ਜਾਨ ਬਚਾ ਕੇ, ਵੱਡਾ ਵੀਰ ਜਾਨ ਬਚਾ ਕੇ ਭੂਆ ਬਣੀ ਉਹਦੀ ਸ਼ਾਨ, ਵੱਡਾ ਵੀਰ ਜਾਨ ਬਚਾ ਕੇ ਭੂਆ ਬਣੀ ਉਹਦੀ ਸ਼ਾਨ, ਸੁਣਾ ਦੇ ਕੋਈ ਬਾਪੂ, ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ। ਅਗਲਾ ਜੀ ਹੈ, ਮਾਂ ਤੋਂ ਬਗੈਰ ਪਰਿਵਾਰ ਖੇਰੂ ਖੇਰੂ ਹੋ ਗਿਆ, ਤੇ ਕੱਲਾ ਕੱਲਾ ਜੀ ਦੁੱਖ ਸੂਈ ਚ ਪਰੋ ਗਿਆ। ਵਾਹ ਜੀ ਵਾਹ। ਵਿਆਹ ਸ਼ਾਦੀ ਢੋਲ ਢਮੱਕੇ ਪਰ ਸਾਨੂੰ ਘਰ ਚਾਏ, ਸੁਣਾ ਦੇ ਉਹ ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ। ਸੁਣਾ ਦੇਗਾ, ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ। ਵਾਹ ਜੀ ਵਾਹ। ਜਿਹੜਾ ਸਾਡੀ ਮਾਂ ਗਈ, ਜਿੱਦਾਂ ਸਾਡੀ ਮਾਂ ਗਈ ਰੱਬਾ ਕਿਸੇ ਦੀ ਨਾ ਜਾਏ ਮਾਂ, ਸਰਦੀ ਵਿੱਚ ਨਿੱਘ ਦਵੇ ਦੁਪਹਿਰੇ ਕਰੇ ਠੰਡੀ ਸ਼ਾਮ। ਅੱਗੇ ਅਰਦਾਸ ਉਹਦੇ ਮਾਂ ਦੀ ਨਾ ਖੋਏ ਥਾਂ ਤੇ, ਅੱਗੇ ਅਰਦਾਸ ਉਹਦੇ ਮਾਂ ਦੀ ਨਾ ਖੋਏ ਥਾਂ ਤੇ, ਸੁਣਾ ਦੇ ਕੋਈ ਬਾਪੂ ਗੱਲ ਮੇਰੀ ਮਾਂ ਤੇ। ਵਾਹ ਜੀ ਵਾਹ। ਇਹ ਗੱਲ ਮੇਰਾ ਸਟੋਰੀ ਸੁਣਾਉਣ ਲੱਗਾ ਜੀ। ਮੇਰੇ ਮਾਮਾ ਦਾ ਮੁੰਡਾ ਸੀਗਾ ਤੇ ਉਹਦੇ ਵਿਆਹ ਹੋਇਆ ਤੇ ਉਹ ਬੱਚਾ ਹੋਇਆ ਤੇ ਉਹ ਮਰ ਗਿਆ। ਇੱਕ ਗੁੱਡੀ ਸੀਗੀ ਤੇ ਉਹ ਵੀ ਉਹਨੇ ਦੁਬਾਰਾ ਵਿਆਹ ਕਰਾ ਲਿਆ। ਉਹਦੇ 3 ਕੁੜੀਆਂ ਆ ਗਈਆਂ। ਉਹਨੇ ਆਪਣੀ ਉਹਨੂੰ ਭੁੱਖੀ ਰੱਖ ਕੇ ਸ਼ਰਿਆ ਮਾਰਿਆ। ਸਭ ਦੁਨੀਆ ਵੀ ਦੀ ਰਾਤ ਮੁੜ ਕੇ ਉਹਨੂੰ ਮਾਰਨ ਲੱਗਾ। ਉਹ ਨੱਠ ਗਿਆ, ਆਪਣੀ ਭੂਆ ਨੇ ਬਚਾਇਆ ਤਲਾਵੇਂ ਜਾ ਕੇ। ਤੇ ਉਹ ਹੁਣ ਉਹਨੇ ਵਿਆਹ ਕੀਤਾ। ਤੇ ਇਹ ਸਟੋਰੀ ਆ ਮਤਰੇਈ ਮਾਂ ਦੀ। ਉਹ ਕਹਿੰਦੀ ਵੀ ਸਾਰਾ ਮੇਰੇ ਹੱਥ ਆ ਜੇ ਤੇ ਇਹਨਾਂ ਨੂੰ ਸਾਰੇ ਟੱਬਰ ਨੂੰ ਖਤਮ ਕਰਦਾ, ਮਾਰਦਾ। ਉਹ ਮੇਰਾ ਮਾਮੇ ਦਾ ਮੁੰਡਾ ਵੀ ਮਰ ਗਿਆ ਵਾ। ਤੇ ਉਹ ਸੀਗੀ, ਇਹ ਪੂਰੇ ਸਿੱਖ ਸੀ, ਸਰਦਾਰ ਸੀ, ਬਾਬਿਆਂ ਦੇ ਹੀ ਪੱਡਿਆਂ ਦੀ ਗੱਲ ਆ। ਤੇ ਉਹ ਮੰਨਦੀ ਜੂਸਰ ਕਰਾਈਸ ਨੂੰ। ਉਹ ਕਹਿੰਦੀ ਮੈਂ ਨੱਪਣਾ। ਉਹਨੇ ਨੱਪਿਆ ਮੁੰਡੇ ਨੂੰ, ਆਪਣੇ ਘਰ ਵਾਲੇ ਨੂੰ, ਤੇ ਕਹਿੰਦੀ ਮੈਂ ਜੂਸਰ ਕਰਾਈਸ ਆ। ਤੇ ਨੱਪ ਕੇ ਤੇ ਫਿਰ ਉਹਨਾਂ ਨੂੰ ਲਾਸ਼ ਵੀ ਦਿੱਤੀ ਘਰਦਿਆਂ ਨੂੰ। ਸੋ ਇਹ ਬੜੀ ਲੰਮੀ ਸਟੋਰੀ ਸੀ, ਦੁਖਦਾਈ। ਉਹ ਤੇ ਮੈਂ ਲਿਖੀ ਗੱਲ ਜੀ। ਧੰਨਵਾਦ ਜੀ ਤੁਹਾਡਾ, ਬੜੀ ਮਿਹਰਬਾਨੀ ਜੀ ਤੁਹਾਡੀ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਲਾਲੀ ਤਲਾਵਾ ਜੀ। ਅੱਗੇ ਵਧਾਂਗੇ ਹੁਣ, ਔਰ ਇਸ ਵੇਲੇ ਅਸੀਂ ਪ੍ਰੋਗਰਾਮ 'ਚ ਮੌਕਾ ਦੇ ਰਹੇ ਹਾਂ। ਪ੍ਰੋਫੈਸਰ ਸਾਹਿਬ ਸਾਡੇ ਨਾਲ ਸਤਵੰਤ ਕੌਰ ਜੀ ਮੌਜੂਦ ਨੇ। ਹਾਂਜੀ, ਮੈਂ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੀ। ਸਤਵੰਤ ਕੌਰ ਜੀ। ਹਾਂਜੀ, ਪਹਿਲਾਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਪ੍ਰੋਗਰਾਮ ਬਹੁਤ ਅੱਛੀ ਤਰ੍ਹਾਂ ਚੱਲ ਰਿਹਾ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਚੱਲਦਾ ਰਹੇ ਜੀ, ਇਸੇ ਤਰ੍ਹਾਂ ਚੱਲਦਾ ਰਹੇਗਾ ਤੁਹਾਡੀ ਸਾਂਝ ਨਾਲ। ਹਾਂਜੀ, ਮੇਰੀ ਕਵਿਤਾ ਜਿਹੜੀ ਹੈਗੀ ਆ ਇਹ ਥੋੜੀ ਜਿਹੀ ਲੰਬੀ ਆ ਜੀ। ਪ੍ਰੋਫੈਸਰ ਸਾਹਿਬ ਦੀ ਲਿਖੀ ਹੋਈ ਆ। ਉਹ ਬੱਲੇ ਬੱਲੇ ਬੱਲੇ, ਕਮਲ ਸਾਹਿਬ ਦੀ। ਕਿਆ ਕਹਿੰਦੇ, ਇਹ ਜਿਹੜੀ ਵੀ ਲੰਮੀ ਹੈ ਜੀ, ਅਸੀਂ ਇਸ ਟ੍ਰੇਨ ਦਾ ਸਫ਼ਰ ਕਰਨਾ ਚਾਹਾਂਗੇ। ਹਾਂਜੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਜੀ। ਬਸ ਤੁਸੀਂ ਜ਼ਰਾ ਸਪੀਡ ਨਾਲ ਸੁਣਾ ਦਿਓ ਸਾਨੂੰ। ਹਾਂਜੀ, ਸਪੀਡ ਦੇਖੋ ਜੀ ਕਿੰਨੀ ਕੁ ਬਣਦੀ ਹੈ। ਆਨੰਦਪੁਰ ਬਨਾਮ ਦਿੱਲੀ। ਦਿੱਲੀ ਦੇ ਦਿਲ 'ਚ ਖੜਕੀ ਹੈ, ਆਨੰਦਪੁਰ ਬਹੁਤ ਅਥਰਾ ਹੈ। ਇਹਦੇ ਗੁਸਤਾਖ ਬੋਲਾਂ ਨੇ ਤਖਤ ਦਾ ਚੈਨ ਖੋਇਆ ਹੈ। ਮੁਲਕ ਤਾਂ ਘੂਕ ਸੁੱਤਾ ਸੀ, ਹਨੇਰੀ ਰਾਤ ਦੇ ਵਾਂਗੂ ਸ਼ਾਹੀ ਫਰਮਾਨ ਸੁਣਦਾ ਸੀ, ਇਲਾਹੀ ਬਾਤ ਦੇ ਵਾਂਗੂ। ਦਿੱਲੀ ਦੇ ਤਖਤ ਦੇ ਬਾਝੋਂ ਕਿਸੇ ਸਿਰਤਾਜ ਨਾ ਹੋਵੇ, ਜੇ ਆਲਮਗੀਰ ਨਹੀਂ ਦੂਜਾ ਤਾਂ ਦੂਜਾ ਰਾਜ ਨਾ ਹੋਵੇ। ਰਾਗ ਨੂੰ ਦਫਨ ਕਰ ਦੇਵੋ, ਕਿਤੇ ਕੋਈ ਸਾਜ ਨਾ ਹੋਵੇ। ਧਰਮ ਇਸਲਾਮ ਹੈ ਇੱਕੋ, ਦੂਜੀ ਆਵਾਜ਼ ਨਾ ਹੋਵੇ। ਇਹ ਸਾਰੀ ਖਲਕ ਹੈ ਉਸਦੀ, ਖੁਦਾ ਦਾ ਮੁਲਕ ਏ ਸਮਝੋ। ਜਿਹਦੇ ਤੇ ਕਰਮ ਹੈ ਉਸਦਾ, ਉਸਨੂੰ ਹੀ ਮੁਲਕ ਸਮਝੋ। ਸ਼ਾਹੀ ਫਰਮਾਨ ਦੇ ਸਾਵੇਂ ਮੁਲਕ ਜੇ ਸਿਰ ਝੁਕਾਉਂਦਾ ਹੈ, ਆਨੰਦਪੁਰ ਕੌਣ ਹੁੰਦਾ ਹੈ ਜੋ ਇਸ ਤੋਂ ਹਿਚਕਚਾਉਂਦਾ ਹੈ। ਜਾਓ ਪੈਗਾਮ ਦੇ ਦੇਵੋ, ਦਿੱਲੀ ਦਾ ਤਾਜ ਕਹਿੰਦਾ ਹੈ।
ਅਜੇ ਵੀ ਸਮਝ ਨਾ ਜਾ ਕਾਫਰ, ਅਜੇ ਵੀ ਸਮਝ ਜਾ ਕਾਫਰ, ਇਹ ਸੌਦਾ ਬਹੁਤ ਮਹਿੰਗਾ ਹੈ। ਤੂੰ ਦਿੱਲੀ ਤਖਤ ਹੱਥ ਵਿੱਚ ਲਈ, ਅਜੇ ਤਲਵਾਰ ਨਹੀਂ ਦੇਖੀ, ਉਹ ਕਰੜੇ ਹੱਥ ਨਹੀਂ ਦੇਖੇ ਤੇ ਕਰੜੀ ਮਾਰ ਨਹੀਂ ਦੇਖੀ। ਵਾਹ ਵਾਹ। ਆਨੰਦਪੁਰ ਬਹੁਤ ਬੱਚਾ ਹੈ ਤੇ ਉਮਰੋਂ ਬਹੁਤ ਕੱਚਾ ਹੈ, ਤਦੇ ਹੀ ਤੇਜ ਤੱਤਾ ਹੈ ਤੇ ਇੰਨਾ ਮਾਣ ਮੱਤਾ ਹੈ। ਸ਼ਾਹੀ ਫਰਮਾਨ ਨੂੰ ਸੁਣ ਕੇ ਆਨੰਦਪੁਰ ਬਹੁਤ ਹੱਸਦਾ ਹੈ, ਹਰ ਹਰਫ ਨਾਗ ਬਣ ਖੱਟਦਾ, ਉਹਨੂੰ ਪਰ ਬਹੁਤ ਡਸਦਾ ਹੈ। ਇਵੇਂ ਹੀ ਵਕਤ ਤੁਰਦਾ ਹੈ, ਦਿੱਲੀ ਦਾ ਤਖਤ ਤੁਰਦਾ ਹੈ, ਮੁਲਕ ਦਾ ਦਰਦ ਤੁਰਦਾ ਹੈ। ਵਾਹ ਵਾਹ। ਆਨੰਦਪੁਰ ਨਗਰ ਹੈ ਕੈਸਾ, ਜਿੱਥੇ ਹਰ ਰੋਜ਼ ਰਾਤਾਂ ਨੂੰ ਪੂਨਮ ਦਾ ਚੰਨ ਚੜ੍ਹਦਾ ਹੈ। ਸ਼ਹਿਰ ਦੀ ਕੁੱਖ ਦੇ ਅੰਦਰ ਸੂਰਜ ਇੱਕ ਤੇਜ ਤੇ ਤੱਤਾ ਕਿਰਨਾਂ ਦੇ ਬਾਣ ਕੱਢਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਤੂਫਾਨੀ ਰਾਤ ਹੈ ਕਾਲੀ, ਨਤਾਣੇ ਰੁੱਖ ਡਰਦੇ ਨੇ, ਬੜਾ ਹੀ ਕਸ਼ਟ ਜਰਦੇ ਨੇ, ਬੜਾ ਹੀ ਰੁਦਨ ਕਰਦੇ ਨੇ। ਦਿੱਲੀ ਦਾ ਦਿਲ ਦਰਿੰਦਾ ਹੈ, ਦਿੱਲੀ ਦਾ ਤਖਤ ਜ਼ਾਲਮ ਹੈ, ਬੜਾ ਹੀ ਸਿਤਮ ਢਾਂਦਾ ਹੈ। ਸਵਾ ਮਣ ਮਹਿਕ ਸੁੱਚੀ ਨੂੰ ਸਿਤਮਗਰ ਕਤਲ ਕਰਦਾ ਹੈ ਤੇ ਰੋਟੀ ਫੇਰ ਖਾਂਦਾ ਹੈ। ਹਾਏ 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 ਹਾਏ, ਕਿਆ ਕੌੜਾ ਸੱਚ ਹੈ। ਹਨੇਰਾ ਸ਼ੂਕ ਦਾ ਜੰਗਲ ਅਮੌਤੀ ਮੌਤ ਵਰਦਾ ਹੈ, ਚਾਨਣ ਦੀ ਕਿਰਨ ਦੇ ਵਾਜੋਂ ਵਿਚਾਰਾ ਰੋਜ਼ ਮਰਦਾ ਹੈ। ਤੇ ਫਿਰ ਇੱਕ ਰੋਜ਼ ਆਉਂਦਾ ਹੈ, ਦਿੱਲੀ ਦੇ ਤਖਤ ਤੋਂ ਸੱਤ ਕੇ ਨਿਤਾਣੇ ਰੁੱਖ ਕੰਬਦੇ ਨੇ, ਸੋਚ ਦਾ ਸਫ਼ਰ ਕਰ ਕਰਕੇ ਨਿਕਰਮੇ ਅੰਤ ਥੰਬਦੇ ਨੇ। ਤੇ ਫਿਰ ਇੱਕ ਸੋਚ ਦੇ ਅੰਦਰ ਆਨੰਦਪੁਰ ਸ਼ਹਿਰ ਖੜਦਾ ਹੈ। ਵਾਹ। ਜਿੱਥੇ ਇੱਕ ਚੰਨ ਪੂਨਮ ਦਾ ਰਾਤਾਂ ਨੂੰ ਰੋਜ਼ ਚੜ੍ਹਦਾ ਹੈ, ਸੂਰਜ ਇੱਕ ਤੇਜ ਤੇ ਤੱਤਾ ਕਿਰਨਾਂ ਦੇ ਬਾਣ ਕੱਢਦਾ ਹੈ। ਰੁੱਖਾਂ ਦੇ ਸਹਿਮ ਦੇ ਸਾਏ ਆਨੰਦਪੁਰ ਫੇਰ ਆਉਂਦੇ ਨੇ, ਪੂਨਮ ਦੇ ਚੰਨ ਦੇ ਸਾਹਮਣੇ ਉਹ ਆਪਣੀ ਬਾਤ ਪਾਉਂਦੇ ਨੇ। ਹੰਝੂਆਂ ਦੇ ਹੜਦੇ ਉਹ ਬੜਾ ਹੀ ਤਿਲ ਮਿਲਾਉਂਦੇ ਨੇ, ਜ਼ਖਮਾਂ ਦੀ ਪੀੜ ਨੂੰ ਦੱਸਦੇ ਕਿੰਨਾ ਹੀ ਸਰ ਪਟਾਉਂਦੇ ਨੇ। ਰੁੱਖਾਂ ਦੀ ਬਾਤ ਨੂੰ ਸੁਣ ਕੇ ਚੰਨ ਕੋਈ ਸੋਚ ਘੜਦਾ ਹੈ। ਇੰਨੇ ਵਿੱਚ ਸੁਫਲ ਸੂਰਜ ਵੀ ਉਹਨਾਂ ਦੇ ਉਹਦੇ ਕੋਲ ਖੜਦਾ ਹੈ। ਜਦੋਂ ਉਹ ਬਾਲ ਸੂਰਜ ਨੂੰ ਦੱਸਦਾ ਹੈ, ਦਾਸਤਾਂ ਸਾਰੀ ਪੀੜ ਇਹ ਦੂਰ ਕਰ ਦੇਗਾ ਕੋਈ ਵੀ ਪਾਸਵਾਂ ਸਾਰੀ। ਸੂਰਜ ਦੀ ਜੀਭ ਨਿੱਕੀ ਤੋਂ ਵੱਡੇ ਤਦ ਬੋਲ ਸੁਣਦੇ ਨੇ, ਸੂਰਜ ਚੰਨ ਬੈਠ ਕੇ ਦੋਵੇਂ ਮੁਲਕ ਦੀ ਪੀੜ ਪੁੰਦੇ ਨੇ। ਆਏ ਹਾਏ ਆਏ ਹਾਏ। ਫੇਰ ਜਦ ਚੰਦ ਸੂਰਜ ਦੇ ਨਿੱਕੇ ਜਿਹੇ ਸੁਹਲ ਮੱਥੇ ਤੇ ਚੁੰਮਣ ਦਾ ਫੁੱਲ ਧਰਦਾ ਹੈ, ਅਲਵਿਦਾ ਆਖ ਕੇ ਉਸਨੂੰ ਜੰਗਲ ਦਾ ਸਫ਼ਰ ਕਰਦਾ ਹੈ। ਰੁੱਖਾਂ ਦੇ ਪਾਸ ਜਾ ਜਾ ਕੇ ਜਦੋਂ ਉਹ ਬਾਤ ਪਾਉਂਦਾ ਹੈ, ਚੰਨ ਦੇ ਬੀਜ ਪਾਉਂਦਾ ਹੈ, ਕਿਰਨਾਂ ਦਾ ਮੀਂਹ ਬਰਾਂਦਾ ਹੈ। ਵਾਹ 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 ਵਾਹ। ਦਿੱਲੀ ਦਾ ਤਖਤ ਵਾਕਿਫ ਹੈ ਤੇ ਜ਼ਾਲਮ ਬਹੁਤ ਸੜਦਾ ਹੈ। ਚੰਨ ਦੀ ਗੱਲ ਨੂੰ ਸੁਣ ਕੇ ਉਹਨੂੰ ਕੋਈ ਨਾਗ ਲੜਦਾ ਹੈ ਤੇ ਕੋਈ ਤਾਪ ਚੜਦਾ ਹੈ। ਤਖਤ ਦੇ ਹੁਕਮ ਦੇ ਬੱਧੇ, ਤਖਤ ਦੇ ਪਾਲਤੂ ਕੁੱਤੇ ਉਹਦੀ ਹਰ ਪੈੜ ਸੁੰਘਦੇ ਨੇ, ਉਹਦੇ ਹਰ ਬੋਲ ਨੂੰ ਚੁਣ ਕੇ ਤਾਜ ਦੇ ਕੰਨ ਟੁੰਗਦੇ ਨੇ। ਚੰਨ ਦੇ ਬੋਲਾਂ ਨੂੰ ਸੁਣ ਕੇ ਤਖਤ ਦਾ ਦਿਲ ਦਹਿਲਦਾ ਹੈ, ਤਖਤ ਬੇਚੈਨ ਟਹਿਲਦਾ ਹੈ। ਵਾਹ ਜੀ ਵਾਹ। ਉਹਦੀ ਅੱਖ ਨੀਂਦ ਤੋਂ ਊਣੀ ਹਨੇਰਾ ਝਾਗਦੀ ਰਹਿੰਦੀ, ਚੰਦ ਤੇ ਸੁਪਨ ਤੋਂ ਡਰਦੀ ਰਾਤਾਂ ਨੂੰ ਜਾਗਦੀ ਰਹਿੰਦੀ। ਕਦੇ ਪਰ ਜਾਗਦੇ ਉਹਨੂੰ ਖੌਫ ਦਾ ਖਾਬ ਆਉਂਦਾ ਹੈ, ਜਿਹਦੇ ਵਿੱਚ ਚੰਨ ਪੂਨਮ ਦਾ ਗਗਨ ਵਿੱਚ ਪਹਿਲ ਪਾਉਂਦਾ ਹੈ, ਜਿਹਦੇ ਵਿੱਚ ਜੂਝਦਾ ਚਾਨਣ ਹਨੇਰਾ ਕਤਲ ਕਰਦਾ ਹੈ। ਦਿੱਲੀ ਦੇ ਤਖਤ ਦਾ ਸਾਇਆ ਜਿਹਦੇ ਵਿੱਚ ਰੋਜ਼ ਮਰਦਾ ਹੈ। ਤਖਤ ਇਸ ਖਾਬ ਨੂੰ ਤੱਕ ਕੇ ਜਾਣੀ ਦੀ ਬਹੁਤ ਡਰਦਾ ਹੈ। ਜਿੰਦੇ ਜੀ ਤਾਜ ਹੈ ਕਿਹੜਾ ਜੋ ਆਪਣੀ ਮੌਤ ਵਰਦਾ ਹੈ, ਗੁੱਸੇ ਵਿੱਚ ਤਖਤ ਕੰਬਦਾ ਤਦ ਅੱਖਾਂ ਵਿੱਚ ਰੱਤ ਭਰਦਾ ਹੈ। ਚੰਨ ਨੂੰ ਪਕੜ ਲੈ ਆਵੋ, ਤਖਤ ਤੇ ਹੁਕਮ ਕਰਦਾ ਹੈ। ਵਾਹ ਜੀ ਵਾਹ। ਇਵੇਂ ਇਹ ਬਾਤ ਚੱਲਦੀ ਹੈ, ਫਿਰ ਕਾਲੀ ਰਾਤ ਚੱਲਦੀ ਹੈ। ਜੰਗਲ ਵਿੱਚ ਚੰਦ ਦੇ ਮੱਥੇ ਕੋਈ ਪ੍ਰਭਾਤ ਪਲਦੀ ਹੈ। ਤਖਤ ਦੇ ਹੁਕਮ ਦੇ ਬੱਧੇ, ਤਖਤ ਦੇ ਪਾਲਤੂ ਕੁੱਤੇ ਕਿਸੇ ਇੱਕ ਸ਼ਹਿਰ ਦੇ ਅੰਦਰ ਉਹ ਚੰਨ ਨੂੰ ਘੇਰ ਖੜਦੇ ਹਨ। ਜਿੱਥੇ ਚੰਨ ਨਾਲ ਕੁਝ ਤਾਰੇ ਗਗਨ ਵਿੱਚ ਰੋਜ਼ ਚੜ੍ਹਦੇ ਹਨ, ਉਹ ਸਾਰੇ ਚੰਦ ਤੇ ਤਾਰੇ ਇਸੇ ਥਾਂ ਪਕੜ ਨਹੀਂ ਲੈਂਦੇ, ਜੰਜੀਰੀ ਜਕੜ ਨਹੀਂ ਲੈਂਦੇ। ਆਏ ਹਾਏ ਆਏ ਹਾਏ।
ਤੇ ਫਿਰ ਇੱਕ ਰੋਜ਼ ਜ਼ਾਲਮ ਨੂੰ ਤਖਤ ਦਰਬਾਰ ਲਾਉਂਦਾ ਹੈ। ਭਰੇ ਦਰਬਾਰ ਦੇ ਅੰਦਰ ਪੂਨਮ ਤੇ ਚੰਨ ਦੇ ਸਾਹਮਣੇ ਉਹ ਆਪਣੀ ਬਾਤ ਪਾਉਂਦਾ ਹੈ। ਚੰਨ ਤੂੰ ਬਹੁਤ ਚੰਗਾ ਹੈ, ਤੇਰਾ ਸਤਿਕਾਰ ਕਰਦਾ ਹਾਂ, ਤੈਨੂੰ ਇਤਬਾਰ ਨਹੀਂ ਆਉਣਾ, ਮੈਂ ਤੈਨੂੰ ਪਿਆਰ ਕਰਦਾ ਹਾਂ। ਪ੍ਰਸ਼ਨ ਪਰ ਇੱਕ ਇਹ ਕਿਹਾ ਮੇਰੇ ਮਨ ਰੋਜ਼ ਰਹਿੰਦਾ ਹੈ, ਖੁਦਾ ਨੂੰ ਇੱਕ ਤੂੰ ਆਖੇ ਇਹੋ ਇਸਲਾਮ ਕਹਿੰਦਾ ਹੈ। ਭਲਾ ਇਸਲਾਮ ਤੋਂ ਵੱਖਰੀ ਫਿਰ ਤੂੰ ਗੱਲ ਕਿਉਂ ਕਰਦਾ? ਨਗੂਣੀ ਗੱਲ ਦੇ ਪਿੱਛੇ ਤੂੰ ਇੰਨਾ ਕਸ਼ਟ ਕਿਉਂ ਜਰਦਾ? ਕਿਉਂ ਮੇਰੀ ਦੁਸ਼ਮਣੀ ਵਰਦਾ? ਅਮੌਤੀ ਮੌਤ ਕਿਉਂ ਮਰਦਾ? ਆ ਜਾ ਇਸਲਾਮ ਦੇ ਅੰਦਰ, ਇਹ ਸਾਰਾ ਕੁਫਰ ਤੂੰ ਤਜ ਦੇ। ਕ੍ਰਿਸ਼ਮਾ ਜਾਂ ਵਿਖਾ ਕੋਈ, ਜਾਂ ਅੱਜ ਤੂੰ ਜ਼ਿੰਦਗੀ ਛੱਡ ਦੇ। ਤਖਤ ਦੇ ਪ੍ਰਸ਼ਨ ਨੂੰ ਸੁਣ ਕੇ ਚੰਨ ਫਿਰ ਮੁਸਕਰਾਉਂਦਾ ਹੈ। ਤੂੰ ਸਿਰ ਨੂੰ ਹੀ ਕਲਮ ਕਰ ਲੈ, ਚੰਨ ਫਿਰ ਕਹਿ ਸੁਣਾਉਂਦਾ ਹੈ। ਚੰਨ ਦੇ ਬੋਲ ਸੁਣਦੇ ਹੀ ਤਖਤ ਦੀ ਅੱਖ ਮੱਘਦੀ ਹੈ। ਨਫ਼ਰਤ ਦਾ ਨਾਗ ਲੜ ਉਸ ਨੂੰ, ਜਾਣੀ ਕੋਈ ਅੱਗ ਲੱਗਦੀ ਹੈ। ਤਾਜ ਫਿਰ ਜ਼ਹਿਰ ਦੇ ਪਿੰਜਰੇ ਚੰਨ ਨੂੰ ਬੰਦ ਹੈ ਕਰਦਾ, ਤੇ ਇਸ ਵਿੱਚ ਚੰਨ ਇਹ ਸੋਹਣਾ ਬੜਾ ਹੀ ਕਸ਼ਟ ਹੈ ਜਰਦਾ। ਚੰਨ ਦੇ ਨਾਲ ਦੇ ਤਾਰੇ ਤਖਤ ਦਾ ਜ਼ਬਰ ਜਰਦੇ ਨੇ, ਉਹਦੀ ਅੱਖ ਦੇ ਸਾਹਮਣੇ ਮੌਤ ਨਾਲ ਜੂਝ ਮਰਦੇ ਨੇ ਤੇ ਉਸ ਦਾ ਸ਼ੁਕਰ ਕਰਦੇ ਨੇ। ਉਹ ਰੋਜ਼ ਆਉਂਦਾ ਹੈ ਜਦੋਂ ਇੱਕ ਚੌਂਕ ਦੇ ਅੰਦਰ ਚੰਨ ਦਾ ਫੁੱਲ ਖਿੜਦਾ ਹੈ, ਜ਼ਬਰ ਤੇ ਸਬਰ ਦਾ ਮਗਦਾ। ਜਦੋਂ ਇੱਕ ਯੁੱਧ ਛਿੜਦਾ ਹੈ, ਦਿੱਲੀ ਦੇ ਸ਼ਹਿਰ ਸੰਗ ਸਿੱਧਾ ਆਨੰਦਪੁਰ ਸ਼ਹਿਰ ਭਿੜਦਾ ਹੈ। ਤਖਤ ਦੇ ਹੁਕਮ ਦੇ ਬੱਧੇ ਜ਼ਾਲਮ ਜਲਾਦ ਦੇ ਹੱਥੋਂ ਜਦੋਂ ਤਲਵਾਰ ਵਰਦੀ ਹੈ, ਸੁਨਹਿਰੀ ਚੰਦ ਦੇ ਟੁਕੜੇ ਉਹ ਚੰਦਰੀ ਕਰ ਗੁਜ਼ਰਦੀ ਹੈ। ਚਾਂਦਨੀ ਚੌਕ ਦੇ ਅੰਦਰ ਚੰਨ ਦੇ ਸੋਹਲ ਪਿੰਡੇ ਦਾ ਖੂਨ ਜੋ ਡੁੱਲ ਸਕਦਾ ਹੈ, ਤਾਂ ਕੋਈ ਇਤਿਹਾਸ ਦਾ ਵਰਕਾ ਸ਼ਹਾਦਤ ਦੀ ਕਹਾਣੀ ਨੂੰ ਭਲਾ ਕਿੰਝ ਭੁੱਲ ਸਕਦਾ ਹੈ। ਕਹਿਰ ਦੀ ਰਾਤ ਕਾਲੀ ਵਿੱਚ ਜਦੋਂ ਇਹ ਕਹਿਰ ਟੁੱਟਦਾ ਹੈ, ਤਦੋਂ ਅਸਮਾਨ ਦੇ ਵਿੱਚੋਂ ਕੋਈ ਤੂਫਾਨ ਛੁੱਟਦਾ ਹੈ। ਕਹਿਰ ਤੂਫਾਨ ਵਿੱਚ ਡੁੱਬਾ ਦਿੱਲੀ ਦਾ ਸ਼ਹਿਰ ਡਰਦਾ ਹੈ। ਤਾਰਾ ਇੱਕ ਚੰਦ ਦਾ ਪਿਆਰਾ ਚੁੱਕ ਇੱਕ ਚੰਦ ਦੇ ਟੁਕੜੇ ਨੂੰ ਫਿਰ ਆਪਣੇ ਘਰ ਚ ਧਰਦਾ ਹੈ। ਹੱਥੀਂ ਘਰ ਫੂਕ ਕੇ ਆਪਣਾ ਉਹਦਾ ਸੰਸਕਾਰ ਕਰਦਾ ਹੈ। ਤਾਰਾ ਇੱਕ ਹੋਰ ਐਸਾ ਹੀ ਰਹਿੰਦੇ ਚੁੱਕ ਚੰਨ ਟੁਕੜੇ ਨੂੰ ਆਨੰਦਪੁਰ ਪਹੁੰਚ ਜਾਂਦਾ ਹੈ। ਅੱਖਾਂ ਵਿੱਚ ਹੰਝੂ ਭਰ ਕੇ ਉਹ ਸਾਰੀ ਹੀ ਦਾਸਤਾਨ ਬੀਤੀ ਸੂਰਜ ਦੀ ਝੋਲ ਪਾਉਂਦਾ ਹੈ। ਆਨੰਦਪੁਰ ਸ਼ਹਿਰ ਦੇ ਅੱਖੀਂ ਬੜਾ ਹੀ ਮੋਹ ਉਮੜਦਾ ਹੈ ਤੇ ਅਥਰੂ ਟਪਕ ਪੈਂਦੇ ਨੇ। ਆਨੰਦਪੁਰ ਸ਼ਹਿਰ ਦੇ ਮੱਥੇ ਬੜਾ ਹੀ ਰੋਹ ਉਮੜਦਾ ਹੈ, ਅੰਗਾਰੇ ਭੜਕ ਪੈਂਦੇ ਨੇ। ਤੇ ਫਿਰ ਇਤਿਹਾਸ ਤੁਰਦਾ ਹੈ, ਵਕਤ ਦਾ ਮੋੜ ਮੁੜਦਾ ਹੈ। ਜਦ ਸ਼ਹਿਰ ਦਾ ਵਾਰਿਸ ਸੂਰਜ ਉੱਤੇ ਤੇਜ ਤੇ ਤੱਤਾ ਅੱਗ ਦਾ ਗੀਤ ਗਾਉਂਦਾ ਹੈ, ਦਿੱਲੀ ਵੱਲ ਮੂੰਹ ਕਰਕੇ ਤੇ ਉਹ ਆਪਣੀ ਤੇਗ ਚੁੰਮਦਾ ਹੈ ਤੇ ਇੱਕ ਕਸਮ ਖਾਂਦਾ ਹੈ। ਆਨੰਦਪੁਰ ਜਾਗਦਾ ਦਿੱਲੀਏ, ਆਨੰਦਪੁਰ ਜਾਗਦੇ ਰਹਿਣਾ, ਜ਼ੁਲਮ ਨੂੰ ਮਾਰਦਾ ਦਿੱਲੀਏ, ਜ਼ੁਲਮ ਇਸ ਮਾਰਦੇ ਰਹਿਣਾ। ਨੀਚ ਸਤਕਾਰ ਦਾ ਦਿੱਲੀਏ, ਇਹਨੇ ਸਤਕਾਰ ਦੇ ਰਹਿਣਾ। ਸੱਚ ਲਈ ਵਾਰਦਾ ਜ਼ਿੰਦਗੀ, ਇਹਨੇ ਸਦਬਾਰ ਦੇ ਰਹਿਣਾ। ਦਿੱਲੀਏ ਜ਼ੁਲਮ ਦੇ ਕਿੰਗਰੇ, ਆਨੰਦਪੁਰ ਤੋੜਦਾ ਰਹਿਸੀ। ਜ਼ੁਲਮ ਦੀ ਧਾਰ ਨੂੰ ਦਿੱਲੀਏ ਆਨੰਦਪੁਰ ਮੋੜਦਾ ਰਹਿਸੀ। ਵਾਹ ਜੀ ਵਾਹ, ਵਾਹ ਜੀ ਵਾਹ। ਬਹੁਤ ਖੂਬ, ਥੈਂਕ ਯੂ ਵੈਰੀ ਮਚ। ਤੁਸੀਂ ਸਾਰਿਆਂ ਨੇ ਸਬਰ ਨਾਲ ਕਵਿਤਾ ਨੂੰ ਸੁਣਿਆ, ਤੁਹਾਡਾ ਧੰਨਵਾਦ ਹੈ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਸ਼ਾਨਦਾਰ। ਥੈਂਕ ਯੂ ਸਤਵੰਤ ਕੌਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਧੰਨਵਾਦ। ਹੁਣ ਇੱਕ ਅਸੀਂ ਕਮਰਸ਼ੀਅਲ ਬ੍ਰੇਕ ਆ ਜਿਹੜੀ ਉਹ ਟਾਈਮ ਤੇ ਨਿਕਲ ਚੱਲਾ, ਪਰ ਐਲਏ ਤੋਂ ਪ੍ਰੋਫੈਸਰ ਸਾਹਿਬ ਔਰ ਹਮਸਫਰ ਜੀ ਸਾਡੇ ਨਾਲ ਪਰਮਜੀਤ ਕੌਰ ਜੀ ਜੁੜੇ ਹੋਏ ਨੇ ਤੇ ਮੈਂ ਰੂਬਰੂ ਕਰਨਾ ਤੁਹਾਨੂੰ ਪਰਮਜੀਤ ਕੌਰ ਜੀ, ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਔਰ ਰੂਬਰੂ ਨੇ ਤੁਹਾਡੇ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਵੀ, ਹਰਜੀਤ ਹਮਸਫਰ ਜੀ ਵੀ। ਸਤਿ ਸ਼੍ਰੀ ਅਕਾਲ ਮੱਲੀ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਮੈਂ ਤਾਂ ਭੁੱਲ ਗਈ ਸੀ, ਪਹਿਲਾਂ ਫੇਸਬੁੱਕ ਤੇ ਚਲੇ ਗਈ ਤੇ ਉੱਥੇ ਮੈਸੇਜ ਪਾਉਂਦੀ ਨਹੀਂ, ਮੁੜ ਕੇ ਲੱਭਿਆ। ਧੰਨਵਾਦ ਤੁਹਾਡਾ। ਸਮਾਂ ਵੀ ਕੁਛ ਜ਼ਿਆਦਾ ਹੋ ਗਿਆ ਆ। ਵੀਰ ਜੀ ਹਮਸਫਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਪ੍ਰੋਫੈਸਰ ਸਾਹਿਬ ਨੂੰ, ਮਨਜੀਤ ਸਿੰਘ ਗੁਰੂ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਸੁਣਨ ਵਾਲੇ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਚੜ੍ਹਦੀ ਕਲਾ ਤੁਹਾਡਾ, ਇਸ ਕਰਕੇ ਮੈਂ ਛੋਟਾ ਜਿਹਾ ਕੁਛ ਸੁਣਾਵਾਂਗੀ। ਉਹਨਾਂ ਸਿੰਘਾਂ ਲਈ ਜਿਹੜੇ ਦਿੱਲੀ ਇਹ ਦਿਨ ਚੱਲ ਰਹੇ ਨੇ, ਜੀ ਜ਼ਰੂਰ। ਸ਼ਿਕਵਾ ਨਹੀਂ ਠੁਕਰਾਨਾ,
सीख गए। राह में तेरी संगत में खुद को झुकाना सीख गए। पहले मायूस हो जाते थे कुछ न मिलने पर, अब तेरी रजा में राजी रहना सीख गए। वाह 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 जी वाह। कविता सफरी दी हैगी आ, ਉਹ ਨਜ਼ਾਰਾ ਦਿੱਲੀ ਦਾ। ਆਹਾ ਦੇਖੋ ਇਹ ਸਿੰਘਾ ਦੇਖੋ ਇਹ ਸਿੰਘਾ ਦੇਖ ਸਿੱਖੀ ਦਾ ਨਜ਼ਾਰਾ ਚੱਲ ਪਿਆ ਏ ਕਿਦੀ ਖੋਪਰੀ ਤੇ ਆਰਾ ਏ ਸਿੰਘਾ ਦੇਖੋ ਏ ਸਿੰਘਾ ਦੇਖ ਸਿੱਖੀ ਦਾ ਨਜ਼ਾਰਾ ਚੱਲਦਾ ਪਿਆ ਏ ਕਿਦੀ ਖੋਪਰੀ ਤੇ ਆਰਾ ਦੇਖੋ ਏ ਸਿੰਘਾ ਜ਼ਾਲਿਮ ਦਿਆਲ ਹੋਇਆ ਤੇਰੇ ਤੇ ਦਿਆਲਿਆ ਜ਼ਾਲਿਮ ਦਿਆਲ ਹੋਇਆ ਤੇਰੇ ਤੇ ਦਿਆਲਿਆ ਤਾਈਂ ਗਿਆ ਉਬਲਦੀ ਦੇਗ ਚ ਉਬਾਲਿਆ ਜਿੰਦ ਨਾਲੋਂ ਤੈਨੂੰ ਤੇਰਾ ਧਰਮ ਪਿਆਰਾ ਵਾਹ ਜੀ ਵਾਹ ਕਿਦੀ ਖੋਪਰੀ ਤੇ ਆਰਾ ਦੇਖੋ ਏ ਸਿੰਘਾ ਦੇਖੋ ਏ ਸਿੰਘਾ ਦੇਖ ਸਿੱਖੀ ਦਾ ਨਜ਼ਾਰਾ ਚੱਲਦਾ ਪਿਆ ਏ ਕਿਦੀ ਖੋਪਰੀ ਤੇ ਆਰਾ ਦੇਖੋ ਏ ਸਿੰਘਾ। ਵਾਹ ਜੀ ਵਾਹ ਵਾਹ ਜੀ ਵਾਹ। ਸੀਸ ਜਾ ਕੇ ਦਿੱਲੀ ਵਿੱਚ ਵਾਰਿਆ ਨੌਵੇਂ ਗੁਰਾਂ ਸੀਸ ਜਾ ਕੇ ਦਿੱਲੀ ਵਿੱਚ ਵਾਰਿਆ ਆਪਣੇ ਲਹੂ ਚ ਬੇੜਾ ਹਿੰਦੀਆਂ ਦਾ ਤਾਰਿਆ ਚਾਂਦਨੀ ਚੌਕ ਸਾਡਾ ਚਾਂਦਨੀ ਚੌਕ ਸਾਡਾ ਚਾਨਣ ਮੁਨਾਰਾ ਚੱਲਦਾ ਏ ਕਿਦੀ ਖੋਪਰੀ ਤੇ ਆਰਾ ਵੇਖੋ ਏ ਸਿੰਘਾ ਵੇਖੋ ਏ ਸਿੰਘਾ ਵੇਖ ਸਿੱਖੀ ਦਾ ਨਜ਼ਾਰਾ ਚੱਲਦਾ ਪਿਆ ਏ ਕਿਦੀ ਖੋਪਰੀ ਤੇ ਆਰਾ ਵੇਖੋ ਏ ਸਿੰਘਾ। ਇਹ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਕਰਨਾ ਦੇ ਵਿੱਚ ਬਹੁਤ ਧੰਨਵਾਦ ਆ ਪੰਜਾਬੀ ਰੇਡੀਓ ਯੂਐਸਏ ਦਾ ਸਾਰੇ ਸੁਣਨ ਵਾਲਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਜੀਤ ਕੌਰ ਜੀ ਤੁਹਾਡੇ ਵਾਸਤੇ ਜਸਪਾਲ ਸਿੰਘ ਵਿਰਕ ਜੀ ਨੇ ਐਲਗਰੋ ਤੋਂ ਔਰ ਉਹਨਾਂ ਨੇ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਕਿਹਾ ਆ। ਮੇਰੇ ਵਾਸਤੇ ਹਰਜੀਤ ਸਿੰਘ ਹਮਸਫਰ ਜੀ ਲਈ, ਪ੍ਰੋਫੈਸਰ ਕਮਲ ਸਾਹਿਬ ਲਈ ਔਰ ਵਿਸ਼ੇਸ਼ ਤੌਰ ਤੇ ਤੁਹਾਡੇ ਵਾਸਤੇ ਦਾਤ ਭੇਜੀ ਹੈ ਜੀ। ਬਹੁਤ ਧੰਨਵਾਦ ਜੀ ਸਾਰੇ ਸੱਜਣਾਂ ਦਾ ਜਿਹੜਾ ਪੇਸ਼ ਕੀਤਾ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਪਰਮਜੀਤ ਕੌਰ ਜੀ ਐਲਏ ਤੋਂ। ਤੇ ਪ੍ਰੋਫੈਸਰ ਸਾਹਿਬ ਇੱਕ ਬ੍ਰੇਕ ਦੀ ਬੇਨਤੀ ਹੈ। ਹੁਣ ਅਸੀਂ ਹੋਰ ਕਾਲਾਂ ਨਹੀਂ ਲੈ ਸਕਾਂਗੇ, ਸਿਰਫ 2 ਕਾਲਾਂ ਹੋਲਡ ਤੇ ਨੇ ਜਿਹੜੀਆਂ ਜਿਨ੍ਹਾਂ 'ਚ ਗੁਰਸਿਮਰਤ ਗਰੇਵਾਲ ਔਰ ਹਰਜੀਤ ਕੌਰ ਜੀ ਨੇ। ਇਹਨਾਂ ਨੂੰ ਅਸੀਂ ਮੌਕਾ ਦਾਂਗੇ ਜਿਹੜਾ ਸਮਾਂ ਬਚਦਾ ਹੋਏਗਾ। ਸਿਰਫ ਇੱਕ ਬ੍ਰੇਕ ਵਾਸਤੇ ਇਜਾਜ਼ਤ ਚਾਹੀਦੀ ਜੀ। ਜ਼ਰੂਰ ਜੀ ਜ਼ਰੂਰ। ਬਹੁਤ ਧੰਨਵਾਦ ਜੀ, ਮਿਲਨੇ ਇਸ ਬ੍ਰੇਕ ਤੋਂ ਬਾਅਦ।
जी इस ब्रेक तो बाद एक बार फिर प्रोग्राम कवि दरबार च आप सब नु जी आया नु कहने हरजीत हम सफर जी आप जी नु जी आया नु जी बहुत बहुत शुक्रिया जी। और प्रोफेसर शेर सिंह कंवल जी आखिरी पिड़ च आप दा भी बड़ा निੱਘਾ ਜਿਹਾ ਸਵਾਗਤ है जी। बहुत ਮਿਹਰਬਾਨੀ ਮਲਿਕ ਸਾਹਿਬ ਜੀ ਹੁਣ ਸਾਡੇ ਆਖਰੀ ਦੋ ਸਹਿਯੋਗੀ ਨੇ ਜਿਹੜੇ ਉਹਨਾਂ ਨੂੰ ਨਿਬੇੜ ਕੇ ਤੇ ਫਿਰ ਅੱਗੇ ਵੇਖਨੇ ਆ ਕਿ ਵਕਤ ਕੀ ਹੈ। ਇਸ ਵੇਲੇ ਗੁਰਸਿਮਰਤ ਗਿਰਵਾਲ ਹੋਣੇ ਨੇ ਜਿਹੜੇ ਉਹ ਸਾਡੇ ਨਾਲ ਨੇ। ਗੁਰਸਿਮਰਤ ਗਿਰਵਾਲ ਜੀ ਪਹਿਲਾਂ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਇਹਨਾਂ ਦਾ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੀ ਆਇਆਂ ਜੀ। ਕੀ ਸੁਣਾਓ ਜੀ ਗੁਰਸਿਮਰਤ ਜੀ। ਮਲੀ ਸਾਹਿਬ ਸਮੁੱਚੀ ਟੀਮ ਤੇ ਸਾਡੇ ਮੁੱਖ ਮਹਿਮਾਨ ਤੇ ਸਾਡੇ ਸਾਰੇ ਸਰੋਤੇ ਸੱਜਣਾਂ ਨੂੰ ਗੁਰਸਿਮਰਤ ਸਿੰਘ ਗਰੇਵਾਲ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵੈਲਕਮ। ਮੈਂ ਸਰ ਆਪਣੇ ਸੁਰਜੀਤ ਸਿੰਘ ਪਾਤਰੋਂ ਦੀਆਂ ਲਾਈਨਾਂ ਨੇ ਜੀ ਬਹੁਤ ਕਾਬਿਲ ਲਾਈਨਾਂ ਨੇ ਤੇ ਇੱਕ ਸ਼ੇਰ ਸੁਣਨ ਵਾਲਾ ਹੈ ਇਰਸ਼ਾਦ ਜੀ ਇਰਸ਼ਾਦ ਮੈਂ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਵਾਹ ਜੀ ਵਾਹ ਵਾਹ ਜੀ ਵਾਹ। ਜੋ ਰੰਗਾਂ ਚ ਚਿਤਰਾਂ ਨਿਖਰ ਜਾਣਗੇ ਇਹ ਜੋ ਪੱਥਰ ਤੇ ਉਕਰੇ ਨੇ ਮਿਟ ਜਾਣਗੇ ਇਹ ਜੋ ਰੰਗਾਂ ਚ ਚਿਤਰਾਂ ਨਿਖਰ ਜਾਣਗੇ ਜੋ ਪੱਥਰ ਤੇ ਉਕਰੇ ਨੇ ਮਿਟ ਜਾਣਗੇ ਬਣਦੇ ਹੱਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ ਉਹੀ ਹਵਾ ਚ ਲਿਖੇ ਰਹਿਣਗੇ। ਕਿਆ ਕਹਿਣੇ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਵਾਹ ਜੀ ਵਾਹ। ਜੋ ਵਿਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਜੋ ਵਿਦੇਸ਼ਾਂ ਚ ਰੁਲਦੇ ਨੇ ਰੋਟੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਤੇ ਜਾ ਬੈਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਵਾਹ ਜੀ ਵਾਹ ਵਾਹ ਜੀ ਵਾਹ। ਇਸ ਅਦਾਲਤ ਚ ਬੰਦੇ ਵੀ ਰੱਖਣ ਗਏ ਫੈਸਲੇ ਸੁਣਦਿਆਂ ਸੁੱਕ ਗਏ ਇਸ ਅਦਾਲਤ ਚ ਬੰਦੇ ਵੀ ਰੱਖ ਹੋ ਗਏ ਫੈਸਲੇ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਇੱਕ ਦੋ ਤੀਕ ਇੱਥੇ ਖੜੇ ਰਹਿਣਗੇ। ਵਾਹ ਜੀ ਵਾਹ। ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਵਾਹ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਜੇ ਮੈਂ ਕੁਛ ਨਾ ਕਿਹਾ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ ਜੇ ਮੈਂ ਚੁੱਪ ਹੀ ਰਿਹਾ ਰੂਹਾਂ ਬਣ ਕੇ ਸਦਾ ਭਟਕਦੇ ਰਹਿਣਗੇ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ।
ਲਾਸਟ ਸ਼ੇਰ ਆ ਜੀ, ਇਰਸ਼ਾਦ ਜੀ। ਇਹ ਵੀ ਸ਼ਾਇਦ ਮੇਰਾ ਆਪਣਾ ਹੀ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਹਾਏ ਹਾਏ। ਇਹ ਵੀ ਸ਼ਾਇਦ ਮੇਰਾ ਆਪਣਾ ਹੀ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਜੇ ਹਵਾ ਇਉਂ ਰਹੀ ਕਬਰਾਂ ਉੱਤੇ ਪੱਕੀ, ਜੇ ਹਵਾ ਇਉਂ ਰਹੀ ਕਬਰਾਂ ਉੱਤੇ ਪੱਕੀ, ਸਭ ਘਰਾਂ 'ਚ ਹੀ ਦੀਵੇ ਬੁਝੇ ਰਹਿਣਗੇ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਕਿਆ ਕਹਿਣਾ ਆ ਤਾਂ ਹਨੇਰਾ ਜਰੇਗਾ ਕਿਵੇਂ। क्या बात है। मैं कहने हम सफर साहब कमाल नहीं कर दिता गुरसिमरत जी ने। क्यों प्रोफेसर साहब? बहुत सोहना जी। बहुत ਤੁਹਾਡੀ ਦਇਆ ਜੀ, ਤੁਸੀਂ ਟਾਈਮ ਦੇ ਰਹੇ ਹੋ। ਹਰਦੇਵ ਸਿੰਘ ਮੇਰੇ ਬਹੁਤ ਉੱਪਰ ਨੇ ਜੀ, ਮੈਂ ਤੇ ਬਸ ਸ਼ਾਨਦਾਰ ਜੀ। ਹਰਦੇਵ ਸਿੰਘ ਉਤਾਲ ਜੀ ਨੇ ਜਿਹੜੇ ਉਹ ਬਹੁਤ ਸਾਰੀ ਦਾਤ ਦੇ ਕੇ ਗਏ ਨੇ ਗੁਰਸਿਮਰਤ ਜੀ ਤੁਹਾਡੇ ਵਾਸਤੇ। ਮੈਂ ਤੁਹਾਡੀ ਤੇ ਸਾਰੇ ਸਰੋਤਾਂ ਦੀ ਤੇ ਜਿਹੜੇ ਮੇਰੇ ਵੀਰ ਮੈਨੂੰ ਮੈਂ ਅੱਛਾ ਲੱਗਿਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ ਜੀ। ਜੀ ਬੜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਔਰ ਹੁਣ ਪ੍ਰੋਗਰਾਮ ਦੇ ਸਾਡੇ ਆਖਰੀ ਸਹਿਯੋਗੀ ਨੇ ਜਿਹੜੇ, ਉਹਨਾਂ ਨਾਲ ਜਾਣ ਤੋਂ ਪਹਿਲੇ ਦੱਸ ਦਵਾਂ ਕਿ ਸਾਡੇ ਕੋਲ ਸਮਾਂ ਵੀ ਹੁਣ ਸਿਰਫ 1.5 ਮਿੰਟ ਦਾ ਹੀ ਹੈ ਜੀ। ਮੈਂ ਬੇਨਤੀ ਕਰਾਂਗਾ ਹਰਜੀਤ ਕੌਰ ਜੀ ਤੋਂ। ਹਰਜੀਤ ਕੌਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ ਹਰਜੀਤ ਜੀ ਨੂੰ ਜੀ ਆਇਆਂ ਕਹਿਣਾ ਜੀ। ਉਦਾਂ ਤੇ ਮੈਂ ਬੜੀ ਛੇਤੀ ਮਸ਼ੀਨ ਚਲਾ ਦੂੰਗੀ, ਪਰ ਜੇ ਨਹੀਂ ਟਾਈਮ ਤੇ ਕੋਈ ਨਹੀਂ। ਮੈਂ ਨਹੀਂ 2 ਮਿੰਟ ਤੁਹਾਡਾ ਹੱਕ ਆ, ਕਿਉਂਕਿ ਅੱਜ ਪ੍ਰਾਹੁਣੇ ਵੀ ਨੇ, ਅੱਗੋਂ ਪਿੱਛੋਂ ਪ੍ਰੋਗਰਾਮ ਹੀ ਤੁਹਾਡਾ ਹੈ, ਤੇ ਮੈਂ ਚਾਹ ਰਿਹਾ ਕਿ ਅੰਤ ਕਰਨਾ ਹੈ ਤੇ ਪ੍ਰੋਫੈਸਰ ਸਾਹਿਬ ਤੋਂ ਪਹਿਲੇ ਅਸੀਂ ਹਮਸਫਰ ਉਹਨਾਂ ਨੂੰ ਸੁਣੀਏ, ਫਿਰ ਪ੍ਰੋਫੈਸਰ ਸਾਹਿਬ ਨੂੰ। ਸੋ ਇਹ ਬੇਨਤੀ ਇਹ ਰੱਬ ਦੇ ਕੋਲ ਫਰਿਆਦ ਕਰਦਾ ਆ ਜੀ, ਕਰਦਾ ਫਰਿਆਦ, ਕਹਿੰਦਾ ਫਿਰਦਾ ਮੈਂ ਗੁਨਾਹ ਦੇ ਨਾਲ ਭਰਿਆ, ਲਾਇਆ ਤੇਰੀਆਂ ਰਹਿਮਤਾਂ ਪਾਰ ਛਾਈਆਂ, ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ, ਬਖਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ। ਇਕਰਾਰ ਸਾਈਆਂ ਭਾਵੇਂ ਮੇਰੇ ਗੁਨਾਹ ਨੇ ਬਹੁਤ ਭਾਰੀ, ਤੇਰੀ ਮਿਹਰ ਪਰ ਅਪਰ ਅਪਾਰ ਸਾਈਆਂ। ਸਭਨੀ ਥਾਈਂ ਅਜਮਾ ਕੇ ਵੇਖਿਆ ਮੈਂ, ਸਭਨੀ ਥਾਈਂ ਅਜਮਾ ਕੇ ਵੇਖਿਆ ਮੈਂ, ਬਖਸ਼ਣਹਾਰ ਸਾਈਆਂ, ਬਖਸ਼ਣਹਾਰ ਸਾਈਆਂ। ਵਾਹ ਜੀ ਵਾਹ, ਵਾਹ ਜੀ ਵਾਹ। ਛਾਤੀ ਮਾਰ ਕੇ ਵੇਖ ਉਜਾੜ ਅੰਦਰ, ਤੇਰੇ ਸਿਰ ਤੇ ਕੂਕਦਾ ਕਾਲ ਆਏ। ਮਾੜਾ ਹੁੰਦਾ ਅਜਾਮ ਹੈ ਇਸ਼ਰਤਾਂ ਦਾ, ਕਿਸੇ ਕੰਮ ਨਾ ਜੋੜਿਆ ਮਾਲ ਆਏ। ਮਾਲ ਜੋੜੀ ਨਾ ਡੋਲ ਕੇ ਲਊ ਮੁੜਕਾ, ਇਸ ਤੋਂ ਅੰਤ ਨੂੰ ਬੜਾ ਹਲਾਲ ਆਏ। ਨਾਲ ਵਕਤਾਂ ਦੇ ਧਨ ਤੇ ਮਾਲ ਆਏ, ਕਰਕੇ ਸਦਾ ਭਰੇ ਕਮਾਲ ਆਏ। ਵਾਹ ਜੀ ਵਾਹ, ਵਾਹ ਜੀ ਵਾਹ। ਥੋੜਾ ਜਿਹਾ ਹੋਰ ਬਹੁਤ ਛੇਤੀ ਕਰੂੰਗੀ। ਮੇਰੇ ਪਾਪਾਂ ਤੇ ਤੇਰੀਆਂ ਰਹਿਮਤਾਂ ਦਾ ਸਾਈਆਂ, ਕਿਸ ਤਰ੍ਹਾਂ ਕੋਈ ਹਿਸਾਬ ਲਾਵੇ। ਉੱਠਣ ਬੁਲਬੁਲੇ ਜੋ ਸਾਗਰ ਪਾਣੀਆਂ ਤੇ, ਕਿਵੇਂ ਉਹਨਾਂ ਦਾ ਕੋਈ ਹਿਸਾਬ ਲਵੇ। ਸੋਚ ਉਹ ਵੀ ਥਾ ਨਾ ਲੈ ਸਕਦੀ, ਜਿਹੜੀ ਉੱਡਦੀ ਵਾਂਗ ਉਕਾਬ ਜਾਏ। ਤੇਰੀ ਮਿਹਰ ਜਦ ਬੇਹਿਸਾਬ ਸਾਈਆਂ, ਕੌਣ ਉਹ ਸਦਾ ਫੇਰ ਹਿਸਾਬ ਲਾਏ। ਬੱਲੇ ਜੀ ਬੱਲੇ, ਵਾਹ ਜੀ ਵਾਹ। ਇੱਕ ਸ਼ੇਰ ਹੋ ਰਿਹਾ ਜੀ ਮੇਰਾ, ਮਨਾ ਮੇਰਿਆ ਜ਼ਾਲਮਾ ਕੀ ਹੋਇਆ, ਮਰੂ ਨਾ ਕਰੀ ਜਾ ਵਾਸਤਾ ਹੀ। ਭਰਨਾ ਚਾਹੋਗੇ ਝੋਲੀਆਂ ਨਾਲ, ਬਖਸ਼ੀ ਸ਼ੁਕਰ ਰੱਬ ਦਾ ਕਰੀ ਜਾ ਵਾਸਤਾ ਹੀ। ਵਾਹ ਜੀ ਵਾਹ। ਬਿਨਾ ਸਬਰ ਸੰਤੋਖ ਨਾ ਖੁਸ਼ੀ ਹਾਸਲ, ਸਬਰ ਕਰੀ ਜਾ ਵਾਸਤਾ ਹੀ। ਤੇਰੀ ਆਸ ਅਨਸਾਰ ਨਾ ਹੋਏ ਦੁਨੀਆ, ਵਾਲੀ ਆਸ ਨਾ ਕਰੀ ਜਾ ਵਾਸਤਾ ਹੀ। ਟਾਈਮ ਬੜਾ ਥੋੜਾ ਜੀ, ਬੰਦ ਕਰ ਦੇਣੀ ਇੱਕੋ ਫਿਕਰਾ ਕਹਿ ਕੇ। ਜੇਕਰ ਕਿਸੇ ਦਾ ਹੱਥ ਵਟਾ ਲਵੇ, ਇਹਦੇ ਨਾਲ ਦਾ ਹੋਰ ਕਮਾਲ ਕਿਹੜਾ ਜੀ। ਸੌਦਾ ਇਹ ਤਾਂ ਸਦਾ ਹੀ ਲਾਏ ਬੰਦਾ, ਭਲਾ ਕੀਮਤੀ ਇਸ ਤੋਂ ਮਾਲ ਕਿਹੜਾ। ਬੱਲੇ ਪੱਲੇ ਬੰਨ ਲੈ ਇਹਨਾਂ ਨਸੀਹਤਾਂ ਨੂੰ, ਵੇਖ ਚਾਖ ਕੇ ਸੱਚਾ ਖਿਆਲ ਕਿਹੜਾ। ਦੁਨੀਆ ਇੱਕ ਤੂਫਾਨ ਹੈ ਸਾਗਰਾਂ ਦਾ,
ਹਮਨੇ ਇਹ ਤਾਂ ਕਰੇ ਮਲਾਲ ਕੀੜਾ। ਬੱਲੇ 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 ਬੱਲੇ। ਹਰਜੀਤ ਕੌਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਬਸ ਜੀ, ਬਾਕੀ ਫੇਰ ਜੀ ਜ਼ਰੂਰ ਜ਼ਰੂਰ, ਧੰਨਵਾਦ ਤੁਹਾਡਾ। ਟਾਈਮ ਥੋੜਾ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਟਾਈਮ ਦੇਣ ਦਾ ਜੀ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇਹ ਸਨ ਹਰਜੀਤ ਕੌਰ ਜੀ। ਪ੍ਰੋਫੈਸਰ ਸਾਹਿਬ, ਤੁਹਾਡੀ ਇਜਾਜ਼ਤ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਅੰਤ ਲੈ ਕੇ ਚੱਲੇ ਆ। ਹੁਣ ਮੈਂ ਜੀ ਪ੍ਰੋਗਰਾਮ ਦੇ ਅਖੀਰ ਤੇ ਆਪਣੇ ਲਈ, ਆਪਣੇ ਸਰੋਤਿਆਂ ਲਈ, ਆਪਣੇ ਦਰਸ਼ਕਾਂ ਲਈ, ਸਾਡੇ ਸਭ ਮੁਹੱਬਤ ਕਰਨ ਵਾਲਿਆਂ ਲਈ ਬੇਨਤੀ ਕਰਾਂਗਾ। ਹਰਜੀਤ ਹਮਸਫਰ ਜੀ, ਜਿਹੜੇ ਕਿ 5 ਕਿਤਾਬਾਂ ਦੇ ਲਿਖਾਰੀ ਨੇ, 6ਵੀਂ ਬਸ ਛਪਣੇ ਚੜ੍ਹਨ ਵਾਲੀ ਹੈ, ਤੇ ਅਖੀਰ ਤੇ ਕੁਝ ਉਹ ਪੇਸ਼ ਕਰਨ ਤੇ ਫਿਰ ਅੰਤ ਆ ਜਿਹੜਾ ਅਸੀਂ ਪ੍ਰੋਫੈਸਰ ਸਾਹਿਬ ਤੇ ਕਰਾਂਗੇ। ਸਾਡੇ ਸਭ ਦੇ ਰੂਬਰੂ ਅੱਜ ਦੇ ਸਾਡੇ ਵਿਸ਼ੇਸ਼ ਪ੍ਰਾਹੁਣੇ ਜਿਹੜੇ ਸਾਡੇ ਸਟੂਡੀਓ 'ਚ ਵੀ ਰਹੇ, ਕਦੀ ਟੈਲੀਫੋਨ ਕਾਲਾਂ ਵੀ ਕਰਦੇ ਸੀ। ਉਮੀਦ ਹੈ ਕਿ ਅੱਜ ਸਟੂਡੀਓ 'ਚ ਜਾਣਗੇ, ਪਰ ਅਸੀਂ ਇਹਨਾਂ ਦਾ ਦਿਲ ਇੱਥੇ ਕਬਜ਼ੇ 'ਚ ਕਰ ਲੈਣਾ, ਫਿਰ ਇਹ ਕਾਲਾਂ ਰਾਹੀਂ ਹਾਜ਼ਰੀ ਲਵਾਉਂਦੇ ਰਹਿਣਗੇ। ਆਪ ਸਭ ਦੇ ਰੂਬਰੂ ਮੌਜੂਦ ਨੇ ਹਰਜੀਤ ਸਿੰਘ ਹਮਸਫਰ। ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ। ਮੇਰੀ ਇੱਕ ਹੋਰ ਭੇਂਟ ਹੈ ਜੀ ਸਭ ਦੀ ਨਜ਼ਰ। ਇਰਸ਼ਾਦ ਜੀ। ਮੇਰੀ ਗਜ਼ਲ ਦਾ ਇਹ ਹਾਲੇ ਛਪੀ ਤੇ ਬਿਲਕੁਲ ਨਵੀਂ ਲਿਖੀ ਹੋਈ ਮੈਂ। ਇਹਦਾ ਹੈਗਾ ਸੱਚ ਦਾ ਮਾਰਗ। ਵਾਹ। ਹਿੰਦੂ ਮੁਸਲਿਮ ਸਿੱਖ ਈਸਾਈ ਨਾ ਸਭ ਮੰਦੇ ਨਾ ਸਭ ਚੰਗੇ। ਹਿੰਦੂ ਮੁਸਲਿਮ ਸਿੱਖ ਈਸਾਈ ਜੀ ਨਾ ਸਭ ਮੰਦੇ ਨਾ ਸਭ ਚੰਗੇ ਨੇ। ਆਹਾ ਮੰਦਿਆਂ ਦਾ ਕੋਈ ਧਰਮ ਨਹੀਂ, ਹਮਾਮ ਅੰਦਰ ਸਭ ਨੰਗੇ ਨੇ। ਵਾਹ 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 ਵਾਹ, ਕੀ ਬਾਤ ਹੈ। ਦਾ ਕੋਈ ਧਰਮ ਨਹੀਂ, ਹਮਾਮ ਅੰਦਰ ਸਭ ਨੰਗੇ ਨੇ। ਆਏ ਹਾਏ ਆਏ ਹਾਏ। ਧਰਮ ਦਾ ਮਾਰੂ ਸ਼ਾਸਤਰ ਲੈ ਕੇ ਆਦਮ ਬੋ ਕਰਦੇ ਫਿਰਦੇ ਨੇ। ਅੱਜ ਕੱਲ ਧਰਮ ਨੂੰ ਲੋਕਾਂ ਨੇ ਸ਼ਾਸਤਰ ਹੀ ਬਣਾਇਆ ਹੋਇਆ, ਬਣਾਇਆ ਹੋਇਆ, ਸਭ ਜਾਣਦੇ। ਏਦਾਂ ਹੀ ਧਰਮ ਦਾ ਮਾਰੂ ਸ਼ਾਸਤਰ ਲੈ ਕੇ ਆਦਮ ਬੋ ਕਰਦੇ ਫਿਰਦੇ ਨੇ। ਕੱਟੜਾਂ ਦੇ ਮੂੰਹ ਤੇ ਹੱਥ ਵੇਖੋ, ਲੋਕਾਂ ਦੇ ਲਹੂ ਨਾਲ ਰੰਗੇ ਨੇ। ਹਾਏ ਹਾਏ ਹਾਏ, ਵਾਹ ਜੀ ਵਾਹ। ਥੈਂਕ ਯੂ ਜੀ। ਅਸੀਂ ਜੋ ਕੀਤਾ ਉਹ ਤਾਂ ਬੱਲਿਆ, ਸਾਡੀ ਪ੍ਰਤੀਕਿਰਿਆ ਸੀ। ਅਸੀਂ ਜੋ ਕੀਤਾ ਬੱਲਿਆ, ਅਸੀਂ ਜੋ ਕੀਤਾ ਉਹ ਤਾਂ ਬੱਲਿਆ, ਸਾਡੀ ਪ੍ਰਤੀਕਿਰਿਆ ਸੀ। ਅਸੀਂ ਪਹਿਲ ਨਹੀਂ ਕੀਤੀ, ਉਹਨਾਂ ਹੀ ਪਹਿਲਾਂ ਲਏ ਪੰਗੇ ਨੇ। ਹਾਏ 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 ਹਾਏ, ਗੱਲ ਤੇ ਸੱਚੀ। ਅਗਲਾ ਸ਼ੇਰ ਹੈ ਜੀ ਇਰਸ਼ਾਦ ਜੀ। ਸੱਚ ਬੋਲਿਆਂ ਭਾਂਬੜ ਮੱਚਦੇ। ਸੱਚ ਬੋਲਿਆਂ ਭਾਂਬੜ ਮੱਚਦੇ, ਦੁਸ਼ਮਣ ਬਣ ਜਾਂਦੇ ਹਾਕਮ ਨੇ। ਸੱਚ ਬੋਲਿਆਂ ਭਾਂਬੜ ਮੱਚਦੇ, ਦੁਸ਼ਮਣ ਬਣ ਜਾਂਦੇ ਹਾਕਮ ਨੇ। ਜ਼ਾਲਮਾਂ ਨੇ ਅੱਜ ਤੀਕ ਅਨੇਕਾਂ, ਸੱਚੇ ਬੰਦੇ ਸੂਲੀ ਟੰਗੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਅਗਲਾ ਸ਼ੇਰ ਹੈ ਜੀ ਇਰਸ਼ਾਦ। ਨਿਖਾਰ ਆਮਦਾ ਗੁਣਵੱਤਾ ਵਿੱਚ, ਭਾਵੇਂ ਨੁਕਤਾ ਚੀਨੀ ਨਾਲ। ਗੁਣਵੱਤਾ ਅੰਗਰੇਜ਼ੀ ਚ ਕਹਿੰਦੇ ਆ ਕੁਆਲਿਟੀ ਨੂੰ। ਜੀ ਜੀ। ਜਦੋਂ ਕੋਈ ਕੰਸਟਰਕਟਿਵ ਕ੍ਰਿਟਿਸਿਜ਼ਮ ਹੋਵੇ ਉਦੋਂ ਹੀ ਕੁਆਲਿਟੀ ਨਿਖਰਦੀ ਹੈ ਨਾ। ਵਾਹ ਵਾਹ। ਜੇ ਕੋਈ ਬੰਦਾ ਥੋੜੀ ਤਾਰੀਫ ਕਰੀ ਜਾਵੇ ਏਦਾਂ ਕਿੱਦਾਂ ਪਤਾ ਲੱਗਦਾ। ਏਦਾਂ ਨਿਖਾਰ ਆਮਦਾ ਗੁਣਵੱਤਾ ਵਿੱਚ, ਭਾਵੇਂ ਨੁਕਤਾ ਚੀਨੀ ਨਾਲ। ਚਾਹੁੰਦੇ ਪਰ ਉਹ ਚਾਪਲੂਸੀ ਹੀ, ਲੋਕ ਕਿਹੋ ਜਿਹੇ ਬੇਢੰਗੇ ਨੇ। ਹਾਏ ਹਾਏ, ਗੱਲ ਤਾਂ ਇਹ ਹੋਈ, ਕੋੜਾ ਸੱਚ ਤੇ ਹੋਈ ਜੀ। ਲੋਕ ਚਾਪਲੂਸੀ ਚਾਹੁੰਦੇ ਆ ਜੀ। ਆਖਰੀ ਸ਼ੇਰ ਹੈ ਜੀ ਇਰਸ਼ਾਦ ਜੀ। ਉਲੀਕ ਸੱਚ ਦਾ ਮਾਰਗ ਬਣਿਆ, ਹਮ ਸਫਰ ਮੈਂ ਜਿਨ੍ਹਾਂ ਦਾ। ਉਲੀਕ ਸੱਚ ਦਾ ਮਾਰਗ ਬਣਿਆ, ਹਮ ਸਫਰ ਮੈਂ ਜਿਨ੍ਹਾਂ ਦਾ। ਉਹੀ ਮੈਨੂੰ ਕੁਰਾਈਆ ਆਖਦੇ, ਖੌਰੇ ਮੂਲ ਨਾ ਖੌਰੇ ਕਿਉਂ ਨਾ ਮੂਲ ਸੰਗੇ ਨੇ। ਹਾਏ ਹਾਏ, ਉਹੀ ਮੈਨੂੰ ਕੁਰਾਈਆ ਆਖਦੇ, ਖੌਰੇ ਕਿਉਂ ਨਾ ਮੂਲ ਸੰਗੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ ਹਰਜੀਤ ਹਮਸਫਰ ਜੀ। ਚੜ੍ਹਦੀ ਕਲਾ ਚ ਰਹੋ। ਬਹੁਤ ਖੂਬ। ਇਹ ਸਨ ਜੀ ਹਰਜੀਤ ਹਮਸਫਰ ਜੀ। ਔਰ ਹੁਣ ਪ੍ਰੋਗਰਾਮ ਦਾ ਅੰਤ ਜਿਹੜਾ ਉਹਦੇ ਵੱਲ ਵਧਣ ਲੱਗਾ ਹੈ। ਸਾਡੇ ਸਭ ਦੇ ਪਿਆਰੇ, ਸਾਡੇ ਸਭ ਦੇ ਮੁਹਤਰਮ, ਸਾਡੇ ਸਭ ਦੇ ਸਤਿਕਾਰਯੋਗ, ਮਾਣਯੋਗ ਇਸ ਪ੍ਰੋਗਰਾਮ ਦੀ ਜਾਨ, ਮੇਰੀ ਮੁਰਾਦ ਹੈ ਸਾਡੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ ਮੱਲੀ ਸਾਹਿਬ, ਹਮਸਫਰ ਸਾਹਿਬ। ਇੱਕ ਨਜ਼ਮ ਹੈ ਛੋਟੀ ਜੀ, ਨਿਆਲਾ ਤਾਂਗੇ ਵਾਲਾ। ਵਾਹ ਜੀ ਵਾਹ, ਆਉਣ ਦਿਓ ਜੀ। ਕੀ ਬਾਤ ਹੈ।
ਅਰਜ਼ ਕੀਤਾ ਕਿ ਯਾਰ ਨਿਹਾਲਿਆ ਤਾਂਗੇ ਵਾਲਿਆ ਘੋੜੀ ਨੂੰ ਛਾਂਟਾ ਲਾ ਆ, ਤੇਰੇ ਤਾਂਗੇ ਦੀਆਂ ਵੱਡੀਆਂ ਤਾਂਗਾਂ, ਤੇਰੀਆਂ ਗੱਲਾਂ ਦੇ ਵੱਡੜੇ ਚਾਅ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਨਾ ਭੁੱਲੇ ਤੇ ਨਾ ਭੁੱਲ ਸਕਣੇ ਤੇਰੇ ਉਹ ਅੱਡੇ ਵਿੱਚ ਗੇੜੇ, ਪਈਆਂ ਤੇ ਉਹ ਪਾਣੀ ਪਾਉਣਾ, ਘੋੜੀ ਨੂੰ ਫੜ ਕੇ ਉਹ ਖਿੱਚਣਾ, ਪੱਜ ਬਹਾਨੀ ਬੱਸ ਵੇਖਣੀ, ਬੱਸੋਂ ਲੈਂਦੀ ਚੁੱਕ ਸਵਾਰੀ, ਫਿਰ ਘੋੜੀ ਨੂੰ ਅੱਡੀ ਲਾਉਣਾ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਪਿੱਠ ਥਪਕਣੀ, ਥਾਪੀਆਂ ਦੇਣਾ, ਲਾਡ ਲਡਾਉਣਾ, ਪਿਆਰ ਜਤਾਉਣਾ, ਚੜ੍ਹਦਿਓਂ ਚੜ੍ਹਦੀ ਗੱਲ ਛੇੜ ਕੇ ਧਿਆਨ ਹਟਾ ਕੇ ਪੰਧ ਮੁਕਾਉਣਾ, ਮਨ ਪਰਚਾਉਣਾ ਅਤੇ ਹਸਾਉਣਾ, ਉੱਤਰ ਕੇ ਲੈ ਕੱਛ ਭਰਾਣੀ, ਤੇਰਾ ਉਹ ਪਹਾੜਾ ਉਗਰਾਉਣਾ। ਵਾਹ ਕੀ ਬਾਤ ਹੈ। ਤੇ ਸ਼ਾਮ ਢਲੀ ਤੋਂ ਪਿਛਲੇ ਫੇਰੇ ਨਹਿਰ ਦੇ ਠੇਕੇ ਤੂੰ ਸੀ ਖੜਦਾ, ਤੇ ਰੱਤੀ ਤੱਤੀ ਕਿਸੇ ਨਾਰ ਦੇ ਨੈਣਾ ਵਰਗਾ ਰੱਤਾ ਅਧਿਆ, ਕਿੰਨੇ ਚਾਅ ਦੇ ਨਾਲ ਸੀ ਫੜਦਾ। ਤੇ ਰਾਹ ਵਿੱਚ ਉਸ ਨੂੰ ਬਿਲੇ ਲਾਉਣ ਲਈ 2-3 ਕਿਵੇਂ ਪੜਾ ਸੀ ਕਰਦਾ, ਤੇ ਤੇਰੀ ਉਹ ਲਿੱਸੀ ਘੋੜੀ ਲੱਗਦੀ ਹੀ ਸੀ ਕਿੱਕਰ ਮੋੜੀ। ਜਾਨ ਨਾ ਉਸ ਵਿੱਚ ਸੀ ਪਰ ਥੋੜੀ, ਤੈਨੂੰ ਨੌਹਾਂ ਧੀਕ ਜਾਣਦੀ, ਦਿਨ ਭਰ ਤੇਰਾ ਸਾਥ ਮਾਣਦੀ, ਤੇਰੀ ਰੋਜ਼ੀ ਰੋਟੀ ਖਾਤਰ ਰਾਹ ਸੜਕਾਂ ਦੀ ਖਾਕ ਛਾਣਦੀ। ਵਾਹ ਜੀ ਵਾਹ, ਵਾਹ ਜੀ ਵਾਹ। ਆਹਾ, ਤੇਰੇ ਨਿੱਘੇ ਪਿਆਰ ਦੀ ਪਾਤਰ ਜਿਉਂ ਤੇਰੀ ਵਹੁਟੀ ਦੀ ਸੌਂਕਣ, ਤੇਰੇ ਨਾਲ ਜੋ ਵਫਾ ਨਿਭਾਉਂਦੀ, ਸ਼ਾਮੀ ਹੋਇਆ ਸ਼ਰਾਬੀ ਬੰਦਾ ਸਾਂਭ ਸੂੰਭ ਕੇ ਘਰ ਲੈ ਆਉਂਦੀ, ਆ ਸੌਂਕਣ ਦੀ ਝੋਲੀ ਪਾਉਂਦੀ। ਹਾਏ 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 ਹਾਏ, ਵਾਹ ਜੀ ਵਾਹ। ਤੇ ਗੱਲਾਂ ਤੇਰੀਆਂ ਪਿਆਰੀਆਂ ਗੱਲਾਂ, ਅਮਲ ਲੋਰ ਦੀ ਪੀਂਘ ਝੂਟਦੀਆਂ, ਸਹਿਜ ਸੁਭਾਵਕ ਉੜਦੀਆਂ ਕੂੰਜਾਂ, ਨਿਰੀਆਂ ਸਨ ਇਤਰਾਂ ਦੀਆਂ ਛੱਲਾਂ, ਤੇ ਤੂੰ ਸੀ ਬਾਦਸ਼ਾਹਾਂ ਤੋਂ ਉੱਚਾ, ਥੋੜਾ ਲੁੱਚਾ ਬਹੁਤਾ ਸੁੱਚਾ। ਵਾਹ ਵਾਹ। ਤੂੰ ਸੀ ਬਾਦਸ਼ਾਹਾਂ ਤੋਂ ਉੱਚਾ, ਥੋੜਾ ਲੁੱਚਾ ਬਹੁਤਾ ਸੁੱਚਾ, ਜੱਗ ਦੇ ਸਾਰੇ ਲੱਖਾਂ ਵਾਲੇ, ਮੋਤੀਆਂ ਉਤਰੀਆਂ ਅੱਖਾਂ ਵਾਲੇ, ਤੇਰੇ ਸਾਹਮਣੇ ਕੱਖਾਂ ਵਾਲੇ, ਸਦ ਨੱਸਦੇ ਤੇ ਹੱਸਦੇ ਖੱਪਦੇ, ਚਿੰਤਾ ਦੀ ਅਗਨੀ ਵਿੱਚ ਬਲਦੇ, ਇੱਕ ਬਨੌਟੀ ਜੂਨ ਹੰਡਾਉਂਦੇ, ਇਹ ਕੀ ਜਾਣਨ ਬੇਪਰਵਾਹੀਆਂ ਹਾਸੇ ਠੱਠੇ, ਇਹ ਕੋਈ ਜ਼ਿੰਦਗੀ ਹਨ ਮਾਣਦੇ, ਬਸ ਜਿਉਂਦੇ। ਹਾਏ ਹਾਏ ਹਾਏ, ਬਸ ਜਿਉਂਦੇ। ਲਿਆ ਇਹਨਾਂ ਵਿੱਚ ਨਾ ਤੇਰੀ ਜੀ ਕੋਈ ਗੱਲ ਸੁਣਾਉਂਦਾ, ਸਾਰੇ ਰੋਂਦੇ ਨਹੀਂ ਹਸਾਉਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਗੈਰ ਪੱਥਰ ਦਾ ਲੋਕ ਪੱਥਰ ਦੇ ਪੱਥਰਾਂ ਵਿੱਚ ਹਾਂ ਪੱਥਰ ਹੋ ਗਏ, ਪਿਘਲ ਜਾਣ ਤੇ ਪੰਘਰ ਜਾਣ ਲਈ, ਜੀਣ ਥੀਣ ਲਈ ਮਨ ਕਰਦਾ ਹੈ, ਤਾਈਂ ਤੈਨੂੰ ਯਾਦ ਹੈ ਕੀਤਾ, ਆ ਜਾ ਕਿਧਰੋਂ ਤਾਂਗਾ ਲੈ ਕੇ, ਅਣੀ ਪਟਕੇ ਚੁੱਪ ਚਪੀਤਾ। ਬੱਲੇ ਬੱਲੇ, ਕੀ ਬਾਤ ਹੈ। ਆ ਜਾਵੇਂ ਲੱਖ ਖੁਸ਼ੀ ਮਨਾਵਾਂ, ਤੇਰੇ ਲਈ ਮੈਂ ਖੁਰਸੀ ਡਾਵਾਂ। ਆ ਜਾਵੇਂ ਤੇ ਲੱਖ ਖੁਸ਼ੀ ਮਨਾਵਾਂ, ਤੇਰੇ ਲਈ ਮੈਂ ਖੁਰਸੀ ਡਾਵਾਂ, ਘੋੜੀ ਤੇਰੀ ਨੂੰ ਛੋਲੇ ਪਾਵਾਂ, 1 ਨੰਬਰ ਦੀ ਕੰਡੇ ਵਾਲੀ, ਤੇਰੇ ਲਈ ਮੈਂ ਚਾਹ ਬਣਾਵਾਂ। ਵਾਹ ਜੀ ਵਾਹ। ਤੂੰ ਵੀ ਤੇਰੇ ਲਈ ਲਿਆਵਾਂ, ਇੱਕ ਦੂਜੇ ਦੇ ਗਲ ਲੱਗ ਮਿਲੀਏ, ਦੋਵੇਂ ਬਹਿ ਕੇ ਚਾਹ ਚੂ ਪੀਏ, ਇੱਕ ਦੂਜੇ ਨਾਲ ਦੁੱਖ ਸੁੱਖ ਕਰੀਏ, ਤੂੰ ਮੇਰੇ ਲਈ ਰੁੱਖ ਬਣ ਜਾਵੇਂ, ਮੈਂ ਤੇਰੀ ਛਾਵੇਂ ਬਹਿ ਜਾਵਾਂ, ਤੂੰ ਮੈਨੂੰ ਕੋਈ ਪਿੰਡ ਦੀ ਦੱਸੇ, ਮੈਂ ਇੱਥੋਂ ਦੀ ਨਵੀਂ ਸੁਣਾਵਾਂ।
ਮਿਲੇ ਤਾਂ ਮਿਲ ਸਣ ਮੈਨੂੰ ਮੇਰੇ ਮੋਗਾ ਤੇ ਜਗਰਾਵਾਂ। ਹਾਏ ਹਾਏ ਹਾਏ, ਵਾਹ ਜੀ ਵਾਹ ਪ੍ਰੋਫੈਸਰ ਸਾਹਿਬ, ਕੀ ਬਾਤ ਹੈ, ਵਾਹ। ਦੋਵੇਂ ਬਹਿ ਕੇ ਚਾਹ ਚੂ ਪੀਏ, ਇੱਕ ਦੂਜੇ ਨਾਲ ਦੁੱਖ ਸੁੱਖ ਕਰੀਏ, ਤੂੰ ਮੇਰੇ ਲਈ ਰੁੱਖ ਬਣ ਜਾਵੇਂ, ਮੈਂ ਤੇਰੀ ਛਾਵੇਂ ਬਹਿ ਜਾਵਾਂ, ਤੂੰ ਮੈਨੂੰ ਕੋਈ ਪਿੰਡ ਦੀ ਦੱਸੇ, ਮੈਂ ਇੱਥੋਂ ਦੀ ਨਵੀਂ ਸੁਣਾਵਾਂ, ਆਣ ਮਿਲੇ ਤਾਂ ਮਿਲ ਸਣ ਮੈਨੂੰ ਮੇਰੇ ਮੋਗਾ ਤੇ ਜਗਰਾਵਾਂ। ਨਿਹਾਲਿਆ ਤਾਂਗੇ ਵਾਲਿਆ ਘੋੜੀ ਨੂੰ ਸ਼ਾਂਤਾ ਲਾ ਆ, ਤੇਰੇ ਤਾਂਗੇ ਦੀਆਂ ਵੱਡੀਆਂ ਤਾਂਗਾ, ਤੇਰੀਆਂ ਗੱਲਾਂ ਦੇ ਵੱਡਲੇ ਚਾ। ਵਾਹ ਜੀ ਵਾਹ, ਕਮਾਲ ਕਰਤੀ ਜੀ, ਕਮਾਲ ਕਰਤੀ, ਬਹੁਤ ਆਲਾ ਪ੍ਰੋਫੈਸਰ ਸਾਹਿਬ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਪ੍ਰੋਫੈਸਰ ਸਾਹਿਬ, ਅੱਜ ਲਈ ਸਮਾਂ ਦੇਣ ਲਈ ਬਹੁਤ ਧੰਨਵਾਦ, ਤੁਹਾਡੀਆਂ ਸਿਹਤ ਤੰਦਰੁਸਤੀਆਂ ਲਈ ਬਹੁਤ ਸਾਰੀਆਂ ਦੁਆਵਾਂ। ਮਿਹਰਬਾਨੀ ਜੀ, ਮਿਹਰਬਾਨੀ, ਬੜੀ ਮਿਹਰਬਾਨੀ। ਹਰਜੀਤ ਸਿੰਘ ਹਮਸਫਰ ਜੀ, ਅੱਜ ਦੇ ਸਾਥ ਵਾਸਤੇ ਆਪ ਦਾ ਵੀ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਸਾਰੇ ਸਰੋਤਿਆਂ ਦਾ ਤੇ ਸਾਰੇ ਪਾਰਟਿਸਪੈਂਟਸ ਦਾ ਬਹੁਤ ਬਹੁਤ ਸ਼ੁਕਰੀਆ, ਬੜਾ ਚੰਗਾ ਲੱਗਿਆ ਅੱਜ ਲਾਈਵ ਪਾਰਟਿਸਪੇਟ ਕਰਕੇ ਜੀ, ਬਹੁਤ ਬਹੁਤ ਧੰਨਵਾਦ। ਤੇ ਮੱਲੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਜਿੰਨੀ ਸੋਹਣੀ ਤਰ੍ਹਾਂ ਤੁਸੀਂ ਪੇਸ਼ਕਾਰੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਬੜੀ ਮਿਹਰਬਾਨੀ ਪ੍ਰੋਫੈਸਰ ਸਾਹਿਬ, ਤੁਸੀਂ ਇਹ ਬੰਦਾ ਚੰਗਾ ਜਿਹੜਾ ਇਹਨੂੰ ਕਬੂਲ ਕੇ ਵਡਿਆਈ ਬਣਾ ਦਿੰਦੇ ਜੇ, ਆਪ ਜੀ ਦਾ ਵੀ ਬਹੁਤ ਧੰਨਵਾਦ। ਲੋ ਸਰੋਤਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁੱਕਦਾ ਹੈ। ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਨੂੰ ਆਉਂਦੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ, ਫਿਰ ਮਿਲਾਂਗੇ